अस्सलाम वालेकुम जी। ਫੜਾ ਦਿਆ ਕਰੋ ਕਾਲੂ ਉਹ ਜੀ। ਯਾਰ ਤੂੰ ਉਹਨੂੰ ਕੀ ਉਹਦੇ ਚੋਂ ਕਰ ਲੈਣਾ ਯਾਰ। ਉਸਤਾਦ ਜੀ ਨਾਲ ਨਾਲ ਸਿਖਾਈ ਜਾਓ, ਹੁਣ ਅਸੀਂ ਇੱਥੇ ਹੀ ਰਹਿ ਜਾਣਾ, ਗਾਹਾਂ ਨਹੀਂ ਜਾਣਾ। ਯਾਰ ਤੈਨੂੰ ਕੀ ਯਾਰ ਤੇ ਤੂੰ ਰੋਜ਼ ਦਾ ਤੂੰ ਸਿੱਖਣ ਵਾਲਾ ਹੈ ਨੇ ਨਾ। ਨਹੀਂ ਨਹੀਂ ਨਾ 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 ਤੂੰ ਪੈ ਜਾਣਾ ਚੇ ਦੇ ਚ ਸ਼ੁਗਲ ਚ ਫੜ ਕੇ ਤਾਂ ਜਿਹਨੇ ਸਿੱਖਣਾ ਹੁੰਦਾ ਉਹ ਇੱਕ ਇੱਕ ਗੱਲ ਇੱਕ ਇੱਕ ਕਰਕੇ ਸਿੱਖਦਾ ਹਿਸਾਬ ਕਿਤਾਬ। ਯੈਸ ਠੀਕ ਹੈ ਉਸਤਾਦ ਜੀ, ਮੈਂ ਆਈ ਸਵੇਰ ਸ਼ਪਥ ਆ ਓਕੇ ਆ। ਕਾਲੂ ਸਾਹਿਬ ਅੱਜ ਤੁਸੀਂ ਸਿੱਖਣਾ ਵਾ। ਚਲੋ ਠੀਕ ਹੈ ਸਰ ਜੀ। ਬਸ ਏਦਾਂ ਕਰਨਾ। ਠੀਕ ਹੈ ਹਾਂ ਆਹਾ ਹਾਂ ਨਹੀਂ ਉਹ ਦੋ ਵਾਰੀ ਨਹੀਂ ਉਤਲਾ ਦੋ ਵਾਰੀ। ਆ ਇਸ ਤੋਂ ਬਾਅਦ ਦੋ ਵਾਰੀ ਸਟਾਰਟ ਨਹੀਂ ਹੋਣਾ। ਨਹੀਂ। ਆ ਦੇਖੋ ਇੱਕ ਇਹ ਤਾਂ ਮੈਂ ਕੱਲ ਦੱਸਿਆ ਸੀ ਦੋ ਵਾਰੀ ਸਟਾਰਟ ਹੋਣਾ। ਉਹ ਏਡਾ ਤੇਜ਼ ਸ਼ਾਗਿਰਦਾਂ ਤੋਂ ਮੇਰਾ ਕੱਲ ਤੁਸੀਂ ਨੂੰ ਦੱਸਿਆ ਨਹੀਂ ਤੇ ਤੂੰ ਕੱਲ ਵਾਲਾ ਅੱਜ ਸਿੱਖਣੇ ਆ। ਇਹਦੇ ਅੱਗੇ ਲਾਉਣਾ ਨਹੀਂ ਅੱਜ ਤੈਨੂੰ ਮੈਂ ਕੀ ਕਿਹਾ? ਅੱਜ ਤੈਨੂੰ ਮੈਂ ਇਹ ਕਿਹਾ ਵੀ ਕੱਲ ਵਾਲਾ ਕਰ। ਉਸਤਾਦ ਜੀ ਨਹੀਂ ਸਰ ਅੱਜ ਮੈਂ ਕੀ ਦੱਸਿਆ? ਉਸਤਾਦ ਜੀ ਨੂੰ ਥੋੜੀ ਜਿਹੀ ਅੱਜ ਮੈਂ ਤੈਨੂੰ ਕੀ ਦੱਸਿਆ? ਆ ਦੱਸਿਆ ਤੇ ਤੂੰ ਕੱਲ ਵਾਲਾ ਕਾਤੋਂ ਵਜਾਉਣੇ ਆ? ਉਸਤਾਦ ਜੀ ਉਹ ਮਤਲਬ ਤੂੰ ਉਹਨੂੰ ਹਰਾਉਣ ਦੀ ਉਹਨੂੰ ਜ਼ੇਰ ਕਰਨ ਦੇ ਕੋਸ਼ਿਸ਼ ਆ ਕਿ ਮੈਂ ਦੱਸਾਂ ਕਿ ਮੈਂ ਮਤਲਬ ਕੱਲ ਜਿਹੜਾ ਦੱਸਿਆ ਤੇ ਉਹ ਵੀ ਮੈਨੂੰ ਯਾਦ। ਉਹ ਵੀ ਯਾਰ ਹਾਂ ਉਹ ਕੱਲ ਦੇ ਚੱਕਰ 'ਚ ਅੱਜ ਵਾਲਾ ਵੀ ਤੂੰ ਭੁੱਲ ਗਿਆ ਪੂਰੇ। ਪਰ ਦੇਖੋ ਇੱਕ ਮਿੰਟ ਉਸਤਾਦ ਜੀ ਮਾਦਰ ਨੂੰ ਦੇਖਿਓ। ਨਹੀਂ ਬੇਟਾ ਪੜਾ ਦੇ। ਨਹੀਂ ਬੇਟੇ ਲੈ ਨਹੀਂ ਹੈ, ਮੈਂ ਭੁੱਲ ਗਿਆ ਨਾ। ਲੈ ਦਾ ਕੱਚਾ, ਹੱਥ ਵਜਾਉਣ ਵਾਲੇ ਨੇ ਲਾਉਣ ਵਾਲੇ ਜੇ। ਇਹੀ ਤੇਜ਼ੀਆਂ ਮਾਰ ਜਾਂਦੀਆਂ ਨਾ ਇਹਨਾਂ ਨੂੰ। ਲੈ ਦਾ ਕੱਚਾ। ਹੁਣ ਸਾਡੇ ਤੇ ਨਜ਼ਰੇ ਕਰਮ ਕਰੋ, ਠੀਕ ਹੈ ਤਾਂ ਪੱਕਾ ਪਰ ਲੈ ਦਾ ਕੱਚਾ ਸ਼ਪਥ ਫਰਮਾਓ, ਥੋੜਾ ਸਾਨੂੰ ਸਬਕ ਦੇ ਦਿਆ ਕਰੋ ਡੇਲੀ। ਹੈ। ਡੇਲੀ ਸਬਕ ਦੇਤਾ, ਡੇਲੀ ਮੇਰੇ ਕੋ ਸੁਣ ਲਿਆ ਸੱਚੀ ਆਈ ਸਵੇ। ਵੈਸੇ ਇਹ ਆਪਣੇ ਲੈ ਕੇ ਆਓ। ਇੰਜ ਨਹੀਂ ਹੁੰਦਾ ਕਿ ਉਸਤਾਦ ਜਿਹੜਾ ਵਿਚਾਰਿਆ ਉਹੀ ਉਸਤਾਦ ਪੜਾਵੇ। ਸ਼ਾਗਿਰਦਾਂ ਨੇ ਆਪਣੇ ਫੜੇ ਹੁੰਦੇ ਆ। ਮੈਂ ਇਧਰੋਂ ਇੰਜ ਕਰਾਂ ਤੇ ਤੁਸੀਂ ਉਧਰੋਂ ਆਪਣੇ ਤੇ ਇੰਜ ਕਰੋ, ਫੇਰ ਆਉਣਾ ਸਾਨੂੰ। ਹਾਂ ਜੀ ਹੁਣ ਜਦ ਤੱਕ ਇਹ ਤਬੂਕ ਜਾਂ ਨਾ ਲਈ ਅਸੀਂ ਰਹਿ ਗਏ ਨਾ, ਫਿਰ ਸੈਕੰਡ ਅਕਾਊਂਟ ਤੋਂ ਨਹੀਂ ਇਹ ਉਸਤਾਦ ਆ ਦੇ। ਇੱਕ ਵਾਰੀ, ਦੋ ਵਾਰੀ, ਫਿਰ ਇੱਕ ਵਾਰੀ, ਫਿਰ ਇੱਕ ਵਾਰੀ, ਨਹੀਂ ਨਹੀਂ ਆਪਕੋ ਵੀ ਇੱਕ ਵਾਰੀ, ਦੋ ਵਾਰੀ, ਓਕੇ ਇੱਕ ਵਾਰੀ, ਇੱਕ ਵਾਰੀ। ਆ ਆ ਗਿਆ। ਆ ਦੇ। ਇੱਕ ਇੱਕ, ਦੋ, ਇੱਕ। ਮੇਜ਼ ਤੇ ਵਜਾਉਣ ਦੀ ਕੋਸ਼ਿਸ਼ ਕਰੋ। ਚਲੋ ਆਹਾ ਆਹਾ ਆਇਆ ਵੇਖੋ। ਇੰਜ ਰੱਖਣਾ ਸੈਂਟਰ ਚ ਐਵੇਂ। ਚਲੋ ਆਹਾ ਵਾਹ ਉਹ ਯਾਰ ਕੀ ਖਰਾਬ ਕੀਤਾ ਹੀ। ਮਾਂ ਦੇਖੋ ਉਸਤਾਦ ਜੀ ਇੱਕ ਮਿੰਟ ਯਾਰ, ਇੱਕ ਮਿੰਟ ਭਾ। ਇੱਕ ਦੋ ਇੱਕ ਦੋ। ਨਹੀਂ ਨਹੀਂ ਇੱਕ ਵਾਰ ਅਗਲੀ ਜਿਹੜੀ ਬਿੱਟ ਵਾ ਸਿੰਗਲ ਵਾ ਆਵੇ 1 ਐ ਮੁਬਾਰਕ ਹੋ ਉਸਤਾਦ ਜੀ, ਕੱਲ ਵਾਲਾ ਵੀ ਭੁੱਲ ਗਿਆ ਜੀ। ਉਸਤਾਦ ਜੀ ਦੇ ਹੱਥ ਦਾ ਦੇਖੋ, ਇਹਦੇ ਹੱਥ ਹੈਗੇ ਉਹ ਐ ਲੱਗਦਾ ਨਿਆਣਾ ਚੁੱਕੀ ਫਿਰਦਾ। ਉਹ ਨਾ ਪੁੱਤ ਤੂੰ ਨਾ ਸਿੱਖੋ ਕਾਕਾ। ਆ ਤੂੰ ਸੁਹਾਨਾ ਲੱਗਦਾ ਹੈ। ਓਏ ਕੰਮ ਬਹੁਤ ਔਖਾ ਹੈ, ਯਕੀਨ ਕਰ ਬਹੁਤ ਔਖਾ ਹੈ ਤੇ ਬੇਟੇ। ਪਹਿਲੇ ਕਿਆ ਮੰਨ ਲੈਂਦਾ? ਉਹ ਮੈਂ ਤਾਂ ਕਿਹਾ ਸ਼ਾਇਦ ਮੈਂ ਕਰ ਪਾਉਂਗਾ, ਪਰ ਨਹੀਂ, ਖੋਖਰਾਂ ਦੇ ਬਾਲ ਨਹੀਂ ਕੰਮ ਕਰ ਸਕਦੇ। ਅੱਛਾ ਖੋਖਰ ਦਾ ਮੈਂ ਤੈਨੂੰ ਦੱਸਾਂ, ਤੈਨੂੰ ਪਤਾ ਖੋਖਰ ਦੀ ਹਿਸਟਰੀ ਕੀ ਹੈ? ਇੱਕ ਬੜਾ ਵੱਡਾ ਗੇਮ। ਕੋਲ ਵੀ ਪੜਿਆ ਕੋਕਰ ਨਿਆਜ਼ ਬੇਗ। ਨਹੀਂ ਨਹੀਂ ਉਹ ਖੋਖਰ ਤਾਜੀ ਮਾਦਰਤ ਮੈਨੂੰ ਇੰਨਾ ਪਤਾ, ਖੋਖਰ ਇੱਕ ਰਾਜਪੂਤਾਂ ਦੀ ਗੋਦ ਆ। ਪਖਰਤ ਖੋਖਰ ਭੱਟੀ ਰਾਜਪੂਤ ਚੰਗੇਜ਼ ਖਾਨ ਸੀ। ਹਾਂਜੀ ਚੰਗੇਜ਼ ਖਾਨ 1200 ਕਿੰਨੇ ਈਸਵੀ ਚ। ਹੈਗਾ ਸੀ ਚੰਗੀ। ਚੰਗੇਜ਼ ਖਾਨ ਦਾ ਨਾਮ ਸੁਣਿਆ? ਸੁਣਿਆ, ਹਲਾਕੂ ਖਾਨ ਦਾ ਵੀ ਸੁਣਿਆ। ਉਹਦੇ ਮੁਕਾਬਲੇ ਤੇ ਅਲਾਉਦੀਨ ਸੀ ਜਿਹਨੇ ਉਹਨੂੰ ਨੱਤ ਪਾਈ ਰਹੀ। ਯਾਨੀ ਉਹ ਏਦਾਂ ਦਾ ਚੰਗੇਜ਼ ਖਾਨ ਦਾ ਇੱਕ ਹੈਬਤ ਟਾਈਪ ਨਿਜ਼ਾਮ ਸੀ। ਓਏ ਤੇ ਉਹਨੇ ਇੱਕ ਹੋਰ ਬਾਦਸ਼ਾਹ ਨੂੰ ਬਰਬਾਦ ਕਰਤਾ ਸੀ। ਉਹਦਾ ਮੁੰਡਾ ਸੀ ਇੱਕ, ਉਹਦਾ ਨਾਂ ਸੀ ਅਲਾਉਦੀਨ। ਅਲਾਉਦੀਨ ਉਹਦੇ ਮੁੰਡੇ ਨੇ ਆਪਣੇ ਪਿਓ ਨੂੰ ਕਿਹਾ ਕਿ ਮੈਂ ਇਹਦੇ ਨਾਲ ਲੜਦਾ, ਮੈਂ ਇਹਦਾ ਰਸਤਾ ਰੋਕਦਾ, ਇਹ ਜਿੱਧਰ ਮੂੰਹ ਚੁੱਕਦਾ ਉਧਰ ਜਾ ਕੇ ਫਤਹ ਕਰ ਲੈਂਦਾ ਦੀਆਂ ਲੁਧਿਆਣਾ ਦੀਆਂ ਫੌਜਾਂ। ਹਾਂਜੀ। ਉਹਦੇ ਪਿਓ ਨੇ ਕਿਹਾ ਨਹੀਂ, ਉਹ ਬਹੁਤ ਮੁੰਡਾ ਬਹੁਤ ਦਲੇਰ ਸੀ ਅਲਾਉਦੀਨ। ਪਿਓ ਦਾ ਵਿਚਾਰਾ ਨਾ ਡਰ ਕੇ ਦੌੜ ਗਿਆ, ਕੋਈ ਇਦਾਂ ਦੀ ਸਟੋਰੀ ਹੈ। ਫਿਰ ਵਿਚਾਰਾ ਫੌਤ ਹੋ ਗਿਆ ਡਰਨਾ ਹੀ। ਹਾਂਜੀ। ਅਲਾਉਦੀਨ ਨੇ ਕਿਹਾ ਮੈਂ ਨਹੀਂ ਇਹਨੂੰ ਛੱਡਣਾ। ਅਲਾਉਦੀਨ ਨੇ ਉਹਨੂੰ ਘਵਾਈ ਰੱਖਿਆ ਸਾਰੀ ਜ਼ਿੰਦਗੀ ਚੰਗੇਜ਼ ਖਾਨ। ਤੇ ਚੰਗੇਜ਼ ਖਾਨ ਇੱਕ ਟਾਈਮ ਆਇਆ ਕਿ ਉਹਨੇ ਆਪਣੇ ਪੁੱਤਰਾਂ ਨੂੰ ਕਿਹਾ, ਉਹਨੇ ਕਿਹਾ ਓਏ ਇਦਾਂ ਦਾ ਪੁੱਤ ਜੰਮੇ ਮਾਂ ਜੰਮੇ ਤੇ ਲਾਨਤ ਤੁਹਾਡੀ ਜ਼ਿੰਦਗੀ ਤੇ। ਉਹਨੇ ਆਪਣੇ ਪੁੱਤਰਾਂ ਨੂੰ ਕਿਹਾ। ਖੋਖਰਾਂ ਨੂੰ? ਮੈਂ ਤੁਹਾਨੂੰ ਦੱਸਦਾ ਅੱਗੋਂ ਖੋਖਰ ਕਿੱਥੋਂ ਆਏ ਨੇ। ਅੱਛਾ ਪੁੱਤਰਾਂ ਨੂੰ ਉਹਨੇ ਸਮੁੰਦਰ ਤੇ ਘੇਰ ਲਿਆ ਉਹਨੂੰ। ਸਮੁੰਦਰ ਦਰਿਆ ਦੇ ਕਿਨਾਰੇ ਤੇ ਨਾ, ਦਰਿਆ ਸਿੰਧ ਦੇ ਕਿਨਾਰੇ ਤੇ ਅਲਾਉਦੀਨ ਨੂੰ ਚੰਗੇਜ਼ ਖਾਨ ਦੀਆਂ ਫੌਜਾਂ ਨੇ ਘੇਰ ਲਿਆ। ਘੇਰਾ ਪਾ ਲਿਆ। ਹਾਂ ਉਹਨੇ ਕਿਹਾ ਦਰਿਆ ਸਿੰਧ 'ਚ ਨੇ ਕਿਤੇ ਛਾਲ ਮਾਰਨੀ।
ਕਰੈਕਟਰ ਨੇ ਦਰਿਆ ਸਿੰਧ 'ਚ ਛਾਲ ਮਾਰਨੀ, ਓਹ ਨਹੀਂ ਤਾਂ ਉਹਨਾਂ ਨੇ ਮਾਰ ਦੇਣਾ ਸੀ ਜਾਂ ਫੜ ਲੈਣਾ ਸੀ। ਤੇ ਦਰਿਆ ਸਿੰਧ ਪਾਰ ਕਰਕੇ ਪਰਲੀ ਸਾਈਡ ਤੇ ਨਿਕਲ ਗਿਆ। ਤੇ ਜਦੋਂ ਦਰਿਆ ਸਿੰਧ 'ਚ ਚੰਗੇਜ਼ ਖਾਨ ਇਹਨੂੰ ਤੈਰਦਾ ਵੇਖਿਆ ਨਾ, ਉਦੋਂ ਆਪਣੇ ਮੁੰਡੇ ਨੂੰ ਉਹਨੇ ਕਿਹਾ ਯਾਰ ਭਾਵੇਂ ਮੇਰਾ ਦੁਸ਼ਮਣ ਆ ਪਰ ਜੇ ਪੁੱਤ ਜੰਮੇ ਤੇ ਮਾਂ ਜਿਹਦਾ ਜੰਮੇ। ਐਂਦਾ ਦਰਿਆ ਤੇ ਵਾਹ ਅੱਗੋਂ ਖੋਖਰ ਸੁਣ ਲਾ ਨਾ, ਹਾਲੇ ਤੇ ਖੋਖਰ ਨਹੀਂ ਆਏ। ਇਹ ਖੋਖਰ ਨਹੀਂ ਸੀ ਇਹ? ਨਹੀਂ, ਨਹੀਂ ਇਹ ਤਾਂ ਭੋਖਰ ਸੀ। ਉਸ ਤੋਂ ਬਾਅਦ ਉਹ ਚਲਾ ਗਿਆ ਉੱਥੋਂ ਕਿਤੇ ਹੋਰ, ਉੱਥੇ ਫੇਰ ਇਕੱਲਾ ਰਹਿ ਗਿਆ। ਫਿਰ ਇਦਾਂ ਹੀ ਇੱਕ ਜਦੋਂ ਪਾਰ ਕਰਕੇ ਕਿਤੇ ਗਿਆ ਤੇ ਉੱਥੇ ਇਕੱਲਾ ਰਹਿ ਗਿਆ। ਤੇ ਉੱਥੇ ਅਗਲਾ ਨਿਜ਼ਾਮ ਸੀ, ਅਗਲੇ ਲੋਕ ਸੀ। ਉੱਥੇ ਇੱਕ ਕੌਮ ਸੀ ਖੋਖਰ। ਉਹ ਵੀ ਦੁਸ਼ਮਣ ਸੀਗੇ ਨਹੀਂ, ਖੋਖਰ ਸੀ ਉਹ ਉਸ ਜਿਹੜੀ ਉਹਦੀ ਦੀ ਰਿਆਸਤ ਨਾ ਉਹਦੇ ਖਿਲਾਫ ਸੀ, ਜਿਹੜੀ ਉੱਥੇ ਦੇ ਜ਼ਾਲਮ ਸੀ। ਤੇ ਦਲੇਰ ਤੇ ਨਿਜ਼ਾਮ ਆਲਾ ਖੋਖਰ ਉਹ ਰਲ ਗਏ ਅਲਾਉਦੀਨ ਦੇ ਨਾਲ। ਫਿਰ ਇੱਕ ਵਾਰੀ ਪਾਵਰ ਚ ਆ ਗਿਆ, ਯਾਨੀ ਫਿਰ ਰਿਸ਼ਤੇਦਾਰੀ ਵੀ ਕੀਤੀ ਖੋਖਰਾਂ ਨੇ। ਫਿਰ ਖੋਖਰਾਂ ਦੇ ਘਰ ਵਿਆਹ ਵੀ ਗਿਆ ਅਲਾਉਦੀਨ। ਹਾਂ, ਸਾਡਾ ਫਿਰ ਜਵਾਈ ਹੋਇਆ ਕਿ ਹਾਂ ਤੇ ਜਵਾਈ ਇੱਜ਼ਤਦਾਰਾਂ ਦੇ ਜਵਾਈ ਹੁੰਦਾ ਹੀ ਆ, ਭਾਵੇਂ ਖੋਖਰ ਹੋਵੇ, ਜੱਟ ਹੋਵੇ, ਬੱਟ ਹੋਵੇ, ਸ਼ੇਖ ਹੋਵੇ, ਸਾਰੇ ਹੁੰਦੇ ਸੀ। ਹਾਂਜੀ। ਹੁਣ ਜਿਹੜਾ ਤੁਸੀਂ ਨਾਮ ਲੈਣੇ ਅਲਾਉਦੀਨ, ਇਹ ਕੋਈ ਹਸਤੀ ਸੀਗਾ ਸਾਦਾ ਹੀ ਸੀਗੇ? ਅਲਾਉਦੀਨ ਮੈਨੂੰ ਇੰਨਾ ਕੁ ਪਤਾ ਵਾ ਬਸ ਕਿ ਇੱਕ ਗੇਮ ਹੋਈ ਸੀ। ਉਹ ਅਲਾਉਦੀਨ ਵਾਹ ਸੀ ਜਿਹਦੇ ਕੋਲੋਂ ਉਹਨੇ ਕਿਹਾ ਸੀ ਵੀ ਯਾਰ ਵਾਕਈ ਕੋਈ, ਯਾਨੀ ਮੈਂ ਜਿੱਤ ਵੀ ਗਿਆ ਨਾ ਤੇ ਤਾਂ ਵੀ ਮੈਨੂੰ ਇੰਝ ਲੱਗਦਾ ਮੈਂ ਹਾਰ ਗਿਆ ਇਹਦੇ ਕੋਲ। ਲੇਕਿਨ ਐਂਡ ਮਰਿਆ ਪਤਾ ਕਿੱਦਾਂ ਅਲਾਉਦੀਨ? ਕੁਮਾਰੀ ਬੜਾ ਨਾਂ ਸੀ ਉਹਦਾ। ਤੇ ਇੰਜ ਹੀ ਨਾ ਲੋਕੇ ਕਿਸੇ ਪਿੰਡ 'ਚ ਰਹਿ ਰਿਹਾ ਸੀ, ਕੱਲਾ ਹੀ ਜ਼ਈਫ ਹੋ ਗਿਆ ਸੀ ਤੇ ਉਹਨੂੰ ਨਹੀਂ ਪਤਾ ਲੱਗਾ ਵੀ। ਤੇ ਇੱਕ ਡਾਕੂ ਆਇਆ ਵੀ, ਚੋਰ ਇੱਕ ਨਾਰਮਲ ਸਾਦਾ ਜੀ। ਤੇ ਉਹਨੇ ਕਿਹਾ ਬਾਬਾ ਜਿਹਾ ਬੈਠਾ ਵਾ, ਨਾ ਉਹਨੇ ਸੁਣਿਆ ਸੀ ਲੇਕਿਨ ਉਹਨੂੰ ਨਹੀਂ ਸੀ ਪਤਾ ਇਹ ਉਹੀ ਹੈ। ਇਹ ਹੁਣ ਜੰਗਜੂ ਸੀ, ਮਤਲਬ ਕਿੱਥੋਂ ਆਇਆ, ਤੁਰਦਾ ਲੜਦਾ ਬਚਦਾ। ਇਹਨੇ ਚੋਰ ਨੂੰ, ਲੇਕਿਨ ਬੁੱਢਾ ਹੋ ਗਿਆ ਸੀ, ਉਹ ਜਵਾਨ ਸੀ, ਉਹਨੇ ਮਾਰਿਆ ਕੋਈ ਚੀਜ਼ ਤੇ, ਬੱਚਾ ਮਾਰਤਾ। ਲੇਕਿਨ ਜਦੋਂ ਉਹਨੂੰ ਬਾਅਦ ਚ ਪਤਾ ਲੱਗਾ ਉਹ ਕੰਮ ਵੀ ਛੱਡ ਗਿਆ ਚੋਰੀ ਦਾ, ਤੇ ਸਾਰੀ ਜ਼ਿੰਦਗੀ ਪਛਤਾਉਂਦਾ ਰਿਹਾ ਕਿ ਯਾਰ ਮੇਰੇ ਕੋਲ ਕੀ ਹੋ। ਖੋਖਰਾਂ ਨੇ ਉਹਦਾ ਸਾਥ ਦਿੱਤਾ ਸੀ। ਖੋਖਰਾਂ ਨੂੰ ਪਤਾ ਵੀ ਸੀ ਕਿ ਅੱਗੇ ਚੰਗੇਜ਼ ਖਾਨ ਆਈਆਂ ਵਾ, ਲੇਕਿਨ ਅਸੀਂ ਥੋੜੇ ਜਿਹੇ ਆ, ਫਿਰ ਵੀ ਉਹਨਾਂ ਨੇ ਕਿਹਾ ਸੀ ਅਸੀਂ ਤੇਰੇ ਨਾਲ। ਫਿਰ ਉਹਦੀ ਬਹਾਦਰੀ ਵੇਖ ਕੇ ਖੋਖਰਾਂ ਨੇ ਕਿਹਾ ਸੀ ਕਿ ਤੂੰ ਸਾਡੇ ਨਾਲ ਰਿਸ਼ਤੇਦਾਰੀ ਕਰ। ਸ਼ਾਦੀ ਨਹੀਂ ਸੀ ਨਾ ਹੋਈ ਉਹਦੀ। ਫਿਰ ਉਹਦੀ ਸ਼ਾਦੀ ਖੋਖਰਾਂ ਨਾਲ ਹੋਈ ਸੀ। ਨਹੀਂ ਤੇ ਸਾਡੀ ਉਹਨਾਂ ਦੀ ਬੱਚੇ ਬੁੱਚੇ ਅਲਾਉਦੀਨ ਦੇ ਕਾਂ। ਨਹੀਂ, ਇਹ ਨਹੀਂ ਮੈਨੂੰ ਪਤਾ। ਬੱਚੇ ਬੁੱਚੇ ਤੂੰ ਕਪੜਾ ਜੁੱਤੀ ਲੈ ਕੇ ਦੇਣਾ ਵਾ। ਮੈਂ ਤਾਂ ਕਹਿੰਦੇ ਆ ਮਿੱਠੇ ਜੰਗਜੂ ਬੰਦੇ ਜਿਹੜੇ ਨਾ, ਕਿਤੇ ਵੀ ਖੂਨ ਹੋਵੇ ਨਾ ਪਤਾ ਲੱਗਦਾ ਉਹਦੀ ਹਰਕਤਾਂ ਤੋਂ, ਇਹ ਗੱਲਾਂ ਤੋਂ। ਨਹੀਂ, ਜਲਾਲੁਦੀਨ। ਅੱਛਾ, ਜਲਾਲੁਦੀਨ, ਸੌਰੀ ਯਾਰ, ਅਲਾਉਦੀਨ ਨਹੀਂ, ਜਲਾਲੁਦੀਨ ਉਹਦਾ ਨਾਮ ਸੀ। ਉਹਦਾ ਬਾਪ ਹੁਕਮਰਾਨ ਸੀ, ਚੰਗੇਜ਼ ਖਾਨ ਨਾਲ ਲੜਿਆ, ਇਹ ਉਹ ਫੌਤ ਹੋ ਗਿਆ। ਫਿਰ ਇਹਨੇ ਨੱਕ 'ਚ ਦਮ ਹੀ ਕੀਤੀ ਰੱਖਿਆ, ਘੋੜੇ ਸਮੇਤ ਦਰਿਆ ਸਿੰਧ 'ਚ ਛਾਲ ਮਾਰਤੀ ਸੀ, ਘੋੜੇ ਸਮੇਤ। ਜੀ ਘੋੜਾ ਡੁੱਬ ਗਿਆ ਹੋਣਾ, ਘੋੜਾ ਤੈਰਨੇ ਆਉਂਦਾ ਯਾਰ ਤੂੰ ਤਾਂ ਬਹਾਦਰੀ ਚੈੱਕ ਕਰ, ਘੋੜਾ ਤਰ ਲੈਂਦਾ ਕਿ ਦਰਿਆ ਸਿੰਧ ਕੀ ਹੈ, ਦਰਿਆ ਸਿੰਧ ਤੇ ਘੋੜੇ ਨੇ ਨਸਾ ਕੇ ਘੋੜੇ ਸਮੇਤ ਹੀ ਛਾਲ ਮਾਰਤੀ ਤੇ ਤੈਰਦਾ ਪਰੇ ਨਿਕਲ ਗਿਆ। ਦਰਿਆ ਦੀ ਸਤਾਜੀ ਤੇ ਦਲੇਰੀ ਦੇਖੋ, ਉਹ ਤੇ ਸਮੁੰਦਰ ਆਦਾ। ਭਾਈ ਲਿਆਸ ਗੱਲ ਨੂੰ ਸਮਝੀਦਾ ਹੁੰਦਾ। ਜਲਾਲੁਦੀਨ ਮਕਬਰ ਇਸ ਤਰ੍ਹਾਂ ਦਾ ਉਹਦਾ ਕੋਈ ਨਾਮ ਹੈ। ਸੌਰੀ ਯਾਰ, ਮੈਂ ਪਹਿਲੇ ਐਵੇਂ ਇੰਨੀ ਦੇਰ ਉਹ ਕਹਿੰਦਾ ਰਿਹਾ ਅਲਾਉਦੀਨ। ਜਲਾਲੁਦੀਨ ਜੀ ਘੋੜੇ ਤਾਂ ਤੈਰ ਨਹੀਂ ਆਉਂਦਾ। ਉਹ ਮਿੱਠੇ ਉਦੋਂ। ਅੱਛਾ, ਕਈ ਬੰਦੇ ਵੇਖ ਰਹੇ ਨਾ ਸਾਡੇ ਵੀਰ, ਹੁਣ ਮੈਂ ਉਹਨਾਂ ਨੂੰ ਹੁਣ ਪਤਾ ਵਾ ਵੀ ਜਲਾਲੁਦੀਨ ਆ, ਤੇ ਮੈਂ ਹੁਣ ਅਲਾਉਦੀਨ ਕਹੀ ਜਾ ਰਿਹਾ, ਤੇ ਉਹ ਇਦਾਂ ਦੀ ਨਾ ਸਿਚੁਏਸ਼ਨ 'ਚ ਪਤਾ ਖੇਡਣਾ। ਉਹ ਯਾਰ ਪਾਗਲਾ, ਓਏ ਯਾਰ ਕਿਹੜਾ ਸ਼ੋਅ ਕਰਨ ਦਿਆ ਯਾਰ, ਟੀਵੀ ਤੇ ਬੈਠਾ ਗਲਤ ਦੱਸੀ ਜਾਂਦੇ ਆ। ਉਹ ਜਲਾਲੁਦੀਨ ਸੀ ਯਾਰ। ਜਲਗੜੇ ਬੁੱਢੀ ਨੂੰ ਕਹੀ ਤੂੰ ਕੀ ਕਰੀ ਜਾਂਦੀ ਹੈ, ਤੂੰ ਤੇ ਤੈਨੂੰ ਚਾਹ ਗਰਮ ਕਰਕੇ ਲਿਆ ਲੈ। ਉਹ ਜਲਾਲੁਦੀਨ ਕਹੀ ਜਾਂਦੇ, ਉਹ ਅਲਾਉਦੀਨ ਕਹੀ ਜਾਂਦੇ ਜਲਾਲੁਦੀਨ। ਓਏ ਜਲਾਲੁਦੀਨ ਹੋਇਆ ਕਿੱਥੇ, ਇਹਦੀ ਮੇਲ ਮੂਲ ਕਿੱਥੇ ਹੈ ਜਿਹੜੀ ਕਰਦਾ ਜੇ ਡੰਗਰ ਜਿਹਾ ਬਹਿ ਜਾਂਦਾ ਸ਼ੋਅ ਕਰਨ ਇੱਥੇ। ਪਤਾ ਪੌਣਾ ਘੰਟਾ ਹੋ ਗਿਆ, ਪਤਾ ਹੈਗਾ ਨਹੀਂ ਹਿਸਟਰੀ ਦਾ ਐਵੇਂ। ਅੱਛਾ, ਜਲਾਲੁਦੀਨ ਅਲਾਉਦੀਨ ਕਹੀ ਜਾਂਦੇ ਆ। ਤੂੰ ਚਾਹ ਠੰਡੀ ਦਿੱਤੀ, ਦੋ ਗੱਲਾਂ ਪੁੱਠੀਆਂ ਦੱਸੀ ਜਾ ਰਿਹਾ। ਦਿਮਾਗ ਖਰਾਬ ਏਦਾਂ ਵਿਚਾਰੇ ਨੇ ਕਈ ਜਾਣ ਹੁੰਦਾ। ਓਕੇ ਆਈ ਅਪੋਲੋਜੀਜ਼। ਨਹੀਂ, ਮੈਂ ਉਹਦਾ ਨਾਮ ਸੀ ਜਲਾਲੁਦੀਨ। ਜੋ ਕੀ ਮਿੱਠੇ ਉਦੋਂ ਜਿਹੜੇ ਜਾਨਵਰ ਹੁੰਦੇ ਨੇ ਥੱਲੇ ਘੋੜੇ, ਉਹ ਵੀ ਵਫਾ ਵਾਲੇ ਹੁੰਦੇ ਸੀ ਯਾਰ। ਤੇ ਯਾਰ ਹੁਣ ਘੋੜਾ ਕਿਤੇ ਮੇਰੇ ਸੁਣਾਗਾ, ਹੁਣ ਲੈਟਰ ਪਾੜ ਦਿੰਦਾ ਘੋੜਾ, ਤੇ ਖਾਤਰੀ ਤੋੜ ਤੱਕ ਪਹੁੰਚਾਉਂਦਾ। ਹੋ ਸਕਦਾ ਘੋੜੇ ਨੇ ਸ਼ਿਕਾਰ ਭਰ ਲਈ ਹੋਵੇ। ਮੈਨੂੰ ਇਸ ਘੋੜੇ ਸਮੇਤ ਛਾਲ ਮਾਰੀ, ਘੋੜੇ ਤਾਂ ਤੈਰਨਾ ਹੀ ਨਹੀਂ ਆਉਂਦਾ। ਲਓ ਜੀ, ਜਾਨਵਰਾਂ ਸਾਰਿਆਂ ਨੂੰ ਆਉਂਦਾ ਹੀ ਤੈਰਨਾ। ਮੇਰੀ ਗੱਲ ਸੁਣ, ਇਹ ਨੇਚਰ ਹੁੰਦੀ, ਫਿਤਰਤ ਜਾਨਵਰਾਂ 'ਚ। ਤੂੰ ਮੱਛਲੀ ਛੋਟੀ ਜੀ ਲੈ, ਲਿਫਾਫਾ ਨਹੀਂ ਜਿਹੜਾ ਇੱਥੋਂ ਮਿਲਦਾ ਅਮੀਪੁਰ ਬਾਜ਼ਾਰੋਂ, ਲਿਫਾਫੇ 'ਚ ਟੰਗੀਆਂ 20-25 ਰੁਪਏ ਦੀ ਹਨਾ, ਉਹ ਮੱਛਲੀ ਲੈ ਆ। ਹੁਣ ਉਹ ਕੋ ਸਮੁੰਦਰ ਦਰਿਆ 'ਚ ਤਾਂ ਨਹੀਂ ਨਾ ਹੈਗੀ, ਨਹੀਂ ਤੂੰ ਉਹਨੂੰ ਕੱਢ ਕੇ ਤੂੰ ਉਹਨੂੰ ਦਰਿਆ 'ਚ ਛੱਡ ਦੇ, ਉਹ ਡਿੱਗਦੇ ਤੈਰਨ ਲੱਗ ਪਊਗੀ। ਨਹੀਂ ਯਾਰ, ਤੈਰਨ ਲੱਗ ਪਊਗੀ। ਉਹ ਕਿੱਦਾਂ ਤੈਰਨ? ਭਾਜੀ ਉਹਨੂੰ ਕੁਦਰਤ ਨੇ ਸਿਖਾਇਆ ਵਾ, ਨੇਚਰ।
ਇਹ ਕਿਦਾਂ ਹੋ ਸਕਦਾ ਮੈਂ ਤੁਸੀਂ ਐਂ ਕਰਕੇ ਛੁੱਟੀ ਤੈਰਨ ਲੱਗ ਉਹ ਤੈਰਨ ਲੱਗ ਪੈਂਦੀ ਆ, ਉਹਨੂੰ ਕਿਹਨੇ ਸਿਖਾਇਆ? ਮੱਛਲੀ ਤੈਰਨ ਲੱਗ ਪੈਂਦੀ, ਨਵੇਂ ਸਮੁੰਦਰ ਸਿਰ ਤੋਂ ਉੱਥੇ ਤੈਰਨ ਲੱਗ ਪਏਗੀ। ਆਹੋ। ਹਾਲਾਂਕਿ ਉਹਨੂੰ ਤਾਂ ਡੁੱਬ ਕੇ ਮਰ ਜਾਣਾ ਚਾਹੀਦਾ, ਹੁਣ ਤਾਂ ਸਿਖਾਇਆ ਹੀ ਨਹੀਂ ਕਿਸੇ ਨੇ। ਤਾਂ ਉਹਦੇ ਇੰਨੇ ਕੁ ਛਾਪਰ ਚ ਕੁੱਤਾ ਨਹੀਂ ਕੁੱਤਾ ਜਿਹੜਾ ਹੁੰਦਾ, ਜਿਸ ਕੇ ਕੁੱਤਾ ਤਾਂ ਜਿਸ ਨਹੀਂ ਕੁੱਤਾ ਜਿਹੜਾ ਹੁੰਦਾ, ਹਾਂਜੀ ਇਹਨੂੰ ਤੂੰ ਦਰਿਆ 'ਚ ਸਿੱਟ ਦੇ, ਕਦੀ ਦੇਖੀ ਇਹਦੀ ਇੰਨੀ ਕੁ ਧੌਣ ਬਾਹਰ ਹੋ ਗਈ ਥੱਲੇ ਲੱਤਾਂ ਨਾਲ ਤੈਰਦਾ। ਔਰ ਤੁਹਾਨੂੰ ਪਤਾ ਥੱਲੋਂ ਮਗਰਮੱਛ ਤੇ ਬੈਠਾ ਹੁੰਦਾ, ਮੈਂ ਕਹਿੰਦਾ ਕਿਤੇ ਵੀ ਨਹੀਂ ਬੈਠਾ ਹੁੰਦਾ ਮਗਰਮੱਛ ਥੱਲੇ, ਮਤਲਬ ਕਿ ਅੱਲਾ ਮਾਫੀ ਦੇਵੇ ਕਿਤੇ ਇਹਨੇ ਥੱਲੋਂ ਮਗਰਮੱਛ ਕਰਾਇਆ ਹੁੰਦਾ, ਮਗਰਮੱਛ ਲਾ ਕੇ ਆਉਂਦਾ। ਮਗਰਮੱਛ ਕਰਾਇਆ ਹੁੰਦਾ। ਕਰਾਇਆ ਹੁੰਦਾ। ਤਾਂ ਸਮੁੰਦਰ 'ਚ ਕਿਹੜੇ ਮਗਰਮੱਛ ਕਿਤੇ ਉੱਪਰ ਕਰੀਮ ਤੇ ਪੈ ਪਾਈਆਂ ਲੋਕਾਂ ਨੇ ਮਗਰਮੱਛਾਂ। ਬਹਰਹਾਲ ਮੈਂ ਘੋੜਾ ਬਾਹਰ ਹਾਲ ਤੈਨੂੰ ਕਹਿ ਰਿਹਾ ਕੁਕੜੀ ਨੂੰ ਸਿੱਟ ਦੇ। ਹਾਂ ਮੈਂ ਬਤਖ ਲੈ, ਬ- ਬਤਖ ਜਿਹੜੀ ਹੁੰਦੀ ਹਾਂਜੀ ਕਿੱਡੀ ਸਮੂਥ, ਜਿਵੇਂ ਐ ਗਿੰਬਲ ਤੇ ਲੱਗੀ ਹੈ, ਹਾਂ ਐ ਜਾ ਰਹੀ ਹੁੰਦੀ, ਲੇਕਿਨ ਉਹ ਜਾ ਨਹੀਂ ਰਹੀ ਹੁੰਦੀ, ਥੱਲੇੋਂ ਕੁਝ ਕਰ ਰਹੀ ਹੁੰਦੀ ਐਟਮ। ਉਹਦੇ ਪੈਰ ਐ ਹਾਂਜੀ ਬਤਖ ਤਾਂ ਜਾਨਵਰ ਹੀ ਪਾਣੀ ਦਾ ਹਾਂਜੀ, ਉਹਨੂੰ ਕਿਹਨੇ ਕਿਹਾ? ਹੁਣ ਮੁਰਗੀ ਨੂੰ ਤੂੰ ਐ ਫੜ ਲਾ ਸਿੱਧੀ ਧੌਣ ਅੱਗੇ ਕਰਕੇ, ਮੁਰਗੀ ਨੂੰ ਇੰਜ ਕਰੀ ਜਾ, ਧੌਣ ਨਹੀਂ ਇੰਜ ਕਰੂਗਾ, ਇੰਜ ਹੋਈ ਜਾਊਗੀ, ਹਾਂ ਤੇ ਆਹ ਧੌਣ ਨਹੀਂ ਇੰਜ ਜਾਊਗੀ। ਉਹ ਹਾਂ ਤੈਨੂੰ ਅੱਗੇ ਦੱਸਿਆ ਨਹੀਂ, ਉਹਦੀ ਧੌਣ ਤੇ ਕੈਮਰੇ ਲਾ ਕੇ ਸ਼ੂਟ ਕਰਦੇ ਰਹੇ ਨੇ ਗਿੰਬਲ ਬਣਾ ਕੇ ਮੁਰਗੀ। ਹੈ ਹਾਂ ਲੇਕਿਨ ਘੋੜਾ ਗਿੰਬਲ ਮੁਰਗੀ ਤੋਂ ਹੀ ਬਣੀ ਆ ਦੇਖ ਕੇ। ਅੱਛਾ ਜੀ। ਲੇਕਿਨ ਉਸਤਾਦ ਜੀ ਘੋੜਾ ਨਹੀਂ ਤੈਰਦਾ। ਇੱਕ ਮਿੰਟ ਯਾਰ ਬੇਟੇ ਉਸਤਾਦ ਜੀ, ਤੁਸੀਂ ਕਹਿੰਦੇ ਕਿ ਤੁਸੀਂ ਇੱਥੇ ਜੋ ਮਰਜ਼ੀ ਕੀ ਜੋ ਗੁੰਬਲ ਕਿੰਨੇ ਵੇਖ ਕੁਕੜੀ ਵਾਲਾ ਵੇਖ ਕੇ ਬਣਾਈ? ਤੂੰ ਕਦੇ ਜਾਣ ਦਿਓ ਕੁੱਕੜ, ਤੁਸੀਂ। ਓਏ ਗੱਲ ਸੁਣ ਲੈ, ਤੂੰ ਕੁੱਕੜ ਫੜਨਾ ਵਾ, ਹਾਂਜੀ ਕੁੱਕੜੀਆਂ ਫੜ ਲੈਣੀ, ਹਾਂਜੀ। ਐ ਫੜ ਲਈ, ਇੱਥੇ ਉਹਦੀ ਧੌਣ ਸਾਹਮਣੇ ਨੂੰ ਆਉਣ, ਤੂੰ ਹਲਕਾ ਹਲਕਾ ਇੰਜ ਕਰਨਾ ਤੇ ਉਹਦੀ ਧੌਣ ਵੇਖਣੀ, ਉਹਦੀ ਧੌਣ ਫਿਕਸ ਰਹੇਗੀ, ਸਿਰਫ ਉਹ ਪਿੱਛੋਂ ਇੰਜ ਹੋਈ ਜਾਏਗੀ। ਉਹ ਤਜਰਬਾ ਕਰ ਲਿਆ, ਹਾਂਜੀ। ਉਸ ਤੋਂ ਬਾਅਦ ਤੂੰ ਉਹਨੂੰ ਇੰਜ ਕਰ, ਉਹਦੀ ਧੌਣ ਸਿੱਧੀ ਰਹੇਗੀ, ਉਹ ਧੌਣ ਤੋਂ ਪਿੱਛੋਂ ਜਿਹੜੀ ਉਹਦੀ ਚੁੰਝ ਉਹਦੀ ਅੱਗੋਂ ਮੂੰਹ ਉਹਦਾ ਸਿੱਧਾ ਰਹੇਗਾ, ਧੌਣ ਤੋਂ ਪਿੱਛੋਂ ਇੰਜ ਕਰਦੀ ਰਹੇਗੀ, ਤੇ ਤੂੰ ਹੈਰਾਨ ਹੋ ਜਾਣਾ, ਤੂੰ ਕਹਿਣਾ ਇਹ ਕੀ ਕਰ ਰਹੀ ਹੈ? ਠੀਕ ਆ, ਉਹ ਗੋਰੇ ਨੇ ਵੇਖੀ, ਉਹਨੇ ਕਿਹਾ ਯਾਰ ਅਸੀਂ ਕੈਮਰੇ ਲੈ ਕੇ ਜਾਂਦੇ ਆ, ਅਸੀਂ ਇੰਜ ਕਰਦੇ ਆ। ਉਹਨੇ ਮੁਰਗੀ ਫੜੀ, ਮੁਰਗੀ ਦੇ ਸਿਰ ਤੇ ਉਹਨੇ ਛੋਟਾ ਜਿਹਾ ਕੈਮਰਾ ਲਾਤਾ, ਕੈਮਰਾ ਲਾ ਕੇ ਉਹਦੀ ਤਾਰ ਉਹਨੇ ਪਾ ਕੇ ਉਹਦੇ ਥੱਲੇ ਉਹਦੀ ਪਰਾਂ ਚੋਂ ਕੱਢ ਕੇ ਪਿੱਛੋਂ ਉਹਨੇ ਰਿਕਾਰਡਰ 'ਚ ਦੇ ਕੇ ਉਹਨੇ ਫੜ ਕੇ ਉੱਥੇ ਸ਼ੂਟ ਕੀਤਾ, ਉਹ ਬਿਲਕੁਲ ਇੰਜ ਸਟੇਬਲ ਆਇਆ। ਉਹਨੇ ਕਿਹਾ ਉਸਤਾਦ ਜੀ ਗਿੰਬਲ ਫੜेंगे। ਵਾਹ ਮੈਂ ਇੱਕ ਹਿਸਾਬ ਲਾਇਆ, ਓਕੇ ਭਾਈ। ਵਾਹ ਵਾਹ ਵਾਹ। ਗੋਰੇ ਵਰਗਾ ਵਿਹਲਾ ਬੰਦਾ ਮੈਂ ਨਹੀਂ ਵੇਖਿਆ। ਇਹ ਘਰ ਗਿਆ ਹੀ ਨਹੀਂ, ਗੋਰਾ ਘਰ ਨਹੀਂ ਗਿਆ, ਕਦੀ ਵੇਖੀ ਗਿਆ ਯਾਰ ਵੀ ਆ ਚੀਜ਼ ਬਾਜ ਐ ਉੱਡ ਡਿਆ, ਇਹ ਤੇਰਾ ਜਹਾਜ਼ ਨਾ ਬਣਾਈਏ, ਇਹ ਮੱਛਲੀਆਂ ਉੱਡ ਰਹੀਆਂ ਤੇਰਾ ਕਸ਼ਤੀ ਨਾ ਬਣਾਈਏ, ਮੁਰਗੀਆਂ ਜੇ ਹੋਣੇ ਗਿੰਬਲ ਵਾਲੇ। ਗੋਰਾ ਘਰ ਗਿਆ ਹੀ ਨਹੀਂ, ਗੋਰਾ ਵਿਹਲਾ ਫੰਡਰ ਵਾ, ਦੇਖੀ ਗਿਆ ਵੀ ਇੱਧਰ ਕੀ ਹੋਣ ਡਿਆ, ਇੱਧਰ ਕੀ ਹੋਣ ਡਿਆ। ਗੋਰੇ ਨੇ ਬੜੇ ਲੇਕਿਨ ਉਹਦਾ ਮੁਰਗੀ ਦੇ ਘਰ ਵਾਲਾ ਸੀ ਨਾ, ਮੁਰਗਾ ਉਹ ਬੜਾ ਸ਼ੌਕਾ ਸੀ। ਉਹਨੇ ਕਿਹਾ ਕੈਮਰਾ ਸਾਡੇ ਕੋਲ ਆ ਗਿਆ, ਉਹਨਾਂ ਭਾਈ ਮਿਹਨਤ ਕੀਤੀ, ਉਹਨਾਂ ਫਿਰ ਆਪਣਾ ਚੈਨਲ ਬਣਾਇਆ। ਉਹ ਨਹੀਂ ਯਾਰ ਭਾ, ਉਹ ਉਸਤਾਦ ਜੀ ਸ਼ੂਟ ਕਰਦੇ ਨੇ ਖੁੱਡਿਆਂ 'ਚ। ਉਸਤਾਦ ਜੀ ਤੁਸੀਂ ਗੱਲ ਨਹੀਂ ਸਮਝੇ। ਉਸਤਾਦ ਜੀ ਨੇ ਕੀ ਕਿਹਾ ਵਾ? ਉਹ ਕਹਿੰਦੇ ਗਿੰਬਲ। ਉਸਤਾਦ ਜੀ ਮੈਨੂੰ ਗੱਲ ਦੱਸੋ, ਗਿੰਬਲ ਉਹਦੇ ਨਾਂ ਕਿੱਦਾਂ ਦੇਣ ਚ ਲੈ ਕਿਉਂ ਨਾ ਫਿਰ ਉਸ ਟਾਈਮ ਗਿੰਬਲ ਹੀ ਕਹਿ ਤਾ ਕਿ ਮੈਂ ਗਿੰਬਲ ਬਣਾਉਣੀ। ਯਾਰ ਤੂੰ ਉਹ ਇਹ ਵੀ ਕਹਿ ਸਕਦਾ ਸੀ ਕਿ ਯਾਰ ਮੈਂ ਹੈਂਡੀ ਕੈਮਰਾ ਬਣਾਉਣਾ ਵਾ, ਮੈਂ ਵੀਡੀਓ ਜਿਹੜਾ ਫਿਲਮਾਂ 'ਚ ਆ ਬਣਦਾ। ਤੋੜੋ ਮਕਾਓ ਤੁਸੀਂ ਇਹ ਵੇਖਦੇ ਕਿ ਅੰਗਰੇਜ਼ ਹਾਸ਼ੀ ਵੇਖੀ ਜਾਂਦੇ ਆ। ਅੰਗਰੇਜ਼ ਨੇ ਵੇਖਿਆ ਵੀ ਇੱਥੇ ਮੁਰਗੀ ਨੂੰ ਇੰਜ ਬੜੇ ਚੁੱਕਿਆ ਉਹਨੇ ਕਿਹਾ ਇਹ ਲੈਂਦੇ ਨਹੀਂ, ਇਹ ਕੱਢ ਕੇ ਨਹੀਂ ਗਿਆ, ਮੁਰਗੀ ਹੋ ਕੇ ਗਿਆ ਮਕਾਨਾ। ਅੰਗਰੇਜ਼ ਘਰ ਗਿਆ ਹੀ ਨਹੀਂ, ਉਹਨੇ ਵੇਖਿਆ ਯਾਰ ਵੀ ਅੰਗਰੇਜ਼ ਨਹੀਂ ਘਰ ਗਿਆ, ਅੰਗਰੇਜ਼ ਨਹੀਂ ਸੁੱਤਾ, ਤੇ ਤੁਸੀਂ ਅੱਜ ਹਜ਼ਾਰਾਂ ਫੈਸਿਲਿਟੀਆਂ ਜਿਹੜੀਆਂ ਯੂਜ਼ ਕਰ ਰਹੇ ਹੋ। ਵਾਹ ਵਾਹ। ਨਹੀਂ ਤੇ ਤੂੰ ਅੱਜ ਵੀ ਕਿਤੇ ਖੂਹਾਂ ਤੋਂ ਪਾਣੀ ਭਰਦੇ ਹੋਣਾ ਸੀ ਬੇਟਾ, ਬਾਲਟੀਆਂ ਭਰ ਲਿਆਉਣੀਆਂ ਸੀ ਤੂੰ। ਮਜ਼ਾ ਆਉਣਾ ਸੀਗਾ, ਅਸੀਂ ਕਾਰ ਸਹੀ ਇਹ ਸੀ। ਹੁਣ ਭਰ ਲਿਆ, ਪਟਾ ਦੇ ਮੋਟਰ। ਅੰਗਰੇਜ਼ ਨੇ ਅਗਰ ਸਾਨੂੰ ਸਹੂਲਤਾਂ ਦਿੱਤੀਆਂ, ਅੰਗਰੇਜ਼ ਨੇ ਸਾਨੂੰ ਸੋਲ ਵੀ ਕਰਤਾ ਵਾ। ਅੰਗਰੇਜ਼ ਸਾਡੀਆਂ ਖੱਲੀਆਂ ਨੂੰ ਪੈ ਗਿਆ, ਅੰਗਰੇਜ਼ ਨੇ ਸਾਨੂੰ ਨਹੀਂ ਅੰਗਰੇਜ਼ ਨੇ ਵਰਦਸ਼ ਵਾਲੀਆਂ ਮਸ਼ੀਨਾਂ ਵੀ ਬਣਾਈਆਂ ਨੇ, ਅੰਗਰੇਜ਼ ਨੇ ਦੌੜਨ ਵਾਲੀ ਮਸ਼ੀਨ ਵੀ ਬਣਾਈ ਆ। ਅੰਗਰੇਜ਼ ਨੇ ਇਹ ਵੀ ਦੱਸਿਆ ਕਿ ਇੰਜ ਐਕਸਰਸਾਈਜ਼ ਕਰੋ। ਅੰਗਰੇਜ਼ ਨੇ ਜਿਮ ਵੀ ਬਣਾਏ, ਉਹ ਵੀ ਕਰੋ ਨਾਲ। ਅੰਗਰੇਜ਼ ਨੇ ਖਰਾਬ ਕਰਨ ਵਾਲੀਆਂ, ਬੋਡੀ ਖਰਾਬ ਕਰਨ ਵਾਲੀਆਂ ਸਸਤੀਆਂ ਬਣਾਤੀਆਂ, ਪਾਈਪਾਂ ਸੋਲੀਆਂ, ਔਰ ਸੈੱਟ ਕਰਨ ਵਾਲੀਆਂ ਲੱਖਾਂ ਬਣਾਤੀਆਂ। ਇਹ ਅੰਗਰੇਜ਼ ਦੀ ਚਾਲ ਆ। ਅੰਗਰੇਜ਼ ਦਾ ਪਲਾਨ ਤਾਂ ਮੈਂ ਨਹੀਂ ਹੋਣਾ ਵੀ ਜਿੱਥੇ ਦੇਖਿਆ ਨਾ ਵਕੀਲ ਲੰਗਦਾ ਦੇਖ ਲੈ ਜੀ, ਅੰਗਰੇਜ਼ ਦੇਖੀ ਗਿਆ ਵਾ, ਉੱਥੇ ਵਕੀਲ ਨੂੰ ਵੇਖੀ ਗਿਆ, ਮੁੜ ਕੇ ਉਹਨਾਂ ਇਸ ਕਿਸਮ ਦਾ ਝੋਲਾ ਜਿਹਾ ਬਣਾਤਾ। ਯਾਰ ਅੰਗਰੇਜ਼ ਘਰ ਹੀ ਨਹੀਂ ਗਿਆ, ਹਰ ਸ਼ਹਿਰ ਹੀ ਅੰਗਰੇਜ਼ ਦੇਖੀ ਗਿਆ ਵਾ। ਉਹਨੇ ਵੇਖਿਆ ਯਾਰ ਇੰਜ ਕਰਕੇ ਸੱਪ ਫਿਰਨ ਡਿਆ, ਉਹਨੇ ਉਦਾਂ ਦੀ ਉਹ ਤਿਆਰ ਕਰ ਲਿਆ, ਉਹ ਘਾਹ ਹੀ ਕੱਟਣ ਦੀ ਮਸ਼ੀਨ ਬਣ ਗਈ ਹੈ। ਅੰਗਰੇਜ਼ ਦੇਖੀ ਗਿਆ, ਹਾਂ ਪਰਿੰਦਾ ਵੇਖ ਲਿਆ ਜਿਹਨੇ ਜਹਾਜ਼ ਬਣਾਤਾ। ਉਹੀ ਮੈਂ ਕਹਿਣਾ ਚੀਲ ਉੜਦੀ ਵੇਖੀ ਐ ਥੱਲੇ ਵੇਖੀ ਗਿਆ। ਉਹਨੇ ਲੈਂਸ ਬਣਾਇਆ ਅਕਾਬ ਦਾ, ਵੇਖ ਕੇ ਅਕਾਬ ਕਿੱਥੋਂ ਕਿੰਨੇ ਕਿਲੋਮੀਟਰ ਤੋਂ ਬੈਠਾ ਸਮੁੰਦਰ ਦੇ ਵਿੱਚ ਮੱਛਲੀ ਦੇਖ ਲੈਂਦਾ। ਹਾਂਜੀ ਉਹਨੇ ਕਿਹਾ ਵੀ ਇਹ ਅਸੀਂ ਕਿੱਦਾਂ ਦੇਖਦਾ, ਉਹਨੇ ਕਿਹਾ ਇੱਕ ਲੈਂਸ ਬਣਾਓ ਕੈਮਰੇ ਦਾ। ਉਹਨੇ ਜ਼ੂਮ ਲੈਂਸ ਬਣਾਇਆ, ਅਕਾਬ ਦੀ ਅੱਖ ਦੇਖ ਕੇ ਉਹਨੇ ਜ਼ੂਮ ਲੈਂਸ ਬਣਾਇਆ ਕਿ ਉੱਥੋਂ ਖਲੋ ਕੇ ਤੂੰ ਜ਼ੂਮ ਲੈਂਸ ਇੰਜ ਕਰੀ ਜਾ ਸਿੱਧਾ ਸਮੁੰਦਰ ਦੇ ਵਿੱਚ। ਇਹਨਾਂ ਚੀਜ਼ਾਂ ਤੋਂ ਵੇਖ ਕੇ ਉਹ ਆਈਡੀਆ ਆਉਂਦਾ ਵਾ। ਜਦੋਂ ਹੁਣ ਅਕਾਬ ਤੋਂ ਇਲਾਵਾ ਹੋਰ ਕਿਸੇ ਜਾਨਵਰ ਦੀ ਅੱਖ ਨਹੀਂ ਸੀ ਹੈਗੀ ਏਡੀ ਸਪੀਡ ਵਾਲੀ। ਉਹ ਨਹੀਂ ਭਾਈ, ਜਦੋਂ ਕਾਬ ਉੱਥੋਂ ਇੰਜ ਕਰਕੇ ਐ ਮੱਛੀ ਚੁੱਕਣ ਆਇਆ ਨਾ, ਮੱਛੀ ਨੇ ਕਿਹਾ ਕੋਈ ਵੇਖਣ ਨਾ ਪਿਆ, ਕਹਿੰਦਾ ਨਹੀਂ ਅੰਗਰੇਜ਼ੀ ਵੇਖਣ ਡਿਆ ਕੋਈ ਨਹੀਂ। ਹੁਣ ਪਤਾ ਨਹੀਂ ਅੰਗਰੇਜ਼ ਨੇ ਉਸਤਾਦ ਜੀ ਇਹਦਾ ਸਟਿਲ ਕੈਮਰਾ ਵਾ,
ਜਸ਼ੀਕਾ ਮੁਸਲਮਾਨਾਂ ਨੇ ਵੀ ਕੀਤੀ। ਤੇਰਾ ਅੱਬਾ ਮਹੱਲੇ 'ਚ ਹੀ ਫਿਰਨ ਦਿਆ ਸੀ ਤੇਰੀ ਪੈਦਾਇਸ਼ ਤੋਂ ਪਹਿਲੇ, ਹਾਂ ਤੇਰੀ ਪੈਦਾਇਸ਼ ਤੋਂ ਸਾਲ ਕੁ ਪਹਿਲੇ ਹਾਂਜੀ ਮਹੱਲੇ 'ਚ ਫਿਰਨ ਦਿਆ ਸੀ। ਕੋਲੀ ਮੱਲੇ ਚ ਹੋਣਾ। ਉਹਨੇ ਕੋ ਬਾਂਦਰ ਦੇਖੇ ਦੋ ਚਾਰ ਉੱਤੇ ਉਛਲਦੇ, ਉਹਨੇ ਕਿਹਾ ਯਾਰ ਇਹ ਕੀ ਕਰ ਰਹੇ, ਚੁੱਪ ਹੀ ਨਹੀਂ ਕਰ ਰਹੇ, ਹਟ ਹੀ ਨਹੀਂ ਰਹੇ। ਨਸ਼ਾ ਘਰ ਗਿਆ ਵਾ, ਹਾਂਜੀ ਅੱਲਾ ਨੇ ਖੁਸ਼ੀ ਦਿਖਾਤੀ। ਪ੍ਰੈਕਟੀਕਲ ਕੀਤਾ ਨਾ। ਯਾਨੀ ਕਿ ਯਾਰ ਮੈਂ ਚੁੱਪ ਕਰ ਗਿਆ ਇਸ ਗੱਲ ਤੋਂ। ਨਹੀਂ ਇਹ ਨਹੀਂ ਚੁੱਪ ਬਾਹਰ ਗਿਆ ਗੱਲ ਤੇ ਸਮਝ ਨਹੀਂ, ਤੈਨੂੰ ਸਮਝ ਆਈ ਹੈ ਕਿ ਬਾਂਦਰਾਂ ਦੇ ਵੇਖ ਕੇ ਤੂੰ ਆਇਆ। ਆਈਡੀਆ ਹੁੰਦੇ ਨੇ ਆਈਡੀਆ ਹੈ। ਮਿੱਠਾ ਜੀ, ਆਈਡੀਆ ਆਇਆ। ਇਹ ਆਈਡੀਆ ਨਹੀਂ, ਇਹ ਤੁਸੀਂ ਮੈਨੂੰ ਫੈਮਿਲੀ ਦੀ ਗਾਲ ਕੱਢੀ ਹੈ। ਫੈਮਿਲੀ ਕਹਿੰਦਾ ਕੀਤਾ ਮੈਨੂੰ। ਉਹ ਯਾਰ ਤੈਨੂੰ ਐਗਜ਼ਾਮਪਲ ਦਿੱਤੀ ਆ। ਉਸਤਾਦ ਜੀ ਨੇ ਅੱਲਾ ਨੇ ਖੁਸ਼ੀ ਵਿਖਾ ਲਈ ਤੇ ਤੁਸੀਂ ਕਹਿੰਦੇ ਗੰਦਾ ਤੇਰਾ ਕੀਤਾ। ਅੱਬਾ ਆਹੋ ਤੁਹਾਡੇ ਘਰ ਗਿਆ, ਹਾਂ, ਆਪਣੇ ਹੀ ਘਰ ਗਿਆ। ਮੇਰਾ ਕੋ ਮੇਰੇ ਘਰ ਕਦੋਂ ਜਾਊਗਾ ਯਾਰ? ਅਸੀਂ ਕਿਸੇ ਦੇ ਘਰ ਨਹੀਂ ਜਾਂਦੇ। ਜੋ ਕੋਈ ਸਾਡੇ ਘਰ ਨਾ ਆਵੇ, ਅਸੀਂ ਕਿਸੇ ਦੇ ਘਰ ਨਾ ਜਾਈਏ ਯਾਰ। ਤੂੰ ਆਪਣੇ ਘਰ ਜਾਂਦਾ ਡੇਲੀ ਇੱਥੋਂ। ਅਲਹਮਦੁਲਿਲਾ ਮੇਰਾ ਘਰ ਵਾ। ਤੇ ਏਦਾਂ ਹੀ ਤੇਰੇ ਪਿਤਾ ਘਰ ਸੀ, ਉਹ ਤੂੰ ਸਮਝ ਨਹੀਂ ਆਉਂਦੀ। ਯਾਰ ਆਪਣੇ ਘਰ ਜਾਵੇ। ਲਓ ਉਦੋਂ ਉਹਦਾ ਆਪਣਾ ਘਰ ਸੀ, ਤੂੰ ਹੈ ਨਹੀਂ ਸੀ ਦੁਨੀਆ ਤੇ। ਮੈਂ ਕਿੱਥੇ ਸੀ? ਸਾਨੂੰ ਘਰੋਂ ਕੱਢਤਾ। ਤੈਨੂੰ ਉਹ ਬਾਂਦਰਾਂ ਦੇ ਵਿੱਚ ਦੇਖ ਰਿਹਾ ਸੀ। ਅੱਛਾ ਸਾਜੀ ਤੁਸੀਂ ਕੈਟਾਗਰੀ ਦੇ ਹਿਸਾਬ ਨਾਲ ਦੇਖ ਕੇ ਕਹਿੰਦੇ ਆ ਜੀ ਜੀ ਸਾਜੀ ਮੇਰੀ ਦੱਸੀ ਉਹਦਾ। ਹਾਂਜੀ ਹਾਂ, ਦੱਸਦਾ। ਨਹੀਂ ਤੂੰ ਉਹਦੇ ਕੋਈ ਗੱਲ ਹੀ ਨਹੀਂ ਕੀਤੀ, ਉਹਨੇ ਦੱਸਿਆ। ਉਹ ਤਾਂ ਉਦੋਂ ਦਾ ਭੁੜਕੀ ਜਾਂਦੇ ਆ ਆਹ ਕਿ ਅੰਗਰੇਜ਼ ਵਿਹਲਾ ਬੈਠਾ ਨੇ, ਅੰਗਰੇਜ਼ ਘਰ ਨਹੀਂ ਗਿਆ, ਅੰਗਰੇਜ਼ ਇਹੀ ਕੁਛ ਕਰਦਾ ਰਿਹਾ, ਅੰਗਰੇਜ਼ ਛੁੱਟਾ ਨਹੀਂ, ਅੰਗਰੇਜ਼ ਨੂੰ ਹੋਰ ਕੋਈ ਕੰਮ ਨਹੀਂ। ਨਹੀਂ ਤੁਸੀਂ ਹਰ ਕੰਮ ਦੇ ਪਿੱਛੇ ਕਿਤੇ ਕੋਈ ਥੀਮ ਹੁੰਦਾ ਵਾ। ਵਾਹ ਵਾਹ। ਥੀਮ ਹੁੰਦਾ। ਇੱਕ ਦੀ ਚੀਜ਼ ਆਜ਼ਾਦ ਕਰ ਲਈ, ਗੋਰਾ ਹੱਟ ਡਿਆ ਵੀ ਉੱਥੇ ਸਾਰਾ ਕੁਝ। ਇੱਥੇ ਗੋਰੇ ਨੇ ਦੇਖਿਆ ਫੇ ਵੀ ਗੋਰੇ ਨੂੰ ਦੇਖ ਲਿਆ ਵੀ ਇੰਜ ਹੋਣ ਡਿਆ ਵੀ ਆਹ ਬਣਨਾ ਇੱਥੇ ਲੈ। ਯਾਰ- ਸਾਡੇ ਬੰਦੇ ਸੁੱਤੇ ਪਏ ਆ। ਯਾਰ ਮਿੱਠੇ ਤੋਂ ਗੱਲ ਸੁਣੀ ਓਏ ਆਹ ਢੋਲ ਜਿਹੜੀ ਕਿਹਦੀ ਯਾਦ ਆ? ਕਿਹਦੀ ਹੈ? ਮੈਂ ਤੁਹਾਨੂੰ ਪੁੱਛਣ ਡਿਆ, ਦੱਸੋ ਕਿਹਦੀ ਯਾਦ ਆ? ਅਸਲਮ ਸ਼ੇਖ ਦੀ ਹੈ ਕਹਦੇ। ਉੱਥੇ ਅਸਲਮ ਸ਼ੇਖ ਢੋਲ ਕੁੱਟਣ ਵਾਲਾ ਉਹਨੂੰ ਕਹਦੇ। ਜਾਂਚ ਚਾਹੀਦੀ ਹੁੰਦੀ ਹੈ ਤਾਇਆ। ਅੱਛਾ ਸਾਜੀ ਸਾਡੇ ਪਾਕਿਸਤਾਨੀ ਨੇ ਕੁਝ ਨਹੀਂ ਬਣਾਇਆ। ਅਸੀਂ ਸਿਰਫ ਛੋਟੀਆਂ ਪਟਾਕੇ ਜੋ ਕਿ ਰਹਿ ਗਏ। ਅਸੀਂ ਸਿਰਫ ਗੋਲੇ ਬਣਾਉਣ ਦੀ ਮਸ਼ੀਨ ਬਣਾਈ ਆ। ਉਹ ਵੀ ਤੁਸੀਂ ਨਹੀਂ ਬਣਾਈ, ਉਹ ਕਿਹਨੇ ਬਣਾਈ ਜੀ? ਉਹ ਉਹਨੇ ਦੱਸਦੀ। ਲਓ ਜੀ। ਉਸਤਾਦ ਜੀ ਤਖਾਇਰ ਟੋਕੇ ਤੇ ਜਾਓ, ਹਰ ਤਰ੍ਹਾਂ ਦੀ ਮਸ਼ੀਨ ਪੁੱਛਦੇ ਭਾਈ ਕਿੱਦਾਂ ਦੀ ਬਣਾਉਣੀ ਆ। ਰੰਦਾ ਕਿਹਨੇ ਬਣਾ ਕੇ ਕਿਚੂ 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 ਇਹ ਕਿਹਨੇ ਬਣਾਇਆ? ਬਲਕਾਰ ਆਪਾਂ ਬਣਾਈ ਮਿੱਠੇ। ਅਗਰ ਚੀਜ਼ਾਂ ਦੀ ਰੋਰਮੈਕ ਕੀਤੀ ਜਾਏ ਨਾ ਨਹੀਂ ਨਹੀਂ, ਮੁਸਲਮਾਨਾਂ ਨੇ ਬਣਾਇਆ, ਪਾਕਿਸਤਾਨੀਆਂ ਨੇ ਨਹੀਂ। ਮੁਸਲਮਾਨਾਂ ਨੇ ਬੜੀ ਬੜੀ ਇਜਾਜ਼ਤ ਕੀਤੀ ਹੈ। ਮੁਸਲਮਾਨਾਂ ਦੇ ਬੜੇ ਬੜੇ ਵੱਡੇ ਸਾਇੰਸਦਾਨ ਹੋਏ ਨੇ ਜਿਨ੍ਹਾਂ ਨੇ, ਗੋਰਿਆਂ ਨੇ ਵੀ ਜਿੰਨਾ ਕੁਝ ਸਿੱਖਿਆ। ਹੁਣ ਇੱਕ ਸਾਇੰਸਦਾਨ ਖਾਜਾ ਅਬਦੁਲ ਸਲਾਮ ਸਾਹਿਬ ਵੀ ਹੈਗੇ ਆ। ਉਹ ਤਾਂ ਇੱਥੇ ਦੇ ਕੋਈ ਨਾਜ਼ਮ MN MP ਸੀ। ਨਹੀਂ ਓਏ ਉਹਨਾਂ ਦਾ ਰੈਂਟੇ ਘਰ ਆ ਬਾਦ ਗੱਡੀਆਂ ਉਹ ਰੱਖੀਆਂ। ਇਤਨਾ ਕਿ ਆਪਣੇ ਕਿਤੇ ਸਾਇੰਸਦਾਨ ਵੀ ਹੈਗੇ ਆ। ਜਿਨ੍ਹਾਂ ਨੇ ਐਟਮ ਬੰਬ ਬਣਾਇਆ। ਨਹੀਂ ਉਹਨਾਂ ਕੋਈ ਕੁਲੀਆ ਬਣਾਇਆ ਪ੍ਰਕਾਰ ਦਾ ਮੈਥਮੈਟਿਕਲੀ। ਹਾਂ ਹਾਂ, ਉਹਨਾਂ ਨੇ ਇਹ ਹਿਸਾਬ ਦੱਸਿਆ ਕਿ ਬੰਬ ਕਿੱਦਾਂ ਉੱਡਦਾ ਵਾ। 2 ਜ਼ਰਬ 2 ਕਰੋ ਕਿੰਚ ਕਰਕੇ ਥਾਂ ਠੀਕ। ਸਾਜੀ ਆਪਣਾ ਜਿਹਨੇ ਮੈਥ ਯਾਦ ਕੀਤਾ ਰਿਆਦੀ ਉਹ ਮੁਸਲਮਾਨ ਜਿਹਨੇ ਜਮਾ। ਹਾਂਜੀ ਹਾਂਜੀ, ਮੁਸਲਮਾਨਾਂ ਨੇ ਬੜਾ ਬੜਾ ਕੁਝ ਕੀਤਾ ਉਹ ਭਾਵੇਂ। ਜਿਹੜੇ ਅਯਾਨਸਟਾਈਨ ਸੀਗੇ, ਅੱਜ ਤੱਕ ਕਰਨ ਦੇ ਹਟਣ ਹੀ ਨਹੀਂ ਦੇ। ਅਯਾਨਸਟਾਈਨ ਸਾਹਿਬ, ਅਯਾਨਸਟਾਈਨ, ਅਯਾਨਸਟਾਨ, ਉਹ ਵੀ ਕਹਿੰਦੇ ਮੁਸਲਮਾਨ ਸੀਗੇ। ਨਹੀਂ ਮੈਂ ਨਹੀਂ, ਇਹਦੇ ਬਾਰੇ ਚ ਮੈਨੂੰ ਨਹੀਂ ਪਤਾ। ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ, ਮੈਂ ਗੁਫ਼ਤਗੂ ਕਰਨ ਲੱਗਾ ਡਰ ਜਨਾ ਹੀ ਹਸਤੀਆਂ ਸੀਗੀਆਂ ਕਿ ਸਾਦਾ ਸਾਦੇ? ਨਹੀਂ ਨਹੀਂ, ਇਹ ਸਾਦਾ ਹੀ ਸੀ ਅੱਛਾ। ਲੇਕਿਨ ਹਸਤੀਆਂ ਸੀ। ਨਾ ਤੇ ਹੈ। ਹਾਂਜੀ, ਇੱਕ ਗੱਲ, ਇੱਕ ਬੰਦੇ ਨੇ ਇੱਕ ਇਜਾਦ ਕੀਤੀ ਚੀਜ਼ ਪੂਰੀ ਕਾਇਨਾਤ ਵਾਸਤੇ, ਠੀਕ ਹੈ ਨਾ। ਔਰ ਤੁਸੀਂ ਇਹ ਦੇਖੋ, ਉਹ ਸੋਚਦਾ ਵਾ ਕਿ ਯਾਰ ਮੈਂ AC ਬਣਾਇਆ ਵਾ, ਗੋਰੇ ਨੇ AC ਬਣਾਇਆ, ਮੈਂ ਕ੍ਰਿਸਚਨ ਆ ਜਾਂ ਮੈਂ ਹਿੰਦੂ ਆ ਜਾਂ ਮੈਂ ਫਲਾਣਾ ਵਾਂ ਜਾਂ ਮੈਂ ਕੋਈ ਵੀ ਆ, ਜੀ ਤੇ ਲਿਆਦਾ ਇਹ ਸਿਰਫ ਕ੍ਰਿਸਚਨਾਂ ਨੂੰ ਹੀ ਯੂਜ਼ ਕਰਨਗੇ, ਬਾਕੀ ਮੈਂ ਕਿਸੇ ਕੌਮ ਨੂੰ ਨਹੀਂ ਦੇਣਾ। ਐਸੀ ਗੱਲ ਆ, ਹੈਨਾ। ਬੜੀ ਗੱਲ ਆ ਅੱਜ ਕਿ ਉਹਨੇ ਆਪਣੇ ਮੋਹਰ ਉਹਨੇ ਕਿਹਾ ਹਾਂ, ਉਹਨੇ ਕਿਹਾ ਯਾਰ ਦੇਖੋ ਨਾ, ਤੁਸੀਂ ਪੂਰੀ ਦੁਨੀਆ AC ਯੂਜ਼ ਕਰ ਰਹੀ। ਹਾਂਜੀ। ਜਿਹਨੇ ਸਭ ਤੋਂ ਪਹਿਲੇ ਬਣਾਇਆ ਹੋਏਗਾ ਉਹ ਦਿਲ ਕਰੇ ਪਤਾ ਨਹੀਂ ਕਿਹੜਾ ਉਹਦਾ ਧਰਮ ਹੋਏਗਾ, ਤੇ ਉਹ ਕਹਿ ਸਕਦਾ ਸੀ ਕਿ ਆਪਣੀ ਮੱਲ ਮਾਰ ਕੇ ਕਿ ਭਾਈ ਇਹ ਮੈਂ ਸਿਰਫ ਮੇਰੀ ਉਹ ਕਰ ਸਕਦੇ ਆ ਬਸ। ਹਾਂਜੀ। ਲੇਕਿਨ ਉਹਨੇ ਇੱਕ ਪ੍ਰੋਡਕਟ ਬਣਾਈ, ਪ੍ਰੋਡਕਟ ਬਣਾ ਕੇ ਉਹਨੇ ਜ਼ਰੂਰ ਤੋਂ ਪੈਸਾ ਕਮਾਇਆ, ਉਹਨੇ ਫਿਰ ਅੱਗੋਂ ਕੰਪਨੀਆਂ ਨੂੰ ਦਿੱਤਾ, ਕੰਮ ਚੱਲ ਗਿਆ। ਕੰਮ ਚੱਲ ਗਿਆ। ਲੇਕਿਨ- ਅੱਛਾ, ਮੈਂ ਹਿਸਾਬ ਲਾਇਆ ਵਾ ਬਾਦਸ਼ਾਹ ਕਿ ਜਿਹੜੇ ਇਜਾਦ ਕਰਦੇ ਉਹਨਾਂ ਨੂੰ ਪੈਸੇ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਇਹ ਜਨੂਨ ਹੁੰਦਾ ਕਿ ਮੈਂ ਬਲਬ ਬਣਾਉਣਾ ਵਾ। ਕਮਾਈ ਬਾਅਦ ਚ ਅੱਜ ਤੱਕ ਖਰਬਾਂ ਲੋਕੀ ਕਰਨ ਦੇ ਰੌਸ਼ਨੀ ਦੀਆਂ ਚੀਜ਼ਾਂ ਵੇਚ ਕੇ। ਲੇਕਿਨ ਜਿਹਨੇ ਉਹ ਬਣਾਇਆ ਨਾ, ਉਹਨੂੰ ਇਹ ਉਹਦੇ ਜ਼ਿਹਨ 'ਚ ਵੀ ਨਹੀਂ ਹੋਣਾ ਕਿ ਮੈਂ ਬਲਬ ਬਣਾ ਲੂੰਗਾ ਤੇ ਉਸ ਤੋਂ ਬਾਅਦ ਮੈਂ ਇੰਨੇ ਦਾ ਵੇਚੂੰਗਾ, ਮੈਨੂੰ ਇੰਨੇ ਇੱਕ ਬਲਬ ਚੋਂ ਬਚ ਜਾਣਗੇ ਤੇ ਮੈਂ ਇੰਨੇ। ਉਹਨੇ ਇਹ ਸੋਚਿਆ ਹੀ ਨਹੀਂ, ਉਹਦੇ ਇੱਥੇ ਹੀ ਸੋਈ ਸੀ ਮੈਂ ਬਣਾਉਣਾ। ਲੇਕਿਨ ਉਸਤਾਦ ਜੀ ਦਾ ਤਰੀਕ ਚ ਨਾਂ ਤੇ ਰਹਿੰਦਾ ਹੈ ਨਾ ਉਸਤਾਦ ਜੀ, ਉਹਨੇ ਬਣਦੀ ਚੀਜ਼ ਬਣੀ ਤਾਂ ਚੀਜ਼। ਹਾਂਜੀ, ਉਹਨੂੰ ਸਿਰਫ ਨਾਂ ਦੀ ਹੁੰਦੀ ਕਿ ਮੇਰਾ ਨਾਂ ਪੂਰੀ ਦੁਨੀਆ ਤੱਕ ਰਹੇ। ਪਤਾ ਕੀ ਗੱਲ ਆ, ਸਾਡੇ ਬਹੁਤ ਜ਼ਿਆਦਾ ਸਾਇੰਸਦਾਨ ਹੋਏ ਮੁਸਲਮਾਨਾਂ ਦੇ ਵਿੱਚ, ਲੇਕਿਨ ਇਹ ਛੁੱਕੇ ਨੇ।
ਇਹਨਾਂ ਨੇ ਕਿਹਾ ਯਾਰ ਸੀ ਅੱਗੇ ਦਿਹਾੜੀ ਨਹੀਂ ਤੋੜੀ। ਉਹਨੂੰ ਇਹ ਗਰਜ ਨਹੀਂ ਹੁੰਦੀ ਕਿ ਕਿੱਦਾਂ ਦੀ ਮੇਰੀ ਚੀਜ਼ ਕਿੰਨੀ ਵਿਕੇਗੀ। ਇਹਦੇ ਵਾਲਦ ਸਾਹਿਬ ਨੇ ਹਾਂਜੀ ਨਹੀਂ ਸੋਚਿਆ ਵੀ ਚੰਗੀ ਨਿਕਲ ਆਏਗੀ ਗੰਦੀ ਨਿਕਲ ਆਏਗੀ। ਉਹਨੇ ਕਿਹਾ ਨਹੀਂ ਮੈਂ ਪ੍ਰੋਡਕਟ ਦੇਣੀ ਹੈ, ਰਿਸਕ ਲੈ ਲਿਆ। ਮੇਰਾ ਇੰਨਾ ਹੀ ਕੰਮ। ਫਿਰ ਆਪਾਂ ਇਹਨੇ ਚਿਪਸ ਦਾ ਕੰਮ ਕੀਤਾ ਤੇ ਚਿਪਸ ਖਾਓ, ਫਿਰ ਚਿਪਸ ਬਣਾਈ, ਫਿਰ ਸਮੋਸੇ ਬਣਾਈ, ਪ੍ਰੋਡਕਟ ਕਰੀਏ ਪਈ ਨੇ ਕਾ ਚੰਗੀ। ਲੇਕਿਨ ਸਾਰੀ ਜਿਹਨੇ ਬਿਜਲੀ ਬਣਾਈ ਕਹਿੰਦੇ ਉਹਨੇ ਫੇਮ ਦੀ ਖਾਤਰ ਕੀਤਾ ਸਾਰਾ ਕੁਝ। ਫੇਮ ਲੈਣਾ ਸੀ ਫੇਮ ਬਸ। ਦੀ ਖਾਤਰ ਹਾਂ ਤਾਂ ਫੇਮ ਦੀ ਖਾਤਰ ਹੀ ਕੀਤਾ, ਫੇਮ ਦੀ ਖਾਤਰ ਨਹੀਂ ਉਹਨੂੰ ਕੀਤਾ। ਕਿਹੜਾ ਪਿਛੇ ਨੂੰ ਫਾਦ ਪੁੱਛਵਾ ਸ਼ੋਅ ਬੁਲਾਇਆ ਵਾ, ਉਹ ਤਾਂ ਵਿਚਾਰੇ ਕਦੋਂ ਦੇ ਮਰ ਖੱਪ ਗਏ। ਨਹੀਂ ਇਹ ਗੱਲ ਸੱਚੀ ਹੈ ਸਾਜ, ਜਿਹਨੇ ਬਿਜਲੀ ਬਣਾਈ ਕਹਿੰਦੇ ਉਹ ਆਪ ਬਿਜਲੀ ਨਾਲ ਮਰਿਆ ਸੀ, ਉਹਨੂੰ ਕਰੰਟ ਲੱਗ ਕੇ ਮਰ ਗਿਆ। ਉਹ ਨਹੀਂ ਉਹ ਯਾਰ ਕਰੰਟ ਲੱਗ ਉਹ ਗਿਆ। ਕਰੰਟ ਨਹੀਂ ਸੀ ਲੱਗਿਆ ਭਰਾਵਾ, ਲੈ ਦੇ ਉਹਨੇ ਕੁਦਰਤੀ ਆਫਤ। ਕਰੰਟ ਤੇ ਉਹਨੂੰ ਕਹਿੰਦੇ ਕੁਛ ਨਹੀਂ ਸੀ, ਕਰੰਟ ਤੇ ਉਹਦਾ ਆਪਣਾ ਸੀ। ਜਿਵੇਂ ਸੱਪਾਂ ਨਾਲ ਨਹੀਂ ਸੱਪ ਦੀ ਮੰਜੀ ਉੜ ਕੇ ਬਹਿੰਦਾ, ਹਾਂ ਐਵੇਂ ਕਰੰਟ ਤੇ ਉਹਦੇ ਘਰ ਦੀ ਗੱਲ ਸੀ। ਆਹੋ। ਕਰੰਟ ਤੇ ਉਹਦੇ ਕੋਲ ਪਿੱਛੇ ਨੂੰ ਚੱਲ ਜਾਂਦਾ ਸੀ। ਕਰੰਟ ਤੇ ਉਹਦੇ ਕੋਲ ਜ਼ਹਿਰ ਭਰਾ ਕੇ ਜਾਂਦਾ ਸੀ। ਯਾਰ ਮਿੱਟੇ ਨਹੀਂ ਉਹ ਸਾਦਾ ਪਾਈ ਤੇ ਸੱਪਾਂ ਵਾਲਾ ਕਰੰਟ ਲੈ ਕੇ ਜਾਂਦਾ ਸੀ ਉਹਨਾਂ ਉਹ ਨੂੰ। ਮਜਬੂਰੀ ਮੌਤ ਨਾਲ ਮਰਿਆ, ਉਹਦੀ ਫੂਫੋ ਨੇ ਕੁਝ ਕਰਾਤਾ ਸੀ। ਮਜਬੂਰੀ ਮੌਤ ਨਾਲ ਮਰਿਆ, ਯਾਨੀ ਆਪਣੀ ਮੌਤ ਨਾਲ। ਉਹ ਤਬਾਈ ਮੌਤ ਹੁੰਦੀ ਆ ਉਹ। ਆਹ ਤਾਂ ਬਈ ਮੈਂ ਤੁਹਾਨੂੰ ਫੇਰ ਕਹੀ ਨਾ, ਮੈਂ ਦੱਸ ਦੇ ਹਸਤੀਆਂ ਨਾ ਹੁਣ ਮੁੜ ਕੇ ਕੋਈ ਰੌਲਾ ਨਾ ਪਾ। ਇਹ ਕਿਉਂਕਿ ਅੱਜ ਕੱਲ੍ਹ ਹਰ ਬੰਦਾ ਹੀ ਹੁਣ ਭਾਈ ਹਰ ਬੰਦੇ ਸਿਆਸਤਦਾਨ ਆ। ਲੈ ਮਿੱਠੇ ਕੀ ਲਵਾਂ ਸੇਬ ਤੂੰ ਵੀ ਲੈ ਨਿਕਲ ਐਸੋ ਤਾਂ ਬਸ ਸਲਮਾਨ ਦਾ ਨਹੀਂ ਖਾਤਾ ਜਿਹੜਾ ਲੋਕੋ। ਖਾ ਲਓ ਆਪਾਂ ਚ ਖਾ ਲਓ ਸਾਰੇ, ਬਾਕੀ ਫ੍ਰਿਜ ਹੀ ਰਖਾ ਦੇ ਨਾ, ਠਹਿਰ ਕੇ ਖਾ ਲਾਂਗੇ। ਬਾਕੀ ਬਾਹਰ ਵੰਡਦੀ ਲੋਕਾਂ ਨੂੰ। ਸਾਜੀ ਸਾਡੇ ਪਾਕਿਸਤਾਨ ਦੇ ਵਿੱਚ ਵੀ ਬੰਦਿਆਂ ਨੇ ਕੰਪਿਊਟਰ ਬਣਾਏ ਆ, ਉਹ ਕੀ ਨਾਮ ਸੀ ਬਸਤ ਅਲੀ। ਪਤਾ ਦੋ ਨਹੀਂ ਭਾਈ ਭਾਈ ਪਤਾ ਭਾਈ ਬੜੇ ਹੋਏ ਨੇ, ਬੜੇ ਸਾਡੀ ਉਹ ਜਿਹੜੀ ਇੱਕ ਬੱਚੀ ਸੀ 9-10 ਸਾਲ ਦੀ, ਅਰਫਾ ਕਰੀਮ ਲੇਕਿਨ ਅਗਲੇ ਆਏ ਕਿ ਨਹੀਂ ਲੈਣ ਉਹਨੂੰ ਕਿ ਵੀ ਦੇ ਦਿਓ ਸਾਨੂੰ। ਉਹ ਕਿ ਤੁਹਾਡੇ ਮੁਲਕ 'ਚ ਇਹਨੇ ਵਿਚਾਰੀ ਨੇ ਉਹ ਇਸੋ ਨਹੀਂ ਲੈ ਕੇ ਕਿ ਉਹਨਾਂ ਨੂੰ ਚਾਹੀਦੀ ਸੀ, ਉਹ ਇਸੋ ਲੈ ਕੇ ਉਹਨੇ ਇੱਥੇ ਆਇਆ ਹੋ ਜਾਣਾ। ਪਤਾ ਉਹਨਾਂ ਨੂੰ ਕਦਰ ਆ ਤਾਜੀ ਇਹਨਾਂ ਚੀਜ਼ਾਂ ਦੀ ਕਿ ਇਹ ਬੰਦਾ ਮਿਹਨਤੀ ਹੈ। ਸਾਡੇ ਮੁਲਕ ਦੀ ਪ੍ਰੋਡਕਟ ਨਾ ਹੁਣ ਜਿੱਦਾਂ ਵਾ ਅੱਗੇ ਨਹੀਂ ਆਉਣ ਦਿੱਤੀ। ਹੁਣ ਨਿੰਬੂ ਫੇਰ ਵਾਲੀ ਕਿਹਨੇ ਬਣਾਈ ਆ? ਇਹ ਹਾਂ ਹੁਣ ਸਾਡੇ ਨੇ ਦਿਹਾੜੀ ਉਹਨੂੰ ਕਹਿੰਦੇ ਕੀ ਆ? ਨਿੰਬੂ ਨੂੰ ਜੋੜਨੀ, ਨਿਚੋੜੋ। ਉਹ ਕਿੱਥੇ ਆ? ਨਿੰਬੂਦਾਨ। ਨਿੰਬੂਦਾਨੀ, ਨਿੰਬੂ ਨਿਚੋੜਨੀ। ਨਿੰਬੂ ਨਿਚੋੜੇ। ਹੁਣ ਸਾਡੇ ਬੰਦੇ ਨੇ ਦਿਹਾੜੀ ਵੀ ਨਹੀਂ ਤੋੜੀ, ਸਾਡੇ ਬੰਦੇ ਨੇ ਕੰਮ ਵੀ ਕੀਤਾ, ਪ੍ਰੋਪਰ ਚੌਕ 'ਚ ਵੀ ਬੈਠੇ ਆ, ਨਿੰਬੂ ਦਾ ਨਹੀਂ ਬਣਾ ਲਈ। ਅੰਗਰੇਜ਼ ਅਮਰੀਕਾ ਕਹਿੰਦਾ ਮੈਂ ਤੁਹਾਨੂੰ $50 ਲੱਖ ਦਿਆਂਗਾ, ਲਿਆ ਸੰਜਮ ਦੇ ਦਿਓ ਮੈਨੂੰ। ਅੱਛਾ ਜੀ। ਉਹਨੂੰ ਕਹਾ ਭਾਈ ਤੂੰ ਕੱਖ ਵੀ ਨਾ ਤੇ ਲੈ ਜਾ ਸਵੇਰੇ। ਨਹੀਂ ਐ ਨਹੀਂ ਅਸੀਂ ਪੈਸੇ ਵਟਾਂਗੇ। ਨਹੀਂ ਭਾਈ ਉਧਰ ਜਾ ਕੇ ਸਾਨੂੰ ਰਾਤ ਦਊਗਾ, ਉਧਰ ਦੇ ਉਧਰ ਕੀ ਚੱਲਣ ਡਿਆ ਵਾ। ਇਹ ਤਾਜੀ ਇਹ ਜਿਹੜਾ ਸਾਇੰਸਦਾਨ ਆ, ਇਹ ਛੋਟੇ ਨੇ ਜਿਹੜੇ ਸਾਡੇ ਪਾਕਿਸਤਾਨੀ ਨੇ, ਜਿਹੜੇ ਉਹ 2 ਘੰਟੇ 'ਚ ਪੂਰਾ ਬਲਾਕ ਬਣਾਉਂਦੇ ਨੇ ਬਰਫ਼ ਦਾ। ਪਾਣੀ ਹੁੰਦਾ ਪਹਿਲੇ ਹਾਂ, ਉਹ ਤੇ ਤੂੰ ਘਰ 'ਚ ਵੀ ਬਣਾ ਸਕਦਾ। ਹੋਰ ਟੈਕਨੋਲੋਜੀ ਤਾਜੀ ਵੀ ਤੇ ਹੈ ਇਹ ਮਿਹਨਤ ਹੈ। ਉਹ ਗੋਰੇ ਦੀ ਚਾਲ ਕੋਲੇ ਦੀ ਰਾਤ ਦੀ ਆ। ਐਸੀ ਲਾਏ ਹੁਣ ਜਿਹੜੇ ਵੱਡੇ ਕਾਰਖਾਨੇ। ਹਾਂ ਨਹੀਂ ਹੁਣ ਤੂੰ ਮੋਬਾਈਲ, ਤੂੰ ਤੇਰੀ ਜੇਬ 'ਚ ਮੋਬਾਈਲ ਆ, ਤੂੰ ਹੀ ਲਿਆ ਨਾ ਹਾਂਜੀ ਤੇ ਤੂੰ ਬਣਾਇਆ ਤਾਂ ਨਹੀਂ ਨਾ। ਨਹੀਂ ਬਣਾਇਆ ਨਹੀਂ। ਹਾਂ ਤੇ ਫਿਰ ਆਹ ਪੁੱਛਿਓ ਅਮਰੀਕਾ ਨੂੰ ਕਦੋਂ ਲੈ ਕੇ ਜਾਣਾ ਤੂੰ। ਉਹ ਭਾਜੀ ਗੱਲ ਨੂੰ ਸਮਝੋ, ਬੜਾ ਆਸਾਨ ਗਲਾ ਖੁਸਰਾ ਹੁੰਦਾ। ਸਾਥ ਹੀ ਗੱਲ ਕਰਨ ਦਾ ਮਕਸਦ ਇਹ ਆ ਕਿ ਘੋਟਣਾ ਕਿੰਨੇ ਬਣਾਇਆ ਕਿਸੇ ਨੂੰ ਪਤਾ ਤੇ ਅਜੇ ਤੱਕ ਕੁੰਡੀ ਦੇ ਵਿੱਚ ਮਾਰ ਕੇ ਆਇਆ ਨਿਜ਼ਾਮ ਹੈ। ਪਤਾ ਕੀ ਗੱਲ ਆ, ਇੱਕ ਤਸ਼ਖੀਸ ਕਰਤੀ ਆ, ਇੱਕ ਜਦੀਦ ਦੌਰ ਦੇ ਵਿੱਚ ਘੋਟਣਾ ਦੇਤਾ, ਔਰ ਇਹ ਵੀ ਨਹੀਂ ਵੇਖਿਆ ਸਕਦੇ ਰਿਹਾ ਵੇਖੀ ਵੀ ਨਹੀਂ ਗਈ ਯਾਰ ਕਿਦਾਂ ਬਣਿਆ। ਫਿਰ ਜਾ ਕੇ ਗੋਰਾ ਤਾਂ ਸਾਰੀ ਦੇਰ ਪਹਿਲੇ ਵੇਖੀ ਗਿਆ ਵਾ, ਸਾਡੇ ਸਾਇੰਸਦਾਨ ਨੇ ਯਕਦਮ ਸ਼ਾ ਬਣਾ ਕੇ ਕਿਹਾ ਆ ਬਣੋ ਬਈ। ਹਾਂ ਹੁਣ ਅਟਾਇਰ ਜਿਹੜਾ ਬਣਿਆ ਸਾਜੀ, ਇੱਕ ਜੰਗਲ ਦੇ ਵਿੱਚ ਬੰਦਾ ਰਹਿੰਦਾ ਸੀ, ਉਹਨੇ ਬਣਾਇਆ। ਆਪਣੇ ਬੱਚੇ ਨੂੰ ਉਹਨੇ ਕੁਛ ਪੜੂਆ ਬਣਾ ਕੇ ਦੇਣਾ, ਉਹਨੇ ਕਿਹਾ ਯਾਰ ਮੈਂ ਇੱਦਾਂ ਹੀ ਡੰਡੇ ਲੈ ਕੇ ਫਿਰਦਾ ਰਹਿੰਦਾ, ਮੈਂ ਕੀ ਲਾਵਾਂ। ਨਹੀਂ ਇਹਦੇ ਬਾਰੇ 'ਚ ਮੈਂ ਸੁਣੀ ਹੈ ਗੱਲ, ਪਤਾ ਨਹੀਂ ਇਹ ਕਿਦਾਂ ਕਿ ਇੱਕ ਨਾ ਉਹ ਸੀ ਲੱਕੜਾਂ ਦੇ ਕੰਮ ਕਰਨ ਵਾਲਾ ਬੰਦਾ, ਹਾਂਜੀ ਤਰਖਾਨ। ਉਹ ਆਪਣੇ ਮੁੰਡੇ ਨੂੰ ਨਾ ਕੁਝ ਖੇਡਣ ਵਾਸਤੇ ਬਣਾ ਕੇ ਦੇ ਰਿਹਾ ਸੀ ਤੇ ਉਹਨੇ ਚੌਰਸ ਐਜ ਬਣਾ ਕੇ ਦਿੱਤੀ ਚੀਜ਼ ਉਹਨੂੰ, ਕਿ ਉਹ ਬੱਚਾ ਨੂੰ ਧੱਕਾ ਲਾਵੇ, ਬੱਚਾ ਉਹਦੇ ਨਾਲ ਫੜ ਕੇ ਖੇਡੇ ਤੇ ਉਹ ਸਿੱਧਾ ਰੀੜੀ ਜਾਵੇ। ਉਹਨੇ ਦੇਖਿਆ, ਉਹਨੇ ਕਿਹਾ ਯਾਰ ਇਹਨੂੰ ਅਗਰ ਇਹਦੀ ਮੈਂ ਨੁਕਰਾਂ ਥੋੜੀ ਜਿਹੀ ਗੋਲ ਕਰਦਾ ਤੇ ਇਹ ਜਿਹੜਾ ਇੰਜ ਜਾ ਰਿਹਾ, ਇਹ ਇੰਜ ਕਰਕੇ ਥੋੜਾ ਉਲਟਾ। ਉਹਨੇ ਥੋੜੀ ਜਿਹੀ ਨੁੱਕਰ ਕੀਤੀ, ਉਹ ਥੋੜਾ ਇੰਜ ਹੋ ਗਿਆ, ਉਹਨੇ ਹੋਰ ਨੁੱਕਰ ਕੀਤੀ, ਕਰਦੇ ਉਹਨੇ ਪੂਰਾ ਗੋਲ ਕੀਤਾ ਤੇ ਉਹਦੇ ਮੁੰਡੇ ਨੇ ਇੰਜ ਕੀਤਾ ਤੇ ਉਹ ਸਿੱਧਾ ਜਾ ਕੇ ਨਾਲੀ 'ਚ ਬਾਹਰ। ਹਾਂ ਇਦਾਂ ਹੀ ਆ। ਉਹਨੇ ਕੁੱਟਿਆ ਮੁੰਡੇ ਨੂੰ, ਉਹਨੇ ਕਿਹਾ ਅੱਲਾ ਫਲਾਣਾ ਤੇਰੀ ਜ਼ਿੰਦਗੀ। ਮੇਰੀ ਸਾਰੀ ਮਿਹਨਤ ਨਾਲ ਹੀ ਸਾਇੰਸ ਕਿੱਥੇ ਇੱਥੇ ਕਿਤੇ ਤਾਂ ਤਾਂ ਯਾਰ ਕਿਹਦੇ ਨਾਲ ਹੀ ਜਾ ਪਿਆ ਦੱਸ। ਗੋਰਾ ਸਵਾਏ ਵੇਰ ਪੁਣੇ ਤੋਂ, ਅਯਾਸ਼ੀ ਪੁਣੇ ਤੋਂ ਕੁਛ ਵੀ ਨਹੀਂ ਹੈਗਾ। ਅਸੀਂ ਜ਼ਿੰਦਗੀ ਦਾ ਨਿਚੋੜ ਕੱਢੀ ਬੈਠੇ ਆ। ਅਸੀਂ ਸਾਡੇ ਪਾਕਿਸਤਾਨ 'ਚ ਐਸੇ ਬੱਚੇ ਹੈਗੇ ਨੇ, ਇਹਨਾਂ ਨੂੰ ਫੈਸਿਲਿਟੀਆਂ ਦਿੱਤੀਆਂ ਜਾਣ ਨਾ, ਇਹਨਾਂ ਨੂੰ ਉਦਾਂ ਦੀਆਂ ਲੈਬਾਰਟਰੀਆਂ ਦਿੱਤੀਆਂ ਜਾਣ, ਇਹਨਾਂ ਤੇ ਪੈਸਾ ਲਾਇਆ ਜਾਏ। ਕਿਉਂਕਿ ਜ਼ਰੂਰੀ ਨਹੀਂ ਕਿ ਹੁਣ ਸਾਡੇ ਇੱਕ ਬੱਚਾ ਉਹ ਕਹਿੰਦਾ ਜੀ ਮੈਂ ਤੁਹਾਨੂੰ ਮੁਫਤ ਬਗੈਰ ਬਿਜਲੀ ਤੋਂ ਚੱਲਣ ਵਾਲੀ ਫ੍ਰਿਜ ਬਣਾ ਦਿੰਦਾ, ਜਿਹਦੇ 'ਚ ਕੁਝ ਵੀ ਨਹੀਂ ਹੋਵੇਗਾ, ਨਾ ਬੈਟਰੀ। ਆਪੇ ਹੀ ਇੱਕ ਮਿਸਾਲ ਆ, ਚਲੋ ਕੋਈ ਇਦਾਂ ਦੀ ਗੱਲ ਕਰ ਦਿੰਦਾ, ਉਹਨੂੰ ਤਜਰਬੇ ਕਰਨ ਵਾਸਤੇ ਦਿਲ ਕਰੇ, ਉਹਨੂੰ 2 ਕਰੋੜ ਰੁਪਇਆ ਲਾ ਕੇ ਤੇ ਉਹ ਸਿਰਫ ਫੇਲ ਹੀ ਹੋਈ ਜਾਵੇ। ਇਹ ਵੀ ਤਾਂ ਗੱਲ ਹੈ ਨਾ।
ਤੇ ਹੁਣ ਤੂੰ ਕਹਿਣਾ ਮੈਂ ਕਹਾਂ ਲੈ ਵੀ ਬੇਟਾ ਤੂੰ ਆ ਬਣਾਉਣਾ ਮੈਂ ਤੈਨੂੰ ਸਪੋर्ट करांगा ਉਹ ਕਹੇ ठीक है अंकल आप मुझे ना ये चीजें ले दे 2.5 लाख की मैं ले दूंगा वो 15 दिन बाद कहूँगा मैं की बनाऊँ तो अंकल मैं फेल हो गया वो सारी चीजें खराब हो गई अब मैंने एक और चीज सोची उसमें अब मुझे और लेके दें 2.5 ਤੇ ਤੁਸੀਂ ਕਹੋ ਤੇ ਮੈਂ ਤੇ ਦੂਜੀ ਵਾਰੀ ਕਦੀ ਵੀ ਨਹੀਂ ਸੋਚਣਾ ਮੈਂ ਤੇ ਕਹਿੰਦਾ ਬੇਟਾ ਨਹੀਂ ਪਹਿਲੇ ਤਾਂ ਕੁਝ ਕਰ 2.5 ਦਾ ਨਹੀਂ ਤੁਸੀਂ ਕਹੋ ਲੈ ਬੇਟਾ ਤੇਰੇ ਕੋ ਬਣਿਆ ਹੀ ਨਹੀਂ ਜਾ ਫਿਰ ਤੂੰ ਤੇਰੇ ਤੇ ਜਾ ਬਣਿਆ ਹੀ ਇੰਜ ਨਹੀਂ ਹੁੰਦਾ ਅਗਲੇ ਬਜਟ ਰੱਖਦੇ ਨੇ ਕੌਮਾਂ ਵਾਹ 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 ਇਦਾਂ ਦੇ ਬੱਚਿਆਂ ਵਾਸਤੇ ਬਜਟ ਰੱਖਦੀਆਂ ਨੇ ਕਿ ਇੰਨੇ ਅਰਬ ਡਾਲਰ ਇੰਨੇ ਕਰੋੜ ਡਾਲਰ ਇਹ ਇਹਨਾਂ ਦੀ ਸਟੱਡੀ ਵਾਸਤੇ ਬਜਟ ਆ ਉਹ ਫਿਰ ਭਾਵੇਂ 2 ਸਾਲ ਨਾ ਬਣੇ 3 ਸਾਲ ਨਾ ਬਣੇ 10 ਸਾਲ ਨਾ ਬਣੇ ਲੇਕਿਨ ਫਿਰ ਉਹਨੂੰ ਗਵਰਨਮੈਂਟ ਸਪੋਰਟ ਕਰਦੀ ਹੀ ਰਹਿੰਦੀ ਕੀਪ ਇਟ ਅਪ ਕਰਦੇ ਲੇਕਿਨ ਸਾਡੇ ਇੱਥੇ ਤੁਸੀਂ ਕੋਈ ਤਜਰਬਾ ਕਰੋ ਤੁਹਾਨੂੰ ਕਿਸੇ ਨੇ ਆਖਣਾ ਤੂੰ ਨਵਾਂ ਹੀ ਕੰਮ ਸ਼ੁਰੂ ਕੀਤਾ ਵਾ ਤੂੰ ਘਰ ਦੇ ਵਿੱਚ ਬੰਦਾ ਸ਼ੁਰੂ ਕਰ ਲੈਂਦਾ ਆਹੋ। ਘਰ 'ਚ ਨਹੀਂ ਬੰਦਾ ਬੈਠਾ ਬੈਠਾ ਕਹਿੰਦਾ ਯਾਰ ਮੈਂ ਆ ਚੀਜ਼ ਬਣਾ ਕੇ ਨਾ ਇਦਾਂ ਕਰਕੇ ਇੱਥੇ ਲਾਉਣਾ ਉਹਨੂੰ ਛੇਤਰ ਪੈਂਦੇ ਨੇ ਘਰੋਂ ਉਹ ਤੂੰ ਨਵੀਂ ਸ਼ੇਡ ਪਾਤੀ ਆ ਤੂੰ ਨਵਾਂ ਹੀ ਕੰਮ ਸ਼ੁਰੂ ਕਰ ਲਿਆ ਵਾ ਆਹੋ। ਏਦਾਂ ਤਾਣੇ ਮੇੜੇ ਹੁੰਦੇ ਆਹੋ। ਹੁਣ ਮੈਂ ਸਾਜ ਇੱਕ ਘਰ ਤਜਰਬਾ ਕੀਤਾ ਵਾ ਬਲਬ ਖਰਾਬ ਹੋ ਜਾਂਦਾ ਸੀ ਬਾਰਿਸ਼ 'ਚ ਮੈਂ ਬੋਤਲ ਕੱਟ ਕੇ ਅੱਗੇੋਂ ਉਹਦੇ ਵਿੱਚ ਪਾ ਕੇ ਆ ਰੱਖਤਾ ਇੰਜ ਬੋਤਲ ਦਾ ਜਿਹੜਾ ਸਾਈਡ ਵਾਲੀ ਕਵਰ ਕਰੀ ਜਾਂਦੀ ਉਹ ਹਾਂ। ਪਾਣੀ ਪੈਂਦਾ ਹੀ ਨਹੀਂ ਔਰ ਸਿਰਫ ਬੋਤਲ ਹੀ ਟੰਗੀ ਆ ਬਲਬ ਲਾਇਆ ਨਹੀਂ ਬਲਬ ਹਲੇ ਵੀ ਉੱਥੇ ਵੀ ਲੱਗਾ ਜਿੱਥੇ ਢੱਕਣ ਲਾ ਦੋ ਤਾਰਾਂ ਲਗਾਤੀਆਂ ਬੋਤਲ ਕੱਟਤੀ ਉਹਦੇ ਵਿੱਚ ਬਲਬ ਆ ਗਏ ਐ ਪੂਰੇ ਭਾਨ ਜਿੰਨੀ ਮਰਜ਼ੀ ਬਾਰਿਸ਼ ਪਈ ਜਾਵੇ ਸਾਜ ਜੀ ਬਲਬ ਨਹੀਂ ਖਰਾਬ ਹੋਏਗਾ ਉੱਚੋਂ ਲਾਈਟ ਵੀ ਆਉਂਦੀ ਆ ਪਾਣੀ ਵੀ ਪੀਂਦੇ ਰਹਿੰਦੇ ਬੋਤਲ 'ਚ। ਹੁਣ ਤੁਹਾਨੂੰ ਇਸ ਚੀਜ਼ ਦਾ ਪਤਾ ਸੋਲਰ ਬੰਦ ਹੋਣ ਲੱਗਾ ਵਾ ਮਾਸ਼ਾਅੱਲਾ ਕੀ ਹੋ ਗਿਆ ਜੀ ਅੱਲਾ ਮੇਰੇ ਹੱਥ ਵੀ ਪੀਲੇ ਹੋ ਗਏ ਉਹ ਸਹੀ ਨਹੀਂ ਸਾਜ ਜੀ ਵਹਿਮ ਆ ਖੂਨ ਦੀ ਕਮੀ ਹੋ ਗਈ ਹੈ ਮੈਨੂੰ ਖੂਨ ਦੀ ਕਵੀ ਲਾਈਟਾਂ ਥੋੜੀ ਇੱਧਰ ਕੀਤੀਆਂ ਹੁਣ ਤੁਹਾਨੂੰ ਪਤਾ ਸੋਲਰ ਬੰਦ ਕਰਨ ਲੱਗੇ ਆ ਮਹਿਕਮਾ ਸੂਰਜ ਚਲਾਉਣ ਡਿਆ ਉਹਨਾਂ ਦਾ ਭਾਈ ਤੁਹਾਨੂੰ ਹਾਚਾ ਕੋਈ ਜਾਣਾ ਤੁਸੀਂ ਸੋਲਰ ਬਹੁਤਾ ਹੋ ਗਿਆ ਵਾ ਸੂਰਜ ਉਤੋਂ ਸੁੱਕਣ ਲੱਗ ਗਿਆ ਹਾਂਜੀ ਨਹੀਂ ਸੂਰਜ ਦੀਆਂ ਛਵਾਵਾਂ ਫਿੱਕੀਆਂ ਜਿਹੀਆਂ ਹੋ ਗਈਆਂ ਉਹ ਚੋਂ ਸਾਰਾ ਕੁਝ ਤਾਂ ਕੱਢ ਲੈਂਦੇ ਖਿੱਚ ਲਿਆ ਵਿੱਚੋਂ ਮਲਾਈ ਵੀ ਕੱਢੀ ਜਾਂਦੇ ਆ ਆਟਾ ਸੂਜੀ ਹਾਂ ਸਾਰਾ ਕੁਝ ਉਹ ਛਵਾਵਾਂ ਸਾਦੀਆਂ ਬ੍ਰੈਲਰ ਟੈਪ ਹੋ ਗਈ ਲੈ ਰਹਿ ਗਏ ਹੁਣ ਜਿਹੜਾ ਸੂਰਜ ਚਲਾਉਣ ਡਿਆ ਉਹ ਭਾਈ ਕਹਿੰਦੇ ਭਾਈ ਬਚਤ ਨਹੀਂ ਰਹੀ ਹੁਣ ਅੱਗੇ ਐ ਪੂਰੀ ਕਿਰਨ ਵੱਜਣੀ ਅੱਗੇ ਤੇ ਥੋੜੀਆਂ ਜਿਹੀਆਂ ਕਿਰਨਾਂ ਨਾਲ ਸਰ ਜਾਂਦਾ ਸੀ ਹੁਣ ਨਹੀਂ ਹੁਣ ਪੂਰਾ ਸੂਰਜ ਹੁਣ ਚਲਾਉਣਾ ਤਾਂ ਕਿੰਨੀਆਂ ਕਿਰਨਾਂ ਆਉਂਦੀਆਂ ਅੱਗੇ ਫਰਕ ਹੀ ਨਹੀਂ ਪੈਂਦਾ ਓਏ ਸੂਰਜ ਦੇ ਵਿਚਾਰੇ ਦੇ ਪੱਠੇ ਖਿੱਚੇ ਗਏ ਤੋਂ ਜੀ ਸਾਡੀ ਕਮਜ਼ੋਰੀ ਹੋ ਉਹ ਤੁਹਾਨੂੰ ਪਤਾ ਨਾ ਨਹੀਂ ਸੂਰਜ ਉਹੀ ਭੇਜ ਰਿਹਾ ਵਾ ਰਸਤੇ 'ਚੋਂ ਗੇਮਾਂ ਪਾ ਕੇ ਸੋਲਰਾਂ ਵਾਲੇ ਸਾਰੀ ਉਹਦੀ ਸ਼ਕਤੀ ਖਿੱਚ ਲੈਂਦੇ ਹਾਂਜੀ। ਸਾਡੇ ਤੱਕ ਛੁਆਵਾਂ ਦਾ ਕੱਖ ਵੀ ਨਹੀਂ ਪਹੁੰਚਦੀਆਂ ਉਹ ਸਾਡੇ ਤੱਕ ਲਾਈਟ ਨਹੀਂ ਆਉਣ ਰਹੀ ਆ ਹਾਂ ਬਸ ਸਾਡੇ ਤੱਕ ਮੇਨ ਐਡ ਤੈਨੂੰ ਪਤਾ ਚ ਕਿਹੜੇ ਨਮਕਿਆਤ ਆ ਮਾਦਨਿਆਤ ਆ ਵਿੱਚ ਅੱਛਾ ਜੀ ਜਿੱਦਾਂ ਆਟੇ ਦੇ ਵਿੱਚ ਨਹੀਂ ਕਿੰਨੀਆਂ ਚੀਜ਼ਾਂ ਹੁੰਦੀਆਂ ਹਾਂਜੀ ਕਣਕ 'ਚ ਕਲਰੀ ਆਟੇ 'ਚ ਨਹੀਂ ਕਣਕ 'ਚ ਉਹ ਆਟਾ ਵੀ ਬਣਦਾ ਮੈਦਾ ਵੀ ਸੂਜੀ ਵੀ ਫਲਾਣਾ ਵੀ ਕਿੰਨਾ ਉਹਦੇ 'ਚ 36000 ਚੀਜ਼ਾਂ ਬਣਦੀਆਂ ਦਲੀਆ ਵੀ ਕਿੰਨਾ ਕੁਛ ਹਾਂਜੀ ਇਦਾਂ ਹੀ ਬਿਜਲੀ 'ਚੋਂ ਵੀ ਚੀਜ਼ਾਂ ਨਿਕਲਦੀਆਂ ਨੇ ਸਤਾਰੀ ਜ਼ੈਕਟਮ ਕਰਦੇ ਆ ਸਲੋਡੋਪੀਟ ਕਰ ਲੈਂਦੇ ਜੇ ਹਾਂ। ਜ਼ੈਕਟਮ ਕੋਲ ਕਰ ਲੈਂਦੇ ਜ਼ੈਕੋਰਿਨ ਵਿੱਚੋਂ ਕਰ ਲੈਂਦੇ ਹਰ ਸ਼ਹਿਰ ਚੋਂ ਉਹਦੇ ਕਰੀ ਪਿੱਛੇ ਰਹਿ ਕੀ ਗਿਆ ਫੱਕ ਵੀ ਨਹੀਂ ਰਿਹਾ ਵਿੱਚ ਆ ਜਿਹੜੀ ਅਮਰੀਕਨ ਗਿਰੀ ਆ ਬਦਾਮਾਂ ਦੀ ਆ ਜਿਹੜੀ ਇੱਕੋ ਰੰਗ ਦੀ ਹੁੰਦੀ ਹੈ ਇੱਕੋ ਰੰਗ ਦੀ ਤੇ ਕੋਈ ਬਦਾਮਾਂ ਦੀ ਗਿਰੀ ਜਿਹੜੀ ਅੱਜ ਕੱਲ ਮਿਲਦੀ ਹੈ ਸੇਮ ਰੰਗ ਹੁੰਦਾ ਸੇਮ ਸਾਈਜ਼ ਹੁੰਦਾ ਇਸ ਤਰ੍ਹਾਂ ਹੀ ਉਹਦੇ ਅੰਦਰੋਂ ਵੀ ਸਾਰਾ ਕੁਝ ਕੱਢਿਆ ਹੁੰਦਾ ਅੱਛਾ ਜੀ ਹਾਂ ਉਹਦੇ ਅੰਦਰੋਂ ਤੇਲ ਹੁੰਦਾ ਹੀ ਨਹੀਂ ਉਹਨਾਂ ਤੇਲਾਂ 'ਚ ਨਹੀਂ ਇਹ ਕਿਰੀ ਜਿਹੜੀ ਉਹ ਬ੍ਰੈਲਰ ਆ ਗਿਰੀ ਉਹ ਤੁਸੀਂ ਐਵੇਂ ਉਹ ਨਾ ਖਾਓ ਬਦਾਮ ਦੀ ਗਿਰੀ ਜਦੋਂ ਖਾਣੀ ਆ ਜਾਂ ਰਾਨੀ ਗਿਰੀ ਲਵੋ ਜਾਂ ਉਹ ਜਿਹ 'ਚ ਤੇਲ ਹੁੰਦਾ ਜਾਂ ਬਦਾਮ ਭੰਨ ਕੇ ਜਿਹੜੀ ਅੰਦਰੋਂ ਨਿਕਲਦੀ ਉਹ ਖਾਓ ਅੱਛਾ ਸਾਨੂੰ ਹਰ ਇਹ ਤੇ 20 ਪ੍ਰੋਸੀਜਰ ਦੇ ਵਿੱਚੋਂ ਮਸ਼ੀਨਾਂ 'ਚੋਂ ਨਿਕਲ ਕੇ ਤੇ ਉਹ ਗਿਰੀ ਬਣਦੀ ਹੈ ਸਾਰਾ ਕੁਝ ਦਾ ਕੁਝ ਨਿਚੋੜ ਹਾਂਜੀ ਕਾਲੂ ਜੀ ਤੁਹਾਨੂੰ ਹਰ ਸ਼ਹਿਰ ਗੱਡੀ ਮਿਲਦੀ ਔਰ ਤੁਸੀਂ ਇਸ ਦੁਨੀਆ ਦੇ ਨਹੀਂ ਹੈਗਾ ਤੁਸੀਂ ਮੈਨੂੰ ਕਿੱਥੋਂ ਕੱਢੇ ਹੋਏ ਆ ਹਾਂ ਤੁਸੀਂ ਬਹੁਤ ਖਾਚਵਾ ਤੁਸੀਂ ਤੂੰ ਮਰੀਖ ਕੇ ਦਾ ਵਾ ਮਰੀਖ ਕੇ ਮਰੀਕ ਕੇ ਮਰੀਦ ਕੇ ਮਰੀਖ ਕੇ ਦੇ ਆ ਸਿਆਰੇ ਦੇ ਅਸੀਂ ਇੱਥੇ ਨਹੀਂ ਕਈ ਬੰਦੇ ਇਹ ਵੀ ਕਹਿੰਦੇ ਆ ਕਿ ਅਸੀਂ ਇਸ ਸਿਆਰੇ ਦੇ ਹੈ ਹੀ ਨਹੀਂ ਆ ਉਹੀ ਤਾਂ ਕਹਿੰਦੇ ਆ ਅਸੀਂ ਕਿਸੇ ਹੋਰ ਸਿਆਰੇ ਦੇ ਸੀ ਅਸੀਂ ਉੱਥੇ ਕੋਈ ਬਗੈਰਤੀਆਂ ਕੀਤੀਆਂ ਸਾਨੂੰ ਸਜ਼ਾ ਦੇ ਤੌਰ ਤੇ ਇੱਥੇ ਸਿੱਟਿਆ ਵਾ ਡਿੱਗ ਪਏ ਆ ਉੱਥੇ ਡਿੱਗ ਪਏ ਉਹਨਾਂ ਨੇ ਸਿੱਟਿਆ ਵਾ ਅਸੀਂ ਸਜ਼ਾ ਭੁਗਤਨੇ ਆ ਹੁਣ ਤੈਨੂੰ ਪਤਾ ਵਾ ਹੁਣ ਯਕਦਮ ਪਿੱਛੋਂ ਸੂਰਜ ਬੰਦ ਹੋ ਜਾਣਾ ਯਕਦਮ ਬੰਦ ਹੋਣਾ ਆ ਕਿਸੇ ਨੇ ਇਦਾਂ ਹੀ ਹੋਣਾ ਜੋ ਹਾਲ ਕੀਤਾ ਹਾਲ ਕੀਤਾ ਪਟਾਕਾ ਪੈ ਜਾਣਾ ਉਹਦਾ ਉਹ ਸੂਰਜ ਪਾਪੜ ਤੋਂ ਆਇਆ ਉਹ ਆਕੜੀ ਜਾਣ ਡਿਆ ਵਾ ਸੁੰਗੜੀ ਜਾਣ ਡਿਆ ਸੂਰਜ ਮਹਿਕਮਾ ਕਹਿੰਦਾ ਬਚਤ ਨਹੀਂ ਰਹੀ ਉਹ ਕਹਿੰਦੇ ਭਾਈ ਇਹ ਚੰਨ ਵੀ ਠੇਕੇ ਤੇ ਲਿਆ ਸੀ ਸੂਰਜ ਵੀ ਠੇਕੇ ਤੇ ਲਿਆ ਸੀ ਸਾਨੂੰ ਕੀ ਬਚਣ ਡਿਆ ਨਹੀਂ ਤੇ ਸਾਜ ਟੈਕਸ ਲਾਉਣ ਉਹਦੇ ਤੇ ਜੇ ਕਿਰਨਾਂ ਨਿਕਲਦੀਆਂ ਟੂਲ ਪਲਾਜ਼ੀ ਟੈਪ ਬਣਾਉਣ ਜਿੱਥੋਂ ਕਿਰਨ ਲੰਗੇ ਉਹਦੇ ਪੈਸੇ ਦੇ ਕੇ ਆਦੇ ਅੱਜ ਇਹ ਤਾਂ ਦੱਸ ਰਿਹਾ ਕਿ ਚਾਹਲਾ ਉਹ ਕਿਰਨ ਸ਼ਵਾ ਨੂੰ ਨਹੀਂ ਕਹਿੰਦੇ ਜਿਹੜੀ ਕਿਰਨ ਆ ਛੁਆ ਨੂੰ ਹੀ ਕਹਿੰਦੇ ਤਾਂ ਫੇਰ ਉਹ ਸ਼ਵਾ ਜਿਹੜੀ ਹੁੰਦੀ ਆ ਉਹ ਸ਼ਵਾ ਤੇ ਪੈਸੇ ਦੇਣ ਤੂੰ ਛੁਆ ਕਰ ਅੱਲਾ ਖੈਰ ਕਰੇ ਬਸ ਤੁਸੀਂ ਮੈਂ ਤੈਨੂੰ ਦੱਸਦਾ ਵਾਂ ਅੱਜ ਤੋਂ 10 ਸਾਲ 15 ਸਾਲ ਪਹਿਲੇ ਆਪਾਂ ਧੁੱਪੇ ਬਈਦਾ ਸੀ 10 ਮਿੰਟ ਨਹੀਂ ਸੀ ਬੈਠਾ ਜਾਂਦਾ ਹਾਂ ਧੁੱਪ ਰਿਚ ਆਉਂਦੀ ਸੀ ਤੇ ਚਿੰਗਾ ਫੁੱਟਣ ਲੱਗ ਪੈਂਦੀਆਂ ਸੀ ਲੈ ਹੁਣ ਬਹਿ ਜਾ ਭਾਵੇਂ 2 ਘੰਟੇ ਬੈਠਾ ਰਹਿ ਧੁੱਪ 'ਚ ਨਰ ਸਾਰਾ ਕੁਝ ਤੇ ਰਸਤਿਆਂ 'ਚ ਸੋਲਰਾਂ ਵਾਲੇ ਖਿੱਚ ਲੈਂਦੇ ਕੱਢ ਕੇ ਭਾਜੀ ਹੱਥ ਹੈ ਬੜੀ ਐਟਮਾਂ ਬੜੀਆਂ ਸੀਗੀਆਂ 10 ਮਿੰਟ ਇਹਨਾਂ ਨੂੰ ਧੁੱਪ ਚੋਂ ਜ਼ਰੇ ਨਹੀਂ ਰਹੇ ਹੁਣ ਜ਼ਰੇ ਨਹੀਂ ਪਤਾ ਕੀ ਗੱਲ ਆ
ਇਹਦੀ ਤੁਸੀਂ ਲਾਈਟ ਦਾ ਬਿੱਲ ਕੁਛ ਸੋਲਰ ਇਸ ਤੋਂ ਦਿੱਤੇ ਸੀ ਤਾਂ ਕਿ ਨਾ ਥੋੜਾ ਜਿਹਾ ਹਿੱਸਾ ਸੂਰਜ ਨੂੰ ਜਾਵੇ, ਸੂਰਜ ਨੂੰ ਪਹੁੰਚ ਨਹੀਂ ਕੁਛ ਨਹੀਂ ਡਿਆ। ਸੂਰਜ ਨੂੰ ਨਹੀਂ ਜਾਵੇ, ਸੂਰਜ ਨੂੰ ਮੈਂ- ਸੂਰਜ ਆ ਡਿਲੀਵਰੀ ਸਹੀ ਕਰ ਰਿਹਾ ਵਾ, ਮਹਿਕਮੇ ਨੂੰ ਆਹੋ ਰਸਤੇ 'ਚੋਂ ਗੇਮਾਂ ਪੈ ਰਹੀਆਂ ਨੇ। ਉਹੀ ਤੇ ਮੈਂ ਦੱਸਿਆ, ਹਰ ਸੇ ਕੱਢੀ ਜਾਂਦੇ ਆ। ਪਲੋਟੋਫਾਰਮ ਕਰ ਲਿਆ ਹੈ ਵਿੱਚੋਂ ਪਲੋਟੋਫਾਰਮ ਹੁੰਦਾ ਵਾ, ਦੇਸੀ ਘਿਓ ਨਹੀਂ ਹੁੰਦਾ, ਏਦਾਂ ਇੱਕ ਮਾਦਾ ਨਿਕਲਦਾ ਵਾ। ਬਿਜਲੀ 'ਚੋਂ, ਹਾਂਜੀ। ਜਿਤਨਾ ਪਸੀਨਾ ਆਉਂਦਾ ਜਿਸਮ ਨੂੰ। ਹਾਂ ਵਿੱਚ ਲੋਲੋ ਪੀਲੀ ਕਾਲੀ। ਅੱਛਾ, ਉਹ ਵੀ ਕੱਢ ਲਿਆ। ਉਹ ਕੀ ਉਹਦਾ ਨਾਮ ਆ? ਚਲੋਲੋ ਫਾਲ। ਚਲੋਲਾ ਫਾਲ ਵੀ ਕੱਢ ਲਿਆ, ਜਿਹਦੇ ਨਾਲ ਪਿੱਤ ਨਿਕਲਦੀ ਸੀ। ਪਿੱਤ ਦੇ ਉੱਤੇ ਧੁੱਪ ਪੈਂਦੀ ਤੇ ਪਿੱਤ ਨਹੀਂ ਸੀ ਚੁੱਭਦੀ, ਚੁੱਪਦੀ ਹੁਣ ਪਿੱਤ ਤੋਂ ਰੱਖੀ ਨਾ, ਉਹ ਵੀ ਕੱਢ ਲਿਆ ਵਿੱਚ। ਗੱਲ ਹੀ ਨਹੀਂ। ਜਿਹੜਾ ਜਿਸਮ ਨੂੰ ਖੁਸ਼ਕ ਕਰਦਾ ਸੀ ਜ਼ਿਗੀ ਕੋ ਛਿੰਡਾ ਉਹ ਕਰ ਲਿਆ। ਜਿਗੋ ਕੋ ਛਿੰਡਾ ਉਹਨਾਂ ਨੇ ਕੱਢ ਲਿਆ। ਥੋੜਾ ਜਿਹਾ ਰਹਿ ਗਿਆ, ਕਿਤੇ ਮੁਲਕ 'ਚ ਰਹਿ ਗਿਆ ਬਸ, ਬਾਕੀ ਉਹਨਾਂ ਨੇ ਖਿੱਚ ਲਿਆ ਸਾਰਾ। ਬਾਜੀ ਹੁਣ ਸਿਰਫ ਟੀਪੀ ਲਾਪੋ ਥੋੜਾ ਵਿੱਚ ਰਹਿ ਗਿਆ ਵਾ। ਟੀਪੀ ਲਾਪੋ, ਇਹ ਲੂਰੀ ਪੂਰੀ ਹੈ ਵਿੱਚ ਬਸ। ਟੀਪੀ ਲਾਪੋ ਦੀ ਵਜ੍ਹਾ ਤੋਂ ਤਾਂ ਆਪ ਸੂਰਜ ਤੁਰਿਆ ਫਿਰਦਾ ਬਸ। ਟੀਪੀ ਲੱਭ ਵੇਤ ਤੁਰਿਆ ਫਿਰਦਾ ਹੀ। ਹਾਂ, ਉਹਦੀ ਵਜ੍ਹਾ ਤੋਂ ਥੋੜਾ ਜਿਹਾ ਵਾ ਕਿਤੇ। ਚਾਈਨਾ ਨੇ ਮਸਨੂਈ ਬਣਾ ਲਿਆ ਸੂਰਜ। ਉਹ ਚੱਲਿਆ ਹੀ ਨਹੀਂ। ਅੱਛਾ, ਉਹਨਾਂ ਨੇ ਲਾਂਚ ਨਹੀਂ ਕੀਤਾ, ਹਲੇ ਫਿਟਿੰਗ ਕਰਦੇ ਪਏ ਆ। ਉਹ ਗਲਾਰਨ ਵੱਡੇ ਲੱਭ ਰਹੇ, ਉਹ ਟੁੱਟ ਜਾਂਦਾ। ਉਹ ਇੱਕ ਦਿਨ ਚੜਾਇਆ ਲਾਇਆ ਉਹਨਾਂ ਨੇ, ਉੱਤੇ ਡੇਕ ਪਿਆ। ਉਹੀ ਉਹ ਖਲਾਰਨਾ ਕਿਦਾਂ ਦਾ ਅੱਜ। ਉਹੀ ਉਹ ਗਲਾਰਨ ਲਾ ਰਹੇ ਵੱਡੇ। ਬਜੇ ਨਹੀਂ ਬਣਾ ਨਾਲੇ ਮੈਂ ਹਿਸਾਬ ਲਾਇਆ ਇੱਕ ਜ਼ਮੀਨ ਤੇ ਦੋ ਸੂਰਜ ਨਹੀਂ ਰਹਿ ਸਕਦੇ। ਨਹੀਂ, ਚਾਈਨਾ ਨੇ ਸਿਰਫ ਆਪਣੇ ਮੁਲਕ ਵਾਸਤੇ, ਉਹਨੇ ਕਿਹਾ ਮੇਰੀ એનર્ਜੀ ਪੂਰੀ ਹੋਏਗੀ, ਉਹ ਸਹੀ ਕਰ ਰਿਹਾ। ਉਹਨੇ ਆਪਣਾ ਸੂਰਜ ਬਣਾਇਆ, ਉਹਨੇ ਵੱਡਾ ਭਾਰਾ ਬਣਾ ਲਿਆ। ਉਹਨੇ ਉੱਤੇ ਲੰਗ ਸਿਟਿੰਗ ਕੀਤੀ ਹੈ, ਉਹ ਭਾਰਾ ਸੀ, ਉਹ ਹੁਣ ਟਿਕਣ ਦਿੰਦਾ। ਉਹਨੇ ਕਿਹਾ ਹੁਣ ਇਹਨੂੰ ਥੋੜਾ ਘਟਾਓ, ਇਹਨੂੰ ਜ਼ਰਾ ਸਾਈਡਾਂ ਜਿਹੀਆਂ ਲਾਓ। ਨਹੀਂ ਤਾਂ ਤੇ ਜਿਹੜਾ ਆਪਣਾ ਸੂਰਜ ਉਸਤਾਦ ਜੀ ਫਿਰ ਢਾਂਚਾ ਜਿਹਾ ਹੀ ਰਹਿ ਗਿਆ। ਆਪਣਾ ਕਿਹੜਾ ਆਪਣਾ ਦੂਜਿਆਂ ਦਾ ਮੁਲਕ ਵਾਸਤੇ ਨਾ, ਦੁਨੀਆ ਵਾਸਤੇ। ਉਹਨੇ ਚਾਈਨਾ ਨੇ ਆਪਣਾ ਬਣਾ ਲਿਆ, ਉਹਨੇ ਚੰਦ ਵੀ ਆਪਣਾ ਬਣਾ ਲੈਣਾ। ਉਹ ਕਹਿੰਦਾ ਮੈਂ ਧੁੱਪ ਵੀ ਮੇਰੀ ਆਪਣੀ ਹੋਏਗੀ। ਧੁੱਪ ਛਾਂ ਇਹ ਚੰਗਾ ਸਬਕ ਹੈ। ਹਰ ਮੁਲਕ ਨੂੰ ਚਾਹੀਦਾ ਆਪਣਾ ਸੂਰਜ ਤੇ ਆਪਣਾ ਚੰਦ ਲਹਿਰਾ ਬਣਾਓ। ਐਂ ਜਦੋਂ ਤੁਸੀਂ ਧੁੱਪਿਆਂ 'ਚ ਖਲੋਨੇ ਆ, ਤੁਹਾਡੇ ਅੱਗੇ ਸਾਇਆ ਨਹੀਂ ਬਣਦਾ। ਹਾਂਜੀ, ਉਹ ਸਾਇਆ ਵੀ ਫਿਰ ਚਾਈਨਾ ਦਾ ਆਪਣਾ ਬਣੇਗਾ, ਆਪਣੀ ਧੁੱਪ ਦਾ। ਹਾਂ ਜੀ। ਯਾਨੀ ਹੁਣ ਕਿ ਤੁਸੀਂ ਸੂਰਜ ਦਾ ਅੱਛਾ ਔਰ ਫਿਰ ਜ਼ਾਹਰੀ ਬਾਤ ਹੈ, ਉਹਨੇ ਸੂਰਜ ਆਪਣਾ ਬਣਾਇਆ, ਉਹਨੇ ਪਿੱਛੇ ਉਹਦੀ ਵੈਲਿਊ ਵੀ ਲਾਈ ਆ ਕਿ ਤੂੰ ਧੁੱਪ ਤੇਜ਼ ਕਰ ਲਾ, ਧੁੱਪ ਘਟਾ ਲਾ, ਧੁੱਪ ਦਾ ਆ ਜਿਹੜਾ ਸਪੀਡੀ ਚੀੜਾ ਸਪੀਡੀ ਚੀਟਾ ਜਿਹੜਾ, ਇਹਨੂੰ ਵਧਾ ਲਾ, ਇਹਨੂੰ ਘਟਾ ਲਾ। ਕਿਹੜੇ ਮਹੱਲੇ 'ਚ ਕੀ ਲੋੜ ਆ, ਹਰ ਮਹੱਲੇ 'ਚ ਤੂੰ ਆਪਣੇ ਹਰ ਘਰ ਵਾਲੇ ਨੇ ਨਾ ਮਹੀਨੇ ਬਾਅਦ ਸੂਰਜ ਦਾ ਬਿੱਲ ਦੇਣਾ ਵਾ, ਤੇ ਉਹਨੇ ਦੱਸਣਾ ਕਿ ਭਾਜੀ ਮੈਨੂੰ ਨਾ ਇਸ ਮਹੀਨੇ ਰੋਸ਼ਨੀ ਇੰਨੀ ਚਾਹੀਦੀ ਹੈ। ਉਹਨੇ ਕਹਿਣਾ ਇੰਨੀ ਰੋਸ਼ਨੀ ਦੇ ਇੰਨੇ ਪੈਸੇ। ਹਾਂ ਉਹ ਫਿਰ ਮਰਲਿਆਂ ਦੇ ਹਿਸਾਬ ਨਾਲ ਪੈਗਾ ਉਸਤਾਦ ਜੀ, ਜਿਹੜਾ 10 ਮਰਲੇ ਹਾਂਜੀ, ਦੀ ਛੱਤ ਤੇ 10 ਜਿਹਦਾ ਬਿੱਲ ਨਹੀਂ ਆਉਂਦਾ, ਹਾਂਜੀ। ਇਹਦਾ ਤੁਹਾਨੂੰ ਧੁੱਪ ਦਾ ਬਿੱਲ ਆਇਆ ਕਰਨਾ। ਸੂਰਜ ਦਾ ਸਪੀਟੀ ਟੀਚਰ ਤੁਹਾਨੂੰ ਪਤਾ ਨਹੀਂ ਸੀ, ਉਧਰੋਂ ਸੁਣ ਕੇ ਕਹਿਤਾ। ਨਹੀਂ ਪਤਾ ਨਹੀਂ, ਕੀ ਗੱਲ ਆ। ਯਾਰ ਉਹ ਹੁਣ ਏਦਾਂ ਹੀ ਹੈ ਨਾ, ਸੀਨਾ ਪਸੀਨਾ ਹੀ ਆਉਂਦੀਆਂ ਚੀਜ਼ਾਂ। ਮੈਨੂੰ ਕਈ ਨਹੀਂ ਪਤਾ, ਉਹ ਦੱਸ ਦਿੰਦਾ। ਲੇਕਿਨ ਤੂੰ ਹਿਸਾਬ ਲਾ ਕਿ ਚਾਈਨਾ ਨੇ ਕਿਹਾ ਵਾ ਕਿ ਭਾਜੀ ਅਸੀਂ ਸੂਰਜ ਜਿਹੜਾ ਨਾ, ਉਹ ਫੀ ਘਰ 300 ਰੁਪਇਆ ਦੇਵੇ। ਉਹਨੇ ਕਿਹਾ 2.5 ਮਰਲੇ ਦਾ 300 ਤੇ 5 ਮਰਲੇ ਦਾ ਇਸ ਤਰ੍ਹਾਂ ਵੱਡੇ ਫਿਰ ਲੈ ਦਾ। ਫਿਰ ਤੁਸੀਂ ਆਪਣੇ ਹਿਸਾਬ ਨਾਲ ਤੁਹਾਡੇ, ਤੁਸੀਂ ਜਦੋਂ ਨਹੀਂ ਬਿੱਲ ਤਾਰਿਆ ਹਾਂਜੀ। ਉਦੋਂ ਤੁਸੀਂ ਨੇਰੇ 'ਚ। ਨਹੀਂ ਤੇ ਜਿਹੜੇ ਉਸਤਾਦ ਜੀ ਫਿਰ ਗਰੀਬ ਲੋਕ ਆ ਤੇ ਮਥਾਜ ਹੋ ਜਾਣਗੇ। ਨਹੀਂ ਉਹਨਾਂ ਨੂੰ ਦੇਣਗੇ, ਟਾਈਮ ਨਹੀਂ ਉਹਨਾਂ ਨੂੰ ਵੀ ਦੇਣਗੇ। ਉਹ ਯਾਰ ਗਰੀਬ ਲੋਕ ਹੁਣ ਬਿੱਲ ਨਹੀਂ ਦੇਂਦੇ ਨਾ ਯਾਰ, ਇਹ ਵੀ ਦੇਣਾ ਪੈਣਾ ਬਾਜੀ, ਸਾਨੂੰ। ਇਹ ਤੁਹਾਨੂੰ ਪਤਾ ਹੀ ਲੱਗਣਾ ਤੇ ਹੋਣ ਕੀ ਡਿਆ ਵਾ। ਤੁਹਾਨੂੰ ਉਹ ਸੂਰਜ ਵੀ ਦੁਕਾਨ ਤੋਂ ਮਿਲ ਜਾ ਕਰਨਾ ਵਾ। ਤੁਸੀਂ ਆਪਣਾ ਸੂਰਜ ਹਲਕਾ ਜਿਹਾ ਚੜਾਉਣਾ ਵਾ ਧਾਗੇ ਨਾਲ। 5 ਵਜੇ ਤੁਸੀਂ ਸੂਰਜ ਲਾ ਲਿਆ ਕਰਨਾ ਕੋਈ। ਉਹ ਨਹੀਂ ਭਾਜੀ, ਐਡਾ ਲੰਮਾ ਨਹੀਂ, ਐਡਾ ਛੋਟੇ ਸੂਰਜ ਨਹੀਂ, ਇੱਕੋ ਹੀ ਸੂਰਜ ਆ ਵੱਡਾ। ਅੱਗੋਂ ਉਹਨਾਂ ਨੇ ਦੱਸਤਾ ਵੀ ਕਿੱਥੇ ਕਿੰਨਾ ਬਰਾਂਚਾ ਟੈਪ ਪਾਕਿਸਤਾਨ ਬਣਾਉਣ ਲੱਗਾ ਸੀ ਆਪਣਾ ਸੂਰਜ। ਅੱਛਾ ਜੀ, ਹਾਂ, ਫਿਰ ਨਹੀਂ ਬਣਾਇਆ। ਉਹਨੇ ਕਿਹਾ ਭਾਈ ਇੱਥੇ ਇੱਕ ਬੰਦੇ ਨੇ ਸੂਰਜ ਲੈ ਕੇ ਕੋਈ 40 ਘਰਾਂ ਨੂੰ ਕਨੈਕਸ਼ਨ ਦੇ ਦੇਣਾ। ਉਹੀ ਏਦਾਂ ਹੀ ਹੋਣਾ ਸੀ। ਡਿਮ ਇਹਨਾਂ ਦੀ ਸਾਨੂੰ ਪਤਾ ਨਹੀਂ ਲੱਗਣਾ ਵੀ ਇੱਕ ਬੰਦੇ ਨੇ ਲੈ ਲਿਆ ਕਨੈਕਸ਼ਨ 10,000 ਰੁਪਏ ਮਹੀਨੇ ਤੇ। ਹਾਂਜੀ। ਉਸ ਤੋਂ ਬਾਅਦ ਉਹਨੇ ਥੋੜੀ ਧੁੱਪ ਸਾਰਿਆਂ ਨੂੰ ਦਿੱਤੀ। ਉਹਨੇ ਕਿ ਪਾਕਿਸਤਾਨ ਨੇ ਕਿਹਾ ਨਹੀਂ ਫਿਰ ਜਦੋਂ ਜੇ ਲੈ ਰਹਿੰਦੇ ਉਸਤਾਦ ਜੀ, ਲੋਕ ਕਿਸੇ ਗਰੀਬ ਦਾ ਭਲਾ ਹੋ ਜਾਂਦਾ। ਜੇ ਕੋਈ ਨਹੀਂ ਪਹੁੰਚ ਹੈਗੀ ਆਪਣਾ ਖਲਾਰਾ ਬੜਾ ਪੈ ਜਾਣਾ। ਫਿਰ ਵੱਡੇ ਸੂਰਜ ਤੋਂ ਬਾਅਦ ਤੁਹਾਨੂੰ ਸਭ ਸੂਰਜ ਲਵਾਉਣੇ ਪੈਣੇਗਾ। ਨਿੱਕੇ ਸਭ ਸੂਰਜ ਲਵਾਓ, ਫਾਇਦਾ। ਇੱਥੇ ਆਹੋ ਫਿਰ ਸਭ ਸੂਰਜ ਲਵਾਉਣੇ ਪੈਣੇ ਵੀ ਤੇਰਾ ਕਿੰਨੀ ਧੁੱਪ ਚੱਲੀ ਤੇਰੇ। ਨਹੀਂ ਤਾਂ ਜਿਹੜੇ ਗਰੀਬ ਸੂਰਜ ਤੇ ਅੱਗੇ ਭੁੱਖਾ ਮੰਨਦਾ ਵੇ ਸੋ ਇੱਕ ਹੋਰ ਆਪਸ਼ਨ ਵੀ ਆ ਜਿਹੜਾ ਚਾਈਨਾ ਦਾ ਸੂਰਜ ਆ। ਉਹ ਕੀ ਜੀ? ਤੂੰ ਪੈਸੇ ਡਬਲ ਖਰਚ, ਹਾਂਜੀ, ਤੇਰੇ ਧੁੱਪ ਜਾਣੀ ਨਹੀਂ ਪੂਰਾ ਮਹੀਨਾ। ਰਾਤ ਨੂੰ ਵੀ, ਰਾਤ ਦੇ 3 ਵਜੇ ਵੀ ਤੂੰ ਧੁੱਪੇ ਬੈਠਾ। ਤੇਰੇ ਧੁੱਪ ਨਹੀਂ ਜਾਊਗੀ। ਆਹੋ ਤੂੰ ਉਹਨੂੰ ਕਹਿ ਭਾਜੀ ਮੈਨੂੰ 24 ਘੰਟੇ ਚਾਹੀਦਾ। ਉਹਨਾਂ ਨੇ ਕਹਿਣਾ ਓਕੇ। ਹਾਂਜੀ, ਧੁੱਪ ਵਾਲਾ ਹੋ ਜਾਣਾ, ਯਾਨੀ ਕਿ ਜਿੰਨੇ ਪੈਸੇ ਭਰ ਪੂਰੇ ਰਾਤ ਦੇ 1 ਵਜਾ ਵਾ, 1:30 2 ਵਜੇ ਨੇ, ਸਿਰ ਤੇ ਸੂਰਜ ਆ। ਤੇ ਸਿਰ ਤੇ ਤੇਰੇ ਸੂਰਜ, ਤੇਰੇ ਘਰ 'ਚ ਫੁੱਲ ਧੁੱਪ ਆ। ਤੂੰ ਪੁੱਠਾ ਕਰਾ ਲਾ ਸਿਸਟਮ। ਆਹੋ। ਤੂੰ ਉਹਨੂੰ ਕਹਿ ਜੀ ਮੇਰਾ ਦਿਨੇ ਹਨੇਰਾ ਕਰ ਦੇ, ਹਾਂ ਫਿਰ ਰਾਤ ਨੂੰ ਮੇਰਾ ਸੂਰਜ ਕਰ ਦੇ। 6 ਮਹੀਨੇ ਦਾ ਕਰ ਲੈ, ਟਰਾਈਆਂ ਕਰ ਲੈ। ਤੁਹਾਡੇ 24 ਯਾਨੀ ਕਿ ਰਾਤ ਨੂੰ ਮੇਰੇ ਸੂਰਜ ਚੱਲਦਾ, ਦਿਨ ਚੜਿਆ ਹੋਵੇਗਾ 6 ਵਜੇ ਤੋਂ ਬਾਅਦ ਨਾ ਤੇਰੇ ਸੂਰਜ ਚੜ੍ਹਨਾ ਸ਼ੁਰੂ ਹੋ ਜਾਣਾ ਘਰ 'ਚ, ਹਾਂ ਸਹੀ। ਤੇ ਸਵੇਰੇ 5 ਵਜੇ ਸ਼ਾਮ ਹੋਣੀ ਸ਼ੁਰੂ ਹੋ ਜਾਣੀ। ਤੇਰਾ ਪੁੱਟਾ ਸੀ ਤੇ ਉਸਤਾਦ ਜੀ ਕਿੰਨੇ ਕੁ ਖਰਚਾ ਹੋਵੇਗਾ? ਇਹ ਚਾਈਨਾ ਦੇ ਲੋਕਾਂ ਨੂੰ ਆ। ਚਾਈਨਾ ਦਾ ਵਾ, ਪਾਕਿਸਤਾਨ ਇਹ ਜਾ ਸਕਦਾ, ਇਹਦੀ ਸ਼ਕਲ ਵੈਸੇ ਅੱਧੀ ਉਹ ਤਾਈਵਾਨ ਟੈਪ ਆਏ। ਤਾਈਵਾਨ। ਹਾਂ, ਹੈਗਾ ਵਾ ਲੇਕਿਨ ਜੇ ਚਾਈਨਾ ਨੇ ਬਣਾ ਲਿਆ ਅੱਗੋਂ ਫਿਰ ਸਾਰਿਆਂ ਨੇ ਸ਼ੁਰੂ ਹੋ ਜਾਣਾ। ਆਹੋ ਜਿਹੜੇ ਲੰਬੇ ਚੈਨਸ ਨਹੀਂ ਹੈਗੇ, ਲੰਬੇ ਮੂੰਹ ਤਾਈਵਾਨ। ਨਹੀਂ ਤਾਈਵਾਨ ਟੈਪ ਆਇਆ। ਆਹੋ ਤੁਸੀਂ ਚੱਲੋ ਭਾਜੀ,
ਨਹੀਂ ਤੇ ਇੱਧਰ ਰਿਮੋਟ ਕੰਟਰੋਲ ਤੇ ਵੀ ਸਿਸਟਮ ਹੈਗਾ। ਭਾਈਜਾਨ ਤੁਸੀਂ ਯਾਰ ਜਿੱਦਾਂ ਨਹੀਂ ਮਹਿਕਮੇ ਬਣੇ, ਤੂੰ ਜਾ ਕੇ ਸੂਰਜ, ਅੱਛਾ ਤੂੰ 2 ਸੂਰਜ ਵੀ ਲਵਾ ਸਕਦਾ ਵਾ, ਬਿੱਲ ਘੱਟ ਆਏਗਾ। ਆਹੋ ਦਿਨੇ ਕੋਈ ਚਲਾ ਲਿਆ, ਰਾਤ ਨੂੰ ਦੂਜਾ ਚਲਾ ਲਿਆ, ਯਾਰ ਇੱਥੇ ਤੇ ਇੱਕੋ ਨਾਂ ਤੇ ਦੋਨੇ ਲੱਗ ਜਾਣਗੇ। ਇੱਕੋ ਨਾਂ ਤੇ। ਹਾਂ ਪੈਸੇ ਖਰਚਣੇ। ਮੇਰੀ ਗੱਲ ਸੁਣ, ਕਚਹਿਰੀ ਦੇ ਪਰਲੀ ਸਾਈਡ ਤੇ ਸ਼ਮਸੀ ਆਫਿਸ ਆ, ਤੂੰ ਉਹਨੂੰ ਜਾ ਕੇ ਸਿੱਧਾ ਇਹ ਕਹਿਣਾ ਕਿ ਭਾਈ ਜਿਹੜੀ ਸ਼ਮਸੀ ਤਵਾਨਾਈ ਦਾ ਸਿਸਟਮ ਬੰਦ ਕਰ ਦੇ, ਫਾਰਮ ਭਰਵਾ, 2 ਸ਼ਨਾਖਤੀ ਕਾਰਡ ਦੀ ਕਾਪੀ ਲੈ ਜਾ, 2 ਗਵਾਹ ਲੈ ਜਾ, ਤੇਰੇ ਘਰ ਆ ਕੇ ਤੈਨੂੰ ਫਿਰ ਸ਼ੁਆਵਾਂ ਦਾ ਸਿਸਟਮ ਲੈ ਦਾਂਗਾ। ਨਿਕਾਹਨਾਮੇ ਦੀ ਕਾਪੀ ਵੀ ਲੈ ਨਿਕਾਹਨਾਮੇ ਦੀ। ਨਿਕਾਹਨਾਮੇ ਦੀ ਕਾਪੀ। ਜਿਸ ਤਰ੍ਹਾਂ ਨਾਲ ਨਿਕਾਹਨਾਮਾ, ਨਾਲੇ ਮੈਂ ਤੁਹਾਨੂੰ ਗੱਲ ਦੱਸਾਂ ਜੀ, ਹੁਣ ਤੁਸੀਂ ਇਹ ਦੇਖਿਆ ਵੇ ਉਹ ਪਹਿਲੇ 2-3 ਬੰਦਿਆਂ ਦੇ ਨਾਂ ਹੋਵੇ ਨਿਕਾਹਨਾਮਾ, ਤੂੰ ਉਹ ਲੈ ਕੇ ਜਾਣਾ। ਆਹੋ, ਨਾਲੇ ਜਿੰਨੇ ਜ਼ਿਆਦਾ ਬੰਦਿਆਂ ਦਾ ਨਾਮ ਨਿਕਾਹਨਾਮਾ ਹੋਏਗਾ ਤੇਰਾ ਕੰਮ ਜਲਦੀ ਨਹੀਂ ਹੋਏਗਾ। ਹਾਂ ਜਿਹੜੇ ਤੇ ਭਾਬੀ ਨੂੰ ਤੇਨਾਂ ਚੌਂ ਜਗ੍ਹਾ ਤਲਾਕ ਹੋਈ ਉਹ ਤੇ ਫੇਰ ਲੱਗਣਾ ਤੇਰੇ। ਉਹ ਨਹੀਂ ਓਏ ਠਹਿਰ ਜਾ, ਇਹ ਲੱਗਣਾ ਮੈਂ ਨਹੀਂ ਲਵਾਉਣਾ ਭਾਈ, ਮੈਨੂੰ ਨਹੀਂ ਚਾਹੀਦਾ ਇਹ। ਨਿਕਾਹਨਾਮੇ 'ਚ 4 ਭਾਈਵਾਲ ਹੋਣ। ਆਹੋ ਹਾਂ ਨਹੀਂ ਤੇ ਬੇਫਾਰਮ ਵੀ ਚੱਲੂਗਾ। ਹੈਂ? ਬੇਫਾਰਮ ਸ਼ਨਾਖਤੀ ਕਰਦਾ ਬੰਦਾ। ਨਹੀਂ ਲਗਾ ਦਾ ਖੜਾ ਬੇਫਾਰਮ ਹੁੰਦਾ। ਉਹ ਨਹੀਂ ਸ਼ਨਾਖਤੀ ਕਰਦਾ ਭਾਜੀ। ਨਹੀਂ ਤੇਰਾ ਤਾਂ ਬੇਫਾਰਮ ਨੇ ਜਿਨ੍ਹਾਂ ਨੇ ਬੇਫਾਰਮ ਕਿਤੋਂ ਆਹੋ। ਚਲੋ ਉਸਤਾਦ ਜੀ ਤੁਸੀਂ ਦੇਖਿਆ ਵਾ ਪਹਿਲੇ 5 ਵਜੇ ਤੋਂ ਬਾਅਦ ਪਹਿਲੇ ਸੂਰਜ ਦੇ ਇੰਜ ਕਰਕੇ ਸਾਇਆ ਪੈਣੇ, ਸਾਇਆ ਲੰਬੇ ਹੋ ਜਾਂਦੇ ਸੀ, ਹੁਣ ਸਾਇਆ ਲੰਬਾ ਨਹੀਂ ਹੋ ਰਿਹਾ। ਭਲਾ ਕਿਉਂ? ਕਿਉਂ? ਉਹਦੀ ਤਾਕਤ ਘਟ ਗਈ ਹੈ, ਉਹਦੀ ਖੂਬਤ ਘਟ ਗਈ ਹੈ। ਹਾਂ ਅੱਛਾ ਫੜਾ ਮੈਨੂੰ ਨਾਲੇ ਸ਼ਾਮ ਨੂੰ ਸਾਜੀ ਸੂਰਜ ਲਾ ਗੱਲਾਂ ਉਸਤਾਦ ਜੀ ਮਾਰਫਤ ਵਾਲੀਆਂ ਸ਼ੁਰੂ ਹੋ ਗਈਆਂ। ਨਾਜ਼ਰੀਨ ਬਾਦਸ਼ਾਹ, ਗੱਲ ਇਹ ਆ ਕਿ ਗੱਲ ਵੱਧ ਗਈ ਆ। ਤੁਹਾਨੂੰ ਤੇ ਪਤਾ ਵਾ ਉਸਤਾਦ ਜੀ ਇਹ ਪਹਿਲੇ ਹਾਂਜੀ ਪਹਿਲੇ ਤੁਸੀਂ ਧੁੱਪੇ ਕੱਪੜਾ ਪਾਉਣਾ 2 ਮਿੰਟ ਸੁੱਕ ਜਾਂਦਾ ਸੀ। ਸਪਿਨਰ ਕਿਉਂ ਜਾ ਚੱਲ ਗਏ? ਸੂਰਜ ਨਹੀਂ ਕੰਮ ਕਰਨ ਡਿਆ। ਸੂਰਜ ਨੂੰ ਤੂੰ ਅਕਸਰ ਮੈਨੂੰ ਕਹਿੰਦਾ ਨਹੀਂ ਬਾਹਰ ਬੈਠੇ ਸਾਈ ਤੁਹਾਨੂੰ ਪਸੀਨਾ ਨਹੀਂ ਆਉਂਦਾ। ਪਸੀਨਾ ਨਹੀਂ ਆਉਣ ਡਿਆ। ਮੈਂ ਅੱਗੇ ਆਉਂਦਾ ਸੀ ਮੈਨੂੰ। ਹਾਂ ਹਾਂ। ਇਹ ਫਿਰ ਤੁਹਾਡੀ ਡੈਡ ਬੋਡੀ ਹੋ ਗਈ ਆ, ਉੱਤੋਂ ਨਹੀਂ ਕੰਮ ਹੋਣ ਡਿਆ। ਡੈਡ ਬੋਡੀ ਉਹ ਭਾਜੀ ਡੈਡ ਬੋਡੀ ਭਾਈ ਅੱਲਾ ਨਾ ਕਰੇ ਯਾਰ। ਨਹੀਂ ਨਹੀਂ ਉਹ ਸਹੀ ਕਹਿ ਰਿਹਾ। ਡੈਡ ਬੋਡੀ ਹੋਈ ਆ। ਹਾਂ ਜਦੋਂ ਅਸੀਂ ਸਭ ਨੇ ਕਦੇ ਜਾਣਾ ਹੀ ਆ, ਇਹ ਡੈਡ ਬੋਡੀ ਆ, ਫਲਾਪ ਆ। ਸਹੀ ਗੱਲ। ਨਹੀਂ ਤਾਂ ਅੱਛਾ ਮੈਨੂੰ ਬੰਦਾ ਅੱਜ ਸਮਝ ਲੱਗੀ ਕਿ ਉਸਤਾਦ ਜੀ ਜਿਹੜਾ ਦੂਜੇ ਮੁਲਕਾਂ ਉਹਨਾਂ ਰਾਤੀ ਗਏ ਇੱਥੇ ਦਿਨ ਦੇ 12 ਵਜੇ ਤੇ ਉੱਥੇ ਰਾਤ ਦੇ, ਉਹ ਯਾਨੀ ਕਿ ਉੱਥੇ ਉਹ ਸੂਰਜ ਨੇ ਆਪਣੇ ਆਪਣਾ ਇਹ ਸ਼ੂਗਲ ਤੇ ਲੈਦਾ ਜੈਨੂਇਨ ਚੈਨਾ ਆਪਣਾ ਸੂਰਜ ਬਣਾ ਰਿਹਾ। ਨਹੀਂ ਤਾਂ ਉਹਦਾ ਕੀ ਫਾਇਦਾ ਹੋਊ ਸਾਰੇ ਚੈਨਲ। ਉਹ ਜਦ ਮਨਸੂਈ ਤੋਂ ਯਾਰ ਬਾਰਿਸ਼ ਪੈਂਦੀ ਫਿਰ ਇਸੇ ਤਰ੍ਹਾਂ ਹੋਊਗਾ ਉਸਤਾਦ ਜੀ। ਯਾਰ ਤੂੰ ਭਾ ਮੇਰੀ ਗੱਲ ਨਹੀਂ ਸਮਝਿਆ। ਸੂਰਜ ਕਿੰਨੇ ਕਰੋੜਾਂ ਕਿਲੋਮੀਟਰ ਦੂਰ ਆ ਆਪਣੇ ਤੋਂ ਪਤਾ। ਇਹ ਤੇਰਾ ਕਿੰਨੀ ਪਤਾ ਨਹੀਂ ਭਾਈ ਤੂੰ ਗਿਆ, ਮੈਂ ਤੇ ਅਜੇ ਤੱਕ ਵੀ ਗਿਆ ਹੀ ਨਹੀਂ। ਨਹੀਂ ਸਾਇੰਸ ਕਹਿੰਦੀ ਆ। ਅੱਛਾ ਸਾਇੰਸ ਯਾਰ ਤੁਸੀਂ ਦੋਨੋਂ ਹੀ ਜਦੋਂ ਤੁਹਾਡੇ ਕੋਲ ਮੈਚ ਬੈਠਾ, ਜੇ ਉਸਤਾਦ ਜੀ ਕੋਲ ਨਹੀਂ ਮਸਲਾ ਹੱਲ ਹੋਣਾ, ਮੇਰੇ ਕੋਲ ਪੁੱਛੋ। ਬੇਟੇ ਕਿਦਾਂ ਕਰੂਗੇ ਯਾਰ ਉਹ? ਇਹ ਉਹਨਾਂ ਦਾ ਮਸਲਾ ਵਾ। ਤੂੰ ਜਿਹੜਾ ਜੋ ਕੰਮ ਤੁਸੀਂ ਆਪਣਾ ਕੰਮ ਕਰੋ, ਕਿਸੇ ਦੇ ਕੰਮ 'ਚ ਦਖਲਅੰਦਾਜ਼ੀ ਨਾ ਦਿਓ। एक मिनट है, मैं तेन पूछ के दादा, मैंने सुना है चाइना अपना सूरज बना रहा है, ये बात किस हद तक ठीक है? वो को कहा हाँ जी मैंने भी सुना है। उर्दू में बताओ। ਉਹਨੇ ਕਾਹਚ ਦੱਸਿਆ? ਉਹ हिंदी ਚੀਪੋਂ ਚੋਂ ਨਹੀਂ ਹਿੰਦੀ ਚ। जी हाँ, ये बात कुछ हद तक दुरुस्त है, लेकिन जिस अंदाज में सोशल मीडिया पर बताई जाती है वो दुरुस्त नहीं। चीन हकीकत में नया सूरज नहीं बना रहा, बल्कि वो ऐसी टेक्नोलॉजी पर काम कर रहा है जो सूरज के अंदर होने वाले अमल की नकल करती है। इस अमल को न्यूक्लियर फ्यूजन कहते हैं। सूरज के अंदर हाइड्रोजन के आइटम आपस में मिलकर बहुत ज्यादा तवानाई पैदा करते हैं। चीन का ईस्ट नामी तजर्बाती रिएक्टर इस अमल को जमीन पर महफूज तरीके से अंजाम देने की कोशिश कर रहा है। अगर ये टेक्नोलॉजी मुकम्मल तौर पर कामयाब हो जाए तो इससे बहुत ज्यादा बिजली पैदा की जा सकेगी, आलूदगी बहुत कम होगी, ईंधन की जरूरत भी निस्बतन कम होगी। लेकिन अभी ये हकीकी मरहले में है, तहकीकी मरहले में है, और इससे घरों को बिजली फराहम करने में अभी कई साल लग सकते हैं। इसलिए जब लोग कहते हैं कि चीन अपना सूरज बना रहा है तो ये एक मुबालगा अमेज जुमला है। हकीकत यह है कि चीन सूरज जैसी तवानाई पैदा करने की टेक्नोलॉजी तैयार करने की कोशिश कर रहा है, ना कि आसमान में दूसरा सूरज। ਛੋਟੇ ਹੁੰਦਿਆਂ ਨਿਆਣੇ ਨਹੀਂ ਸੀ ਉਹ ਐਨਕ ਲੈ ਕੇ ਸ਼ੀਸ਼ਾ ਲੈ ਕੇ ਇੰਜ ਧੁੱਪ ਦੀ ਐ ਪੂਰੀ ਸ਼ਵਾਪ ਹਾਂ ਹੱਥ ਖੜਦਾ ਹੀ ਨਹੀਂ ਹੁਣ। ਹੁਣ ਨਹੀਂ ਛੱਡਦਾ। ਉਹੀ ਉਹ ਕਿੰਨੇ ਗੁਣਾ ਜ਼ਿਆਦਾ ਵਧਾ ਦਿੰਦੀ ਸੀ ਉਹ ਸ਼ੀਸ਼ਾ ਨਹੀਂ ਜਿਹੜਾ। ਹਾਂਜੀ ਜਿਹੜਾ ਕੈਮਰੇ ਦੇ ਅੱਗੇ ਹੁਣ ਤੂੰ ਸਟਾਰਟ ਤੇ ਗੱਲ ਕੀਤੀ ਆ ਕਿ ਯਾਰ ਇਹ ਕੀ ਵੀ ਉਹਨੂੰ ਵੇਖ ਕੇ ਗੋਰੇ ਨੇ ਆ ਬਣਾਤਾ, ਉਹ ਗੋਰਾ ਹੀ ਵੇਖਦਾ ਰਹਿੰਦਾ। ਹੁਣ ਗੋਰੇ ਨੇ ਹਿਸਾਬ ਲਾਇਆ ਕਿ ਇਹ ਸ਼ੀਸ਼ੇ ਤੇ ਧੁੱਪ ਪੈਂਦੀ ਹੈ, ਕੋਈ ਧੁੱਪ ਦੀ ਜਿਹੜੀ ਤਪਸ਼ ਆ ਕਈ ਗੁਣਾ ਜ਼ਿਆਦਾ ਹੋ ਕੇ ਕਾਗਜ਼ ਸਾੜ ਦਿੰਦੀ ਹੈ। ਉਹ ਉੱਥੋਂ ਉਹਨੂੰ ਕੋਈ ਆਈਡੀਆ ਆ ਜਾਵੇ ਤੇ ਤੈਨੂੰ ਇਹ ਚ ਕੀ ਤਕਲੀਫ ਆ? ਨਹੀਂ ਗੋਰਾ ਕੰਮ ਨਾ ਛੱਡੇ, ਗੋਰਾ ਬੱਚੇ ਦੀ ਜ਼ਿੰਮੇਵਾਰੀਆਂ ਵੀ ਨਿਭਾਵੇ, ਗੋਰਾ ਆਪਣੇ ਕੰਮ ਤੇ ਜਾਵੇ, ਦਿਹਾੜੀ ਨਾ ਤੋੜੇ। ਗੋਰਾ ਵੇਖੀ ਜਾਣ ਡਿਆ, ਤੁਸੀਂ ਕਹਿੰਦੇ ਗੋਰੇ ਨੇ ਵੇਖਿਆ। ਦੋਵਾਂ ਚ ਇੱਕ ਕੰਮ ਹੁੰਦਾ ਮਿੱਠਾ ਜੀ, ਜਿਹੜਾ ਜਨੂਨੀ ਹੁੰਦਾ ਨਾ ਕਿਸੇ ਕੰਮ 'ਚ, ਉਹ ਫਿਰ ਜਾਂ ਬਾਲ ਬੱਚੇ ਦੇਖ ਸਕਦਾ ਉਹ ਤੇ ਜਾਂ ਆਪਣਾ ਕੰਮ ਕਰ ਸਕਦਾ। ਵਾਹ ਵਾਹ ਵਾਹ। ਅੱਛਾ ਉੱਥੇ ਜਨੂਨੀ ਨੂੰ ਫਸਿਲਿਟੀਆਂ ਸਾਰੇ ਤੇ ਜਨੂਨੀ ਅੰਦਰ ਹੋ ਜਾਂਦਾ ਵਾ। ਇੱਥੇ ਵੀ ਕਹਿੰਦੇ ਪਾਗਲਾ ਵੇਲਾ ਜਾਣ ਕੇ ਕਰਦਾ। ਉਹਦੇ ਨਾਲੇ ਹੁਣ ਤੁਹਾਨੂੰ ਪਤਾ, ਹੁਣ ਤੁਸੀਂ ਜਿੰਨਾ ਮਰਜ਼ੀ
ਨਹਾ ਕੇ ਬਾਹਰ ਆ ਕੇ ਪੁੱਠੇ ਲੰਮੇ ਪੈ ਰਹੋ, ਸੂਰਜ ਅਗੇ ਵਿਟਾਮਿਨ ਡੀ ਹੈ ਨਹੀਂ, ਕੱਢ ਲਿਆ ਵਿਟਾਮਿਨ ਡੀ, ਮੁੱਕ ਗਿਆ ਮਾਮੋ ਦਿਆ। ਸੂਰਜ ਚ ਸੂਰਜ ਚੋਂ ਹੀ ਤੈਨੂੰ ਮੈਂ ਦੱਸਿਆ ਨਹੀਂ, ਮੇਰੇ ਅੱਬੇ ਨੇ ਇੱਕ ਦਿਨ ਫਰਿੱਜਾਂ ਵਾਲਾ ਇੱਕ ਬੰਦਾ ਲੈ ਕੇ ਆ ਗਿਆ। ਮੇਰਾ ਅੱਬਾ ਵੀ ਸਾਇੰਸਦਾਨ ਸੀ ਅੱਧਾ ਕੁ। ਮਾਸ਼ਾਅੱਲਾ। 2.5 ਮਰਲੇ ਦੀ ਬੈਠਕ 'ਚ ਇੱਕ ਫਰਿੱਜਾਂ ਵਾਲਾ ਦੋਸਤ ਉਹਦਾ, ਉਹ ਲੈ ਕੇ ਉਹਨੂੰ ਆ ਗਿਆ। ਬੜਾ ਅੱਛਾ ਦੋਸਤ ਮੇਰੇ ਅੱਬੇ ਦਾ। ਅੱਛਾ ਉਹਨੂੰ ਮੇਰਾ ਅੱਬਾ ਕਹਿੰਦਾ ਯਾਰ ਇਹ ਜਿਹੜੀ ਵੱਡੀ ਹਿੰਨ ਹੁੰਦੀ ਹੈ ਇਹਦੇ 'ਚ ਏਸੀ ਚੱਲਦਾ ਵਾ, ਉਹੀ ਏਸੀ ਇੱਥੇ ਮੇਰੀ ਬੈਠਕ 'ਚ ਕਿਉਂ ਨਹੀਂ ਲੱਗ ਸਕਦਾ ਕਿਹੜਾ ਜੀ? ਜਿਹੜਾ ਹੀਨੋ 'ਚ ਚੱਲਦਾ ਵੱਡੀ ਬੱਸ 'ਚ। ਅਰੇ ਕਿਆ ਕਹਦੇ ਸਾਜੀ ਰੇਲੀ ਉਹ 12 ਵੋਲਟ ਵਾਲਾ ਏਸੀ ਜਿਹੜਾ ਇੰਜਨ ਨਾਲ ਚੱਲਦਾ ਵੱਡੀ ਗੱਡੀ 'ਚ। ਹਾਂਜੀ ਯਾਨੀ ਤੁਸੀਂ ਵੱਡੀ ਡੈਵੋ 'ਚ ਤੁਸੀਂ ਜਾਓ, ਬੜਾ ਚਿੱਲ ਏਸੀ ਹੁੰਦਾ। ਹਾਂਜੀ ਉਹੀ ਏਸੀ ਸੇਮ ਮੇਰੀ ਬੈਠਕ 'ਚ ਅੱਜ ਪੈਨਲ ਬਣੇ, ਅੱਜ ਦਾ ਆਪਣੀ ਛੱਤ ਬਣੀ ਪੈਨਲ, ਇਹਦੀਆਂ ਸਾਈਡਾਂ ਦੇ ਲਾ ਕੇ ਉੱਪਰ ਉਹਦੇ ਸਾਰਾ ਸਿਸਟਮ ਹੋਵੇ ਤੇ ਉਹ 12 ਵੋਲਟ ਵਾਲਾ ਏਸੀ ਚੱਲੇ। ਅੱਗੇ ਉਹਦਾ ਐਕਟ ਕੀ ਸੀ? ਉਹਨੇ ਕਿਹਾ ਯਾਰ ਭਾ ਤੂੰ ਕੀ ਆ ਯਾਰ। ਵਾਹ 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 ਉਹਨੇ ਮੇਰੇ ਅੱਬੇ ਦੇ ਸਾਹਮਣੇ ਨੇ ਕਿਹਾ ਇੱਕ ਮਿੰਟ, ਉਹਨੇ ਮੇਰੇ ਅੱਬੇ ਦੇ ਸਾਹਮਣੇ ਮੋਬਾਈਲ ਕੱਢਿਆ, ਵਾਹ। ਮੇਰੇ ਅੱਬੇ ਦਾ ਨੰਬਰ ਕੱਢਿਆ, ਉਹਨੇ ਬਲੌਕ ਕੀਤਾ। ਤੂੰ ਬਾਤ ਕੀ? ਉਹਨੇ ਕਿਹਾ ਭਾ ਤੂੰ ਕੀ ਆ? ਮੈਂ ਚੰਗਾ ਭਲਾ ਹੁਣ ਨੂੰ ਮੈਂ 2 ਫਰਿੱਜਾਂ ਠੀਕ ਕਰ ਲੈਣੀਆਂ। ਮੈਂ ਕਿਹਾ ਯਾਰ ਭਾ ਤੂੰ ਕੀ ਆ? ਵੈਸੇ- ਤੂੰ ਬਲੌਗ ਆ? ਵੈਸੇ ਸਾਜੀ ਦੇਖਿਆ ਜਾਵੇ ਉਹਨੇ ਕਿਹਾ ਭਾ ਤੂੰ ਕੀ ਆ? ਭਾ ਨੇ ਕਿਹਾ ਮੈਂ ਬਲੌਕ ਆ। ਇਹ ਕੀ ਕੋਈ ਗੱਲ ਤੇ ਦੱਸ। ਉਹਨੇ ਕਿਹਾ ਨਹੀਂ ਭਾ ਤੂੰ ਵੱਡਾ ਆਦਮੀ ਆ। ਮੇਰੇ ਕੋਲ ਓਹੋ ਤੂੰ ਮੈਂ ਤੇ ਕਹਿੰਦਾ ਵਾ ਵੀ ਤੂੰ ਨੈਕਸਟ ਮੇਰੀ ਦੁਕਾਨ ਤੇ ਵੀ ਨਹੀਂ ਆਉਣਾ। ਮੈਂ ਕਾਰੋਬਾਰੀਆਂ, ਤੇਰੀ ਸੋਚ ਵੱਡੀ ਹੈ। ਆਹ ਨਹੀਂ ਭਾਵੇਂ ਉਹ ਤੁਸੀਂ ਮੱਥੇ ਵੀ ਨਹੀਂ ਲੱਗਣਾ। ਆਹੋ ਪਾ ਮਰਨਜੀਤ ਬਾਤ ਤਾਂ ਸਹੀ ਗੱਲ ਆ। ਮੇਰੇ ਅੱਬੇ ਦਾ ਹਿਸਾਬ ਸੀ, ਮੇਰੇ ਅੱਬੇ ਨੇ ਤਜਰਬੇ ਕਰਨੇ ਆ। ਅੱਗੋਂ ਬਜ਼ੁਰਗਾਂ ਨੂੰ ਉਹਨੇ ਕਿਹਾ ਦੁਕਾਨ ਵਾਲਿਆਂ ਨੂੰ ਕਿ ਭਾ ਤੂੰ ਚਾਹੁੰਦਾ ਤੇਰਾ ਮੇਰਾ ਜਿਹੜਾ ਜੀਵਨ ਮਰਨ ਤੋਂ ਬਾਅਦ ਵੀ ਰਵੇ? ਉਹਨੇ ਕਿਹਾ ਹਾਂ, ਕਹਿੰਦਾ ਮੇਰੀ ਦੁਕਾਨ ਤੇ ਨਹੀਂ ਆਉਣਾ। ਸਾਜੀ ਵੈਸੇ ਦੇਖਿਆ ਜਾਵੇ ਹੋ ਸਕਦਾ ਵਾ, ਕਿਉਂ ਨਹੀਂ ਹੋ ਸਕਦਾ? ਹੋ ਸਕਦਾ ਵਾ। ਉਦੋਂ ਮੇਰਾ ਅੱਬਾ ਬੜੀਆਂ ਚੀਜ਼ਾਂ ਇਦਾਂ ਦੀਆਂ ਕਹਿੰਦੇ ਸੀ ਜਿਹੜੀਆਂ ਅੱਜ ਲੋਕੀ ਕਰਦੇ ਪਏ ਆ। ਵਾਹ ਵਾਹ ਫੋਰ ਐਗਜ਼ਾਮਪਲ ਬਹੁਤ ਕੁਝ ਸੀ। ਮੇਰਾ ਅੱਬਾ ਉਦੋਂ ਕਹਿੰਦਾ ਹੁੰਦਾ ਸੀ 1996 97 ਚ ਕਿ ਇੱਕ ਟਾਈਮ ਆਉਣਾ, ਤਜਰਬਾ ਕਰਦੇ ਪਏ ਕਿ ਬੰਦੇ ਨੇ ਇੱਧਰੋਂ ਨਾ, ਉਹਨਾਂ ਨੇ ਇੱਕ ਡੱਬੇ ਜਿਹੇ ਦੇ ਵਿੱਚ ਨਾ ਬੰਦੇ ਨੂੰ ਖਿਲਾਰਨਾ ਵਾ ਤੇ ਉਹਨੇ USA ਚੋਂ ਨਿਕਲ ਆਉਣਾ। ਤੇ ਮੇਰਾ ਅੱਬਾ ਪਤਾ ਕਿ ਸਾਨੂੰ ਕਹਿੰਦਾ ਹੁੰਦਾ ਸੀ ਕਿ ਨਾ ਹੁਣ ਤਜਰਬਾ ਕਰਦੇ ਪਏ। ਉਹਨਾਂ ਨੇ ਇੱਕ ਕੁੱਤੇ ਤੇ ਤਜਰਬਾ ਕੀਤਾ, ਬਾਂਦਰ ਤੇ ਕੀਤਾ, ਤੇ ਅੱਜ ਭਾਵੇਂ ਫੇਕ ਆ ਭਾਵੇਂ ਨਹੀਂ, ਇਸ ਥਿਊਰੀ ਤੇ ਤੁਸੀਂ ਗੱਲ ਕਰੋ, ਦੁਨੀਆ ਤੇ ਕੰਮ ਹੋ ਰਿਹਾ। ਇਦਾਂ ਸੈਕਟਾਂ ਚ ਹਾਂਜੀ ਉਹ ਕਿਦਾਂ ਯਾਰ? ਅੱਛਾ ਸਰੰਗ ਟੈਬ ਕੱਢਣ ਦੇ ਹੋਣੇ ਥੱਲੇ ਆਉਂਦੀ। ਯਾਰ ਰਾਤੀ ਮੈਂ ਇੱਕ ਵੀਡੀਓ ਉਸਤਾਦ ਵੇਖ ਰਿਹਾ ਸਾਂ, ਬੜਾ ਹੀ ਉਹ ਕਾਬਲ ਆਦਮੀ ਸੀ ਯਾਰ। ਉਹਦੀ ਤੁਸੀਂ ਵੀਡੀਓ ਵੇਖੋ, ਤੁਹਾਨੂੰ ਬੜਾ ਮਜ਼ਾ ਆਏਗਾ। ਬਹੁਤ ਤਹਿਕੀਕ ਨਾਲ ਬੜੀ। ਉਹ ਕਹਿੰਦਾ ਜਿਹੜਾ ਸੁਲੇਮਾਨ ਅਲੈਹਿਸਲਾਮ ਨੇ ਤਖਤ ਬਲਕੀਸ ਲਿਆਂਦਾ ਸੀ, 2 ਬੰਦਿਆਂ ਨੇ ਕਿਹਾ ਸੀ, ਇੱਕ ਜਿੰਨ ਨੇ ਕਿਹਾ ਸੀ ਕਿ ਮੈਂ ਸ਼ਾਮ ਤੱਕ ਲੈ ਆਉਣਾ, ਹਾਂਜੀ ਤੇ ਸ਼ਾਮ ਤੱਕ ਤਖਤ ਲਿਆਉਣ ਦਾ ਐਡਾ ਵੱਡਾ ਤਖਤ ਜਦੋਂ ਉਹਨੇ ਐਡੀ ਸਪੀਡ ਨਾਲ, ਔਰ ਉਹ ਜਿਹੜਾ ਸੀ ਨਾ ਬੰਦਾ ਜਿਹਨੇ ਕਿਹਾ ਸੀ ਕਿ ਮੈਂ ਸ਼ਾਮ ਤੱਕ ਲੈ ਆਉਣਾ, ਹਾਂਜੀ ਉਹਦੇ ਕੋਲ ਇਲਮ ਸੀ ਸੂਰਜ ਦੀ ਰੋਸ਼ਨੀ ਦੀ ਸਪੀਡ ਨਾਲ ਟਰੈਵਲ ਕਰਨ ਦਾ। ਇੰਨੀ ਰੋਸ਼ਨੀ ਜਿੱਦਾਂ ਜਾਂਦੀ ਹੈ ਨਾ, ਹਾਂਜੀ ਯਾਨੀ ਕਿ ਮਿਸਾਲ ਆ, ਮੈਂ ਤੂੰ ਟਾਰਚ ਬਾਲਦਾ ਹੈ ਹਨੇਰੇ 'ਚ ਨਾ, ਤੂੰ ਟਾਰਚ ਬਾਲਦਾ ਨਾ, ਟਾਰਚ ਉਦੋਂ ਜੋ ਨਿਕਲ ਕੇ ਸਾਹਮਣੇ ਕੰਧ 'ਚ ਕਿੰਨੀ ਕੁ ਦੇਰ 'ਚ ਵੱਜੂਗੀ? ਸੈਕਿੰਡ। ਅੰਬਿਊਰੋ ਆ ਵੀ ਬਹੁਤ ਆ, ਅੱਖ ਵਿੱਚ ਚਮਕੀ ਜਾਂਦੀ। ਅੱਖ ਤੋਂ ਵੀ ਬਹੁਤ ਕਰ ਗਈ। ਇਸ ਸਪੀਡ ਨਾਲ ਉਹਨੇ ਸਫ਼ਰ ਕਰਨਾ ਸੀ ਜਿਹਨੇ ਕਿਹਾ ਸੀ ਕਿ ਮੈਂ ਸ਼ਾਮ ਨੂੰ ਲੈ ਆਉਂਗਾ। ਤੇ ਉਹਨੇ ਕਿਹਾ ਜਦੋਂ ਉਹਨੇ ਤਖਤ ਚੁੱਕ ਕੇ ਆਉਣਾ ਸੀ ਤੇ ਉਹਦੀ ਹਵਾ ਦੇ ਨਾਲ ਤਬਾਹ ਬਰਬਾਦ ਫਿਰ ਜਾਣਾ ਸੀ ਸਾਰਾ ਕੁਝ। ਜਿੰਨੀ ਉਹਦੀ ਪਾਵਰ ਬਣ ਜਾਣੀ ਸੀ ਉਹਨੇ ਲਿਆਉਣਾ। ਤੇ ਹਜ਼ਰਤ ਸੁਲੇਮਾਨ ਅਲੈਹਿਸਲਾਮ ਨੇ ਕਿਹਾ ਕਿ ਨਹੀਂ। ਫਿਰ ਇੱਕ ਬੰਦੇ ਨੇ ਕਿਹਾ, ਹੋਰ ਉੱਥੇ ਖੜਾ ਸੀ, ਉਹਦੇ ਕੋਲ ਆ ਇਲਮ ਸੀ, ਇਦਾਂ ਦਾ ਹਿਸਾਬ ਕਿਤਾਬ ਸੀ, ਉਹ ਗੇਮ। ਉਹਨੇ ਕਿਹਾ ਸਰਕਾਰ ਅੱਖ ਚਮਕੋ ਤੁਸੀਂ। ਵਾਹ ਵਾਹ ਵਾਹ। ਫਿਰ ਉਹਨੇ ਬੜਾ ਅੱਛਾ ਲਫ਼ਜ਼ ਯੂਜ਼ ਕੀਤਾ। ਉਹਨੇ ਕਿਹਾ ਉਹਨੇ ਕੁਝ ਵੀ ਨਹੀਂ ਕੀਤਾ, ਨਾ ਤਖਤ ਰਸਤੇ 'ਚ ਆਇਆ ਨਾ ਕੁਝ ਨਹੀਂ ਆਇਆ, ਉਹਨੇ ਸਿਰਫ ਕਾਪੀ ਪੇਸਟ ਕੀਤਾ। ਉਹਨੇ ਉੱਥੋਂ ਕੱਟ ਕੀਤਾ, ਇੱਥੇ ਪੇਸਟ ਕਰਤਾ। ਤੇ ਫਿਰ ਉਹਨੇ ਉਹਦੀ ਪੂਰੀ ਡੈਫੀਨੇਸ਼ਨ ਦੱਸੀ ਕਿ ਇਹ ਕਿੱਦਾਂ ਹੋਇਆ। ਫਿਰ ਉਹਨੇ ਦੱਸਿਆ ਕਿ ਯਾਨੀ ਇਹ ਨਹੀਂ ਤੁਸੀਂ ਕਹਿ ਸਕਦੇ ਕਿ ਉਹ ਗਲਤ ਸਹੀ ਦਾ ਨਹੀਂ ਮੈਂ ਕਹਿ ਰਿਹਾ, ਲੇਕਿਨ ਕੁਝ ਚੀਜ਼ਾਂ ਕਿਸੇ ਦੀਆਂ ਤੁਹਾਨੂੰ ਅਪਲਾਈ ਕਰ ਜਾਂਦੀਆਂ ਨੇ ਕਿ ਤੁਹਾਨੂੰ ਤੁਹਾਡੀ ਸਮਝ 'ਚ ਆਉਂਦੀਆਂ ਨੇ ਗੱਲ ਕਿ ਯਾਰ ਹਾਂ, ਜਿੱਦਾਂ ਹੁਣ ਮੈਂ ਇਹਨੂੰ ਦੱਸਾਂ ਕੋਈ ਗੱਲ ਕਹੇ ਨਹੀਂ ਜੀ ਇਦਾਂ ਕਿੱਦਾਂ ਹੋ ਸਕਦਾ, ਲੇਕਿਨ ਉਸ ਬੰਦੇ ਦੀ ਗੱਲਬਾਤ ਔਰ ਪੂਰੀ ਤਫਸੀਲ ਨਾਲ ਸਾਇੰਸ ਅੱਜ ਦੇ ਹਿਸਾਬ ਨਾਲ ਦੱਸਦਾ ਵਾ ਕਿ ਹਰ ਚੀਜ਼ ਜਿਹੜੀ ਕਾਇਨਾਤ ਦੀ ਜਿਹੜੀ ਦੁਨੀਆ 'ਚ ਨਾ ਇੰਸਟਾਲ ਹੋਈ, ਇਹ ਜਿਸ ਤਰ੍ਹਾਂ ਅਸੀਂ ਕਿਸੇ ਫਾਈਲ ਨੂੰ ਨਹੀਂ ਕਰ ਲਈ ਅੱਧਾ ਜ਼ਿਪ, ਉਹਨੂੰ ਕੀ ਇਹਨੂੰ ਕਹਿੰਦੇ ਕਰ ਲਈਦਾ ਸੀ, ਇਹਨੂੰ ਕੰਪਰੈਸ ਕਰ ਲਈਦਾ, ਠੀਕ ਹੈ, ਫਿਰ ਖੋਲ ਲਈਦਾ। ਕਹਿੰਦਾ ਪੂਰੀ ਦੁਨੀਆ ਜਿਹੜੀ ਨਾ ਹਰ ਚੀਜ਼ ਇਹਦੇ 'ਚ ਉਹ ਹੈਗੀ ਹੈ ਚੀਜ਼ ਕਿ ਇਹਨੂੰ ਕੰਪਰੈਸ ਕਰਕੇ ਜਾ ਕੇ ਤੁਸੀਂ ਖੋਲ ਸਕਦੇ ਹੋ।
ਸੋਚੀ ਸਮਝੀ ਜਾ ਸਕਦੀ ਹੈ। ਮਤਲਬ ਬੇਸ਼ੱਕ ਫੇਕ ਹੀ ਹੋਵੇ, ਸਾਰਾ ਕੁਝ ਹੋਵੇ, ਲੇਕਿਨ ਗੱਲ ਇਹ ਹੈ ਕਿ ਸਾਜੀ ਉਹ ਗੇਮ ਤੇ ਹੋਈ ਹੈ ਨਾ। ਗੇਮ ਤੇ ਹੋਈ। ਨਹੀਂ ਤੇ ਇੱਕ ਸਾਜੀ ਜਿਹੜੇ ਕਹਿੰਦੇ ਟਾਈਮ ਟਰੈਵਲ ਕਰਕੇ ਅਗਲੇ ਵਕਤ ਚ ਬੰਦਾ ਜਾ ਉਹੀ ਨਾ, ਉਸ ਰੋਸ਼ਨੀ ਦੀ ਸਪੀਡ ਵਾਲੀ ਗੇਮ ਹੈ ਨਾ ਉਹ। ਨਹੀਂ ਲੇਕਿਨ ਉਹ ਹਵਾ ਨੇ ਤੁਹਾਡਾ ਜਿਸਮ ਬੋਡੀ ਤੁਹਾਡੀ ਡਾਲਣੀ ਹੈ। ਨਹੀਂ ਉਹ ਤਾਂ ਫਿਰ ਤੁਹਾਡਾ ਜਿਸਮ ਫਾੜ ਜਾਣਾ, ਤੁਸੀਂ ਜਦੋਂ ਪਹੁੰਚਣਾ ਵਾ ਤੁਹਾਡਾ ਢਾਂਚਾ ਰਹਿ ਜਾਣਾ, ਬਸ ਹੱਡੀਆਂ ਕੱਲੀਆਂ। ਚਾਹ ਵੀ ਜਿਹੜਾ ਜਿੰਨੀ ਸਪੀਡ ਹੁੰਦੀ ਹੈ। ਬਾਕੀ ਮੈਂ ਇੱਕ ਹਿਸਾਬ ਲਾਇਆ, ਜਿਹੜੇ ਸਾਇੰਸਦਾਨ ਆ ਨਾ ਵੇਲੇ ਨਹੀਂ ਬੈਠ ਆਏ, ਸਰਚ ਕਰੀ ਜਾਂਦੇ ਆ, ਸੋਚਣ ਦੇ ਹੁੰਦੇ ਆ। ਹੁਣ ਜਿਹੜੇ ਭਾਜੀ ਹੋ ਕੇ ਜਿਹੜੇ ਸੀਗੇ, ਮੈਂ ਫੇਰ ਤੁਸੀਂ ਹੱਸੀ ਤਾਂ ਨਹੀਂ, ਜਿਹੜੇ ਕਹਿੰਦੇ ਯਾਰ ਸੇਬ ਤਾਂ ਨੂੰ ਕਿਉਂ ਗਿਆ, ਸੇਬ ਐ ਨੂੰ ਕਿਉਂ ਨਹੀਂ ਗਿਆ, ਸੇਬ ਐ ਨੂੰ ਕਿਉਂ ਨਹੀਂ ਗਿਆ। ਅੱਛਾ ਐਲਨਸਟੋਨ ਨਿਊਟਨ, ਕੀ ਨਾਂ ਸੀ ਉਹਨਾਂ ਦਾ ਸੇਬ ਵਾਲੇ ਦਾ? ਨਿਊਟਨ। ਵੀ ਹੁਣ ਤੁਸੀਂ ਉਹ ਦੇਖੋ, ਉਸ ਬੰਦੇ ਨੇ ਸੇਬ ਚੁੱਕਿਆ ਨਹੀਂ, ਧੋਤਾ ਨਹੀਂ, ਕੱਟ ਕੇ ਨੂਣ ਲਾ ਕੇ ਖਾਧਾ ਨਹੀਂ, ਉਹ ਸੋਚ ਹੀ ਪੈ ਗਿਆ। ਹਾਂ ਇਦਾਂ ਦੇ ਲੋਕ ਨਾ ਜਿਹੜੀ ਛੋਟੇ ਪਾਸ ਨਾ ਤੇ ਬੰਦੇ ਨੂੰ ਆਂਡੇ ਦਾ ਪਤਾ ਹੁੰਦਾ ਨਾ, ਪਤਾ ਯਾਰ ਵੀ ਮਸਕੀਨ ਦੀਆਂ ਟਿੱਕੀਆਂ ਦਾ ਟੇਸਟ ਕੀ ਆ, ਨਾ ਪਤਾ ਕੀਮਾ ਕੀ ਮਜ਼ੇਦਾਰ ਕਿੰਦਾ ਵਾ, ਵੀ ਸੋਚੀ ਜਾਣਾ ਵੀ ਇਹਦੀ ਹਵਾ ਨੂੰ ਕਿਉਂ ਜਾਣ ਲਈ। ਯਾਰ ਮਿੱਠੇ ਅਚਨਾ ਕਿੰਦਾ ਕੁ ਹੁੰਦਾ ਵਾ, ਉਹਦੀ ਸਾਖ ਤੋਂ ਪੁੱਛਣ ਲੱਗ ਪਿਆ ਬੰਦਾ, ਇਹਦੀ ਸਾਖ ਤੋਂ ਬਿਆਨ ਕਰੇ ਚਨੇ ਨਹੀਂ ਸਾਇੰਸਦਾਨ ਦਾ ਜ਼ਾਇਕਾ ਅੱਲਾ ਨੇ ਹੋਰ ਤਰ੍ਹਾਂ ਦੇ ਰੱਖਿਆ ਹੁੰਦਾ, ਵੀ ਉਹਨੇ ਯਾਰ ਇੰਜ ਕਰਕੇ ਬਦਲ ਕੇ ਮਿੱਟੀ ਖਾ ਕੇ ਕਹੀ ਵੀ ਯਾਰ ਇਹ ਉਹ ਮਿੱਠੇ, ਤੂੰ ਸੂਰਜ ਦੀ ਗੱਲ ਕਰਦਾ, ਇਹ ਜਿਹੜੀ ਤੇਰੀ ਹਵਾ ਵਾ, ਇਹਦੇ ਚ ਕੀ ਕੀ ਕੁਛ ਆ, ਤੇਰੀ ਸੋਚ ਆ ਇਹ ਜਿਹੜੀ ਹਵਾ ਚੱਲਦੀ ਹੈ ਸਰ ਜੀ। ਲੇਕਿਨ ਹੁਣ ਜਿਹੜੀ ਰੂਟੀਨ ਚੱਲਦੀ ਹੈ ਇਸ ਜੀ ਤੋਂ ਇਲਾਵਾ ਇਹ ਚ ਪੂਰੀ ਵਾਇਰਿੰਗ ਆ। ਤੂੰ ਕਿੱਦਾਂ ਗੱਲ ਕਰ ਲੈਣਾ? ਮੂੰਹ ਨਾ ਕਰਨ ਜੀ, ਮੂੰਹ ਉਹਨਾਂ ਨਾਲ ਗੱਲ ਕਰ ਰਹੇ ਸਰ। ਤੇ ਮੂੰਹ ਨਾਲ ਤੇਰੇ ਘਰ ਬੈਠਾ ਤੇਰੀ ਬੁੱਢੀ ਕਿੱਦਾਂ ਸੁਣ ਲੈਂਦੀ ਇਥੋਂ? ਜਦੋਂ ਤੂੰ ਮੂੰਹ ਨਾਲ ਕਹਿਣਾ ਕੀ ਪੱਕਾ, ਉਹਨੂੰ ਕਿੱਦਾਂ ਆਵਾਜ਼ ਚੱਲ ਜਾਂਦੀ ਉਸਤਾਦ ਤੇਰੇ ਮੂੰਹ ਨਾਲ? ਫੋਨ ਤੇ ਹਾਂ, ਉਹ ਫੋਨ ਕਿੱਦਾਂ? ਅੱਛਾ ਫੇਰ ਦੂਜੀ ਗੱਲ, ਜਿੱਥੇ ਹਵਾ ਘੱਟ ਹੋ ਗਈ, ਬੰਦ ਹੋ ਗਈ, ਜੀ ਗੁਪਤ ਹੋ ਗਿਆ, ਉੱਥੇ ਸਿਗਨਲ ਵੀ ਖਤਮ ਹੋ ਗਿਆ। ਇਹ ਕੀ ਹੈ ਜੀ, ਇੱਥੇ ਸਿਗਨਲ ਘੱਟ ਨੇ ਜੀ। ਹਾਂਜੀ, ਉਹ ਬੇਸਮੈਂਟ 'ਚ ਬੈਠੇ ਹੋਏ ਜਾਂ ਕਿਤੇ ਜਗ੍ਹਾ ਤੇ ਬੈਠੇ ਹਾਂਜੀ, ਤੇ ਉੱਥੇ ਹਵਾ ਦਾ ਨਜ਼ਾਰਾ, ਯਾਨੀ ਹਵਾ ਦੇ ਵਿੱਚ ਕਿੰਨਾ ਕੁਛ ਆ। ਹਵਾ ਦੇ ਵਿੱਚ ਯੂਰੇਨੀਅਮ ਹੁੰਦੇ ਆ ਨਾ, ਯੂਰੇਨੀਅਮ ਮਿਲ ਕੇ ਸਕੀਕਾਪੀਨ ਮਿਲ ਕੇ ਸਾਰਾ ਮਿਲ ਕੇ ਸਾਖ ਇੱਕ ਹੋਰ ਬਣਾਉਂਦਾ। ਚੀਜ਼ ਵੀ ਹੁੰਦੀ ਹੈ ਯਾਰ, ਉਹ ਹੁੰਦਾ ਟਿਪੋ ਕਾਰਾ ਪਤਾ ਇੰਦਾ ਹਾਂ, ਜ਼ੀਰੋ ਸੀਨ ਹੈਂ? ਜ਼ੀਰੋ ਸੀਨ ਹੁੰਦਾ ਹਾਂ, ਸਾਜੀ, ਉਹ ਵੀ ਹੁੰਦਾ। ਉਹਦੇ ਵਿੱਚ ਇਹ ਹੁੰਦਾ ਵਾ। ਇਹਦੇ ਵਿੱਚ ਸਪੈਂਡਮ ਟੋਲ ਹੁੰਦਾ। ਇਹ ਜਿਹੜੀ ਹੁਣ ਹਵਾ ਜਿਹੜੀ ਚੱਲਣ ਰਹੀ ਨਾ, ਇਹ ਹਵਾ 'ਚ ਭਰ ਨਹੀਂ ਸਕਦੇ। ਹਾਂ ਇਹ ਹਵਾ ਨਾ ਭਗਾਨ 'ਚ ਭਰੀ ਜਾ ਸਕਦੀ ਨਾ। ਇਸ ਹਵਾ ਦੇ ਵਿੱਚ ਹੁਣ ਨਵੀਂ ਵੀ ਹੈ ਨਹੀਂ, ਠੰਡ ਲੱਗੂਗੀ ਤੁਹਾਨੂੰ ਹਵਾ ਨਾਲ। ਇਹ ਹੁਣ ਸਾਦਾ ਹਵਾ ਵਾ, ਹਵਾ ਹੀ ਚੱਲਣ ਦੀ। ਅੱਛਾ ਚੱਲ, ਤੂੰ ਇੱਕ ਗੱਲ ਦਾ ਜਵਾਬ ਦੇ ਮੈਨੂੰ, ਹਾਂਜੀ ਲੱਗ ਜਾਂਦਾ ਅੱਜ ਪਤਾ ਤੈਨੂੰ ਕੀ ਤੇਰਾ ਹਿਸਾਬ ਆ। ਹਲੇ ਪਤਾ ਦੱਸੋ ਉਸਤਾਦ। ਹੈ ਇੱਥੇ ਕਿੰਨੀ ਕੁ ਹਵਾ ਚੱਲਣ ਦੀ ਹੈ ਇਸ ਟਾਈਮ? ਏਸੀ ਵੀ ਬੰਦ ਕਰ ਦੇਵਾਂ ਤੇ ਕਿੰਨੀ ਕੁ ਚੱਲਦੀ ਹੋਊ ਤੇਰੇ ਸਾਹਮਣੇ? ਇੱਥੇ 2% ਚੱਲਦੀ ਹੈ 100 ਚੋਂ 100 ਬਸ ਸਾਹ ਲੈਣ ਜੋਗੀ, ਸਾਹ ਲੈਣ। ਠੀਕ ਹੈ ਨਾ? ਮਹਿਸੂਸ ਤੇ ਨਹੀਂ ਹੋਣਾ ਵੀ ਹਵਾ ਚੱਲਣ ਦੀ। ਨਹੀਂ ਨਹੀਂ ਅਗਰ ਏਸੀ ਵੀ ਬੰਦ ਕਰ ਦੇਵਾਂ, ਇੱਥੇ ਮੈਂ ਪੱਖਾ ਲਾ ਦੇਵਾਂ, ਉਸੇ ਕੰਡੀਸ਼ਨ 'ਚ ਪੱਖਾ ਲਾ ਦੇਵਾਂ, ਹਾਂਜੀ ਪੱਖਾ ਚਲਾ ਦੇਵਾਂ, ਹਵਾ ਆਉਣ ਲੱਗ ਪਊਗੀ? ਸ਼ੂਟਰ ਆਏਗੀ ਉਹ ਆਉਂਦੀ ਨਹੀਂ ਹਵਾ। ਹਾਂਜੀ, ਪੱਖਾ ਲਾਈਦਾ ਕਾਤੋਂ ਆ ਇਹ ਹਵਾ ਆਵੇ। ਤੂੰ ਇਸ ਗੱਲ ਤੇ ਇੰਨਾ ਟਾਈਮ ਲਾਤਾ। ਨਹੀਂ ਹਵਾ ਆਉਣ ਲੱਗ ਪਈ। ਮੈਂ ਕਹਿੰਦਾ ਮੈਂ ਏਸੀ ਬੰਦ ਕਰਕੇ ਹਾਂਜੀ ਤੇ ਇੱਥੇ ਅਸੀਂ ਬਈਏ ਤੇ ਸਾਨੂੰ ਹਵਾ ਤੇ ਨਹੀਂ ਨਾ ਕਿਸੇ ਪਾਸੇ ਹੋਣੀ। ਨਹੀਂ ਹੁਣ ਅਗਰ ਮੈਂ ਇਹ ਉਸੇ ਕੰਡੀਸ਼ਨ ਦੇ ਵਿੱਚ ਇੱਥੇ ਬੈਠੇ ਬੈਠੇ ਏਸੀ ਬੰਦ ਕਰਕੇ ਪੱਖਾ ਲਾ ਦੇਵਾਂ ਤੇ ਹਵਾ ਆਉਣ ਲੱਗ ਪਏਗੀ। ਆਉਣ ਲੈ ਕੇ ਤੂੰ ਮੈਨੂੰ ਇਹ ਦੱਸਣਾ ਵਾ ਉਹ ਕਿੱਥੋਂ ਆਏਗੀ? ਪੱਖਾ ਕਿੱਥੋਂ ਬਣਾਉਂਦਾ ਵਾ? ਬਸ ਜਾ, ਤੇਰਾ ਅੱਜ ਦਾ ਇਹੀ ਆ, ਤੇਰੀ ਜ਼ਿੰਦਗੀ ਪੂਰੀ ਦਾ ਇਹੀ ਸਵਾਲ ਹੀ। ਜਦ ਤੂੰ ਇਹਨੂੰ ਹੱਲ ਕਰ ਲਵੇਂ ਤੇ ਤੂੰ ਸਮਝ ਲਈ ਕਿ ਤੇਰੀ ਜ਼ਿੰਦਗੀ 'ਚ ਆਉਣ ਦਾ ਮਕਸਦ ਪੂਰਾ ਹੋ ਗਿਆ। ਉਹ ਉਸਤਾਦ ਜੀ ਜਦੋਂ ਪਾਰ ਘੁੰਮਦੇ ਨੇ ਕਿੱਥੋਂ ਆਉਂਦੀ ਵਾ? ਉਹ ਸਾਬਜ਼ਾਰ ਪਰਾਂ ਨਾ ਆਉਂਦੀ ਉਸਤਾਦ ਜੀ। ਉਹ ਪਾਰ ਬਣਾਉਂਦੇ ਆ ਵਾ? ਜਦੋਂ ਘੁੰਮਦੇ ਉਹਦੇ ਕਿੱਥੋਂ ਲੈ ਕੇ ਆਉਂਦੇ ਆ? ਜਿਹੜੀ ਤੇ ਫਿਰ ਉਹ ਖੋਲ ਕੇ ਦੱਸੋ ਪ੍ਰੈਸ਼ਰ ਓਏ, ਜ਼ਿਆਦਾ। ਯਾਰ। ਖੁੱਲ ਕੇ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਠਹਿਰ ਜਾ, ਮਤਲਬ ਹਵਾ ਹੈ ਹੀ ਨਹੀਂ। ਉਹ ਕਿੱਥੋਂ ਬਣਾ ਪਾਰੀ ਸਿੱਟਦੇ ਆ? ਹਾਂਜੀ ਪਰ ਵਿੰਗਿਓ ਜਨਵਾ ਨਹੀਂ ਆਉਂਦੀ, ਨਹੀਂ ਆਉਂਦੀ। ਲੇਕਿਨ ਉਹ ਕਿੱਥੋਂ ਲਿਆਉਂਦਾ ਵਾ? ਉਹਦੇ ਅੰਦਰ ਕੋਈ ਟੈਂਕੀ ਪਈ ਜਿੱਥੋਂ ਉਹਨੇ ਭਰੀ ਆ? ਜਿੱਦਾਂ ਸਾਈਕਲਾਂ ਲੱਗ ਹੁੰਦੀ, ਉਹਨਾਂ ਤੇ ਟੈਂਕੀ 'ਚ ਭਰੀ ਹੁੰਦੀ ਨਾ, ਹਾਂਜੀ ਪੱਖੇ 'ਚ ਕੋਈ ਟੈਂਕੀ ਲੱਗੀ ਹੁੰਦੀ? ਨਹੀਂ ਕੋਈ ਉਹ ਏਡੀ ਸਪੀਡ ਨਾਲ ਸਿੱਟੇਗਾ ਕਿ ਤੇਰੇ ਕੱਪੜੇ ਕੁੱਪੜੇ ਢਾ ਦੇਗਾ। ਕਿੱਥੋਂ ਲਿਆਉਂਦਾ ਉਹ? ਫਿਰ ਤੂੰ ਕਦੀ ਇਹ ਦੇਖਿਆ ਕਿ ਉਹ ਦੇਖੋ ਜੀ ਬਾਹਰੋਂ ਖਿੱਚ ਰਿਹਾ? ਕਦੀ ਇਹ ਨਜ਼ਰ ਆਇਆ ਤੈਨੂੰ ਨਹੀਂ। ਕਿ ਪੱਖਾ ਹਵਾ ਖਿੱਚ ਰਿਹਾ, ਦੇਖੋ ਇਧਰੋਂ ਦੀ ਖਿੱਚ ਕੇ ਲਿਆ ਰਿਹਾ ਉਹਨੂੰ? ਐਦਾਂ ਹੋਇਆ ਕਦੀ? ਨਹੀਂ ਉੱਥੇ ਹੀ ਹੁੰਦਾ ਵਾ, ਉੱਥੇ ਹੀ ਹੁੰਦਾ ਬਿਲਕੁਲ ਲੱਗਾ ਥੱਲੇ ਹਵਾ ਸਿੱਟੀ ਜਾ ਸਿੱਟੀ ਜਾ ਰਿਹਾ। ਰਿਹਾ। ਉਹਦੀਆਂ ਸਾਈਡਾਂ ਤੇ ਤੈਨੂੰ ਕਿਤੋਂ ਨਹੀਂ ਮਹਿਸੂਸ ਹੋਏਗਾ ਵੀ ਇਹ ਕਿਤੋਂ ਖਿੱਚਣ ਦਿਆ, ਹਾਂਜੀ ਤੇ ਕਿੱਥੋਂ ਹੁੰਦੀ ਹਵਾ? ਲੈ ਤੂੰ ਆਹ ਦੱਸ ਦੇਣਾ ਬਸ ਮੈਨੂੰ। ਲਾਜਵਾਬ ਕਰਦੇ ਆ ਸ਼ਾਵਾ ਵੈਲਡਨ ਕੀਪ ਇਟ ਅਪ। ਦੱਸ ਲਾਜਵਾਬ ਕਰਨਾ ਭਾ, ਤੇ ਕੰਡ ਨਾ ਲੱਗੇ। ਉਹ ਯਾਰ ਕਣਕਾਂ ਤੋਂ ਲੱਗਣੀ ਹੈ ਲਵਾ ਉਸਤਾਦ ਜੀ। ਇਹ ਜਿਹੜੇ ਪਰ ਨਹੀਂ ਇਹ ਉਹਨਾਂ ਚ ਹਵਾ ਹੁੰਦੀ ਆ। ਪਰਾਂ ਦੇ ਵਿੱਚ ਕਿੱਥੋਂ ਹੁੰਦੀ ਹੈ? ਉਹ ਜਿਹਦੇ ਪਰ ਕੱਸਣ ਦੇ ਉਹ ਢਿੱਡ ਜਿਹਾ ਬਣਿਆ ਹੁੰਦਾ, ਉਸ ਢਿੱਡ ਦੇ ਵਿੱਚੋਂ ਮਾਥਾ ਚੁੱਕਣੇ ਕੋ ਦਿਲ ਕਰ ਰਿਹਾ ਆਪਕਾ? ਮਾਥਾ ਉਹਦੇ ਚੋਂ ਕਿੱਦਾਂ ਮਤਲਬ? ਉੱਤੇ ਜਿਹੜਾ ਪੈਪ ਲੱਗਾ ਹੁੰਦਾ ਨਾ ਉਸਤਾਦ ਜੀ, ਉਹ ਤਾਰ ਦੇ ਜ਼ਰੀਏ ਉਹ ਪੈਪ ਦੇ ਵਿੱਚ ਹਵਾ ਆਉਂਦੀ ਹੈ। ਕਿੱਥੇ ਆਉਂਦੀ ਹੈ? ਉਹ ਢਿੱਡ ਜਿਹੇ ਦੇ ਵਿੱਚ ਜਿਹੜਾ ਬਣਿਆ ਹੁੰਦਾ।
ਅੱਛਾ ਠੀਕ ਹੈ, ਉਹ ਜਿਹੜਾ ਦਰਮਿਆਨ ਚ ਹਾਂਜੀ, ਉਹ ਜਿੱਡਾ ਵੱਡਾ ਹੋਵੇ ਉਹਨਾਂ ਦੀ ਵੇਖੋ ਤੁਸੀਂ ਹਵਾ ਤੇਜ਼ ਹੁੰਦੀ ਹੈ। ਉਹ ਫਿਰ ਅੱਗੋਂ ਕੀ ਕਰਦਾ ਵਾਹ ਨੂੰ? ਉਹ ਫਿਰ ਪੱਖਿਆਂ 'ਚ ਜਿਹੜੇ ਪਾਰ ਆ ਉਹਨਾਂ ਦੀ ਸਪਲਾਈ ਹੁੰਦੀ ਆ, ਉਹਦੇ ਵਿੱਚ ਆਉਂਦੀ ਹਵਾ। ਅਰੇ ਕਹਿਣਾ ਕਿਆ ਚਾਹ ਹੈ ਉਹ ਯਾਰ ਉਹ ਤੈਨੂੰ ਕਹਿ ਰਿਹਾ ਕਿ ਉਹ ਜਿਹੜਾ ਢਿੱਡ ਨਹੀਂ ਹੁੰਦਾ ਦਰਮਿਆਨ ਚ, ਆਹੋ ਉਹਦੇ ਵਿੱਚ ਹਵਾ ਹੁੰਦੀ ਆ ਤੇ ਉਹਦੇ ਵਿੱਚ ਆਉਂਦੀ ਆ ਜਿਹੜਾ ਉਹਦੇ ਤੇ ਪੈਪ ਲੱਗਾ ਹੁੰਦਾ, ਪੈਪ ਦੇ ਵਿੱਚੋਂ ਬਾਹਰੋਂ ਹਵਾ ਉਹ ਢਿੱਡ ਚ ਆਉਂਦੀ ਆ, ਢਿੱਡ ਅੱਗੇ ਪਰਾਂ ਨੂੰ ਸਪਲਾਈ ਕਰਦਾ ਵਾ, ਪਰ ਫਿਰ ਥੱਲੇ ਸਿੱਟਦੇ ਆ। ਅਰੇ ਕੀ ਬਾਤ ਹੈ ਯਾਰ। ਆ ਤੁਸੀਂ ਵੇਖਿਆ ਨਹੀਂ ਕਈਆਂ ਪੱਖਿਆਂ ਦੀ ਨਹੀਂ ਹਵਾ ਆਉਂਦੀ, ਹਾਂ ਉਹ ਫਿਰ ਬਿਜਲੀ ਵਾਲਿਆਂ ਨੂੰ ਬੁਲਾਉਂਦੇ ਆ, ਕਈ ਆ ਰਿਹਾ ਵੇਖ ਘਰ, ਉਹ ਖੋਲਦਾ ਉਹਨੂੰ ਵੱਡਿਆ ਢਿੱਡ ਨੂੰ, ਹਾਂ ਢਿੱਡ ਨੂੰ ਖੁੱਲਦਾ ਪਰਾਂ ਨੂੰ ਕੋਲੇ। ਹਾਂ ਸਹੀ ਗੱਲ ਆ। ਫਿਰ ਹਵਾ ਭਰਦਾ ਉਹਦੇ ਵਿੱਚ। ਪਾਏ ਨੇ ਗੱਲ ਆਉਣੀ ਨਾ ਕਰਾਇਆ ਉਸਤਾਦ ਜੀ। ਕਿਉਂ? ਇਹ ਗੱਲ ਕਰਾ ਦਿਓ ਉਹਨੂੰ। ਭਾਅ ਨੂੰ ਚੁੱਕ ਲੈਣਾ ਤੂੰ ਕਿਹੜੇ ਰੋਨੇ ਆ ਮਾਈਨਸਟਾਈਨ ਤੇ ਇਹ ਉਹ ਫਲਾਂ, ਇੱਧਰ ਚੈੱਕ ਕਰ। ਇਹਦੇ ਸਾਡੇ ਭਾਈ ਸਟੈਂਡ ਦੇਖੋ ਹਾਂ ਇਹ ਗੱਲ ਕਟਵਾ ਦਿਓ ਤੂੰ ਉਸਤਾਦ। ਨਿਊਟਰਲ, ਇਹ ਸੇਬ ਵਾਲੀ ਜਗ੍ਹਾ ਤੇ ਇਹ ਬੈਠਾ ਹੁੰਦਾ ਤੇ ਤੇ ਮੈਂ ਦੇਖ ਇੰਜ ਖਾਣਾ ਸੀ ਇਹਨਾਂ ਨੇ, ਜਿਹੜੇ ਕੋਲੋਂ ਚਾਕੂ ਕੱਢਣਾ ਸੀ ਇਹਨੇ, ਬਲਕਿ ਹੋਰ ਸੇਬ ਵੀ ਲਾਉਣਾ ਸੀ ਇਹਨਾਂ ਨੇ। ਉੜਦੇ ਫੇਰ ਨੂੰ ਚਾਕੂ ਪਾ ਦੇਣਾ ਦਿੰਦੇ। ਇਹਨਾਂ ਨੇ ਦਰਖਤ ਵਿਲਾ ਕਰਨਾ। ਉਹਨੇ ਸੋਚਿਆ ਇਹ ਜਦੋਂ ਟੁੱਟਾ ਵਾ ਇਹ ਥੱਲੇ ਨੂੰ ਕਿਉਂ ਆਇਆ, ਉੱਤੇ ਨੂੰ ਕਿਉਂ ਨਹੀਂ ਗਿਆ? ਉਸਤਾਦ ਜੀ ਵੈਸੇ ਇਹ ਦਿਮਾਗ ਦਾ ਖਲਲ ਨੇ, ਇਹ ਆਪਣੇ ਆਪ ਨੂੰ ਤੰਗ ਕਰਨ ਵਾਲੀ ਗੱਲ ਨਹੀਂ। ਤੰਗ ਵੀ ਚੁੱਪ ਕਰਕੇ ਉਹਨੂੰ ਇੰਜ ਕਰਕੇ ਦੋ ਪੀਸ ਤੈਨੂੰ ਕੀ ਇਸ ਗੱਲ ਵੀ ਫਸਾ ਥੱਲੇ ਨੂੰ ਆਇਆ? ਬੰਦਾ ਪੁੱਛੇ ਉਹਨੇ ਥੱਲੇ ਨੂੰ ਡਿੱਗਣਾ? ਆਹੋ ਵੀ ਹੁਣ ਉਹ ਪਾਗਲਾ, ਉੱਤੇ ਨੂੰ ਉਹਨੇ ਕਿੱਦਾਂ ਜਾਣਾ? ਵੀ ਹੁਣ ਐ ਸੇਬ ਤੇ ਜਾਂਦਾ ਵੀ ਸੇਬ ਡਿੱਗੇ ਅੰਚੋਕ ਨਹੀਂ ਸੇਬ ਟੁੱਟ ਕੇ ਤੇ ਮੈਂ ਨਿਕਲ ਗਿਆ। ਜਾਂ ਸੇਬ ਟੁੱਟਾ ਜਾਂਦਾ ਹੋਏ ਹੋ ਗਿਆ ਤੇ ਨਹੀਂ ਯਾਰ- ਦਿਮਾਗ ਦਾ ਖਲਲ ਆ। ਜਾਂ ਫਿਰ ਸੇਬ ਗੁੱਡੀ ਵਾਂਗ ਹੁੰਦਾ ਕਟਿਆ ਨੂੰ। ਹਾਂ ਪਰ ਟ੍ਰੈਪ, ਪੰਖ ਟ੍ਰੈਪ। ਉਹਨੇ ਸੋਚਿਆ ਨਾ, ਉਹਨੇ ਸੋਚਿਆ ਉੱਤੇ ਨੂੰ ਕਿਉਂ ਨਹੀਂ ਗਿਆ? ਯਾਰ ਉਹਨੇ ਸੋਚ ਕੇ ਸਾਨੂੰ ਪੰਜਾਬ ਚ ਪਾ ਦਿੱਤਾ। ਲੇਕਿਨ ਇੱਕ ਗੱਲ ਆ ਵੀ ਜਦੋਂ ਉਹ ਸੇਬ ਡਿੱਗਾ, ਉਹ ਸੇਬ ਤੋਂ ਪਹਿਲੇ ਉਹਨੇ ਜ਼ਿੰਦਗੀ 'ਚ ਕੋਈ ਸ਼ਾਇਦ ਥੱਲੇ ਡਿੱਗਦੀ ਨਹੀਂ ਸੀ ਵੇਖੀ, ਏਡੇ ਵੱਡੇ ਨੇ ਹੋ ਗਏ। ਹਾਂ ਲੈ ਦੱਸ ਇਹ ਉਸਤਾਦ ਜੀ ਸਿਰਫ ਨਾ ਦਿਮਾਗ ਤੋਂ ਫਤੂਰ ਪਾਏ ਗਏ ਆ। ਇਹ ਕਿਤੇ ਗੱਲ ਪਹਿਲੇ ਦੀ ਆ। ਨਹੀਂ ਯਾਰ ਇਹਦਾ ਤੁਸੀਂ ਮੈਨੂੰ ਜਵਾਬ ਦੇਣਾ ਇਸ ਮੇਰੇ ਸਵਾਲ ਦਾ। ਇਹ ਮੇਰੇ ਦਿਮਾਗ ਦਾ ਸਵਾਲ ਆ ਕਿ ਜਦੋਂ ਨਿਊਟਨ ਨੇ ਦੇਖਿਆ ਕਿ ਉਹਦੀ ਉਮਰ ਕੋਈ 18-20 ਸਾਲ ਹੋਏਗੀ ਜਾਂ 12-14 ਸਾਲ ਵੀ ਹੋਏਗੀ, ਘੱਟ ਤੋਂ ਘੱਟ ਵੀ ਕਰ ਲਓ, ਕਿਤੇ ਅਗਰ ਬਾਗ 'ਚ ਬੈਠਾ ਇਕੱਲਾ ਸੇਬ ਦੇਖ ਰਿਹਾ ਤੇ ਵੱਡਾ ਹੀ ਹੋਏਗਾ ਨਾ, ਠੀਕ ਹੈ ਨਾ? ਤੇ ਉਹਨੇ ਦੇਖਿਆ ਕਿ ਯਾਰ ਇਹ ਸੇਬ ਉੱਤੇ ਨੂੰ ਕਿਉਂ ਨਹੀਂ ਗਿਆ, ਹਾਂ ਥੱਲੇ ਕਿਉਂ ਡਿੱਗਿਆ? ਇਹ ਚੀਜ਼ ਉਹਨੇ ਉਸ ਤੋਂ ਪਹਿਲੇ ਆਪਣੀ ਜ਼ਿੰਦਗੀ 'ਚ ਕਦੀ ਕੋਈ ਚੀਜ਼ ਥੱਲੇ ਡਿੱਗਦੀ ਨਹੀਂ ਵੇਖੀ। ਸਹੀ ਗੱਲ ਹੈ। ਇਹਨੂੰ ਕੀ ਇਹਦਾ ਮੈਨੂੰ ਤੁਸੀਂ ਜਵਾਬ ਦੇਣਾ। ਇਹਨੂੰ ਕੀ ਕਹਿੰਦੇ? ਕਸ਼ਿਸ਼ ਸੇਬ ਨਹੀਂ ਕਿਚਨ ਦੇ ਵਿੱਚ ਕਸ਼ਿਸ਼ ਸੇਬਲ। ਸੇਬਲ। ਹਾਂ ਬਸ ਐਵੇਂ ਵਿਹਲਾ ਬੈਠਾ ਨਾ ਦਿਹਾੜੀ ਲਗਾਉਣੀ ਹੋਣੀ ਹੈ ਕਿ ਅੱਛਾ ਯਾਰ ਜਿਹੜਾ ਮੈਂ ਤੁਹਾਨੂੰ ਪਤਾ ਚਾਹ- ਨਿਊਟਨ ਨੇ ਜਿਹੜਾ ਪਹਿਲੇ ਇਹ ਬਲਬ, ਨਹੀਂ ਉਹ ਬੜਾ ਵੱਡਾ ਆਦਮੀ ਸੀ ਭਾਈ। ਉਸਤਾਦ ਜੀ ਹਾਂਜੀ ਨਿਊਟਨ ਨੇ ਜਿਹੜਾ ਸਭ ਤੋਂ ਪਹਿਲਾ ਬਲਬ ਬਣਾਇਆ ਸੀ, ਬਲਬ ਪੋਲਾ ਬਹੁਤ ਸੀ। ਬਲਬ ਇੰਜ ਕਰਕੇ ਪੋਲ ਪਲਈਆ ਕਰਕੇ ਤੁਸੀਂ ਇੰਜ ਕਰਕੇ ਲਪੇਟੇ ਜਿਹੜੇ ਪਾ ਸਕਦੇ ਸੀਗੇ। ਕਈ ਯਾਰ- ਬੱਚੇ ਤੇ ਪੋਲਾ ਕਰਕੇ ਚੂਪ ਲੈਂਦੇ ਸੀ ਬਲਬ ਨੂੰ। ਐਡੀਸਨ ਨੇ ਬਣਾਇਆ ਸੀ। ਐਡਸਨ ਵਰਮਾ। ਐਡੀਸਨ ਵਰਮਾ ਨਹੀਂ, ਐਡੀਸਨ ਉਹਦਾ ਪੂਰਾ ਨਾਮ ਪਤਾ ਨਹੀਂ ਕਿ ਉਹਨੇ ਬਣਾਇਆ ਸੀ। ਫੋਨ ਵੀ ਉਹ ਗ੍ਰਾਹਮ ਬੈਲ ਨੇ ਫੋਨ ਵੀ- ਬਣਾਇਆ, ਮਾਈਕ੍ਰੋਫੋਨ ਵੀ ਉਹਨੇ ਬਣਾਇਆ ਹੀ, ਮਾਈਕ ਜਿਹਨੇ ਬਲਬ ਬਣਾਇਆ। ਲੇਕਿਨ ਭਾਈ ਪਹਿਲਾ ਬਲਬ ਇਹਨੇ ਕੋਈ ਗਲਤ ਬਣਾ, ਲੇਕਿਨ ਨਹੀਂ, ਚੱਲ ਨਹੀਂ, ਗਿਆ, ਉਹਦਾ ਧੌਰਾ ਲੱਗ ਗਿਆ। ਹੋਰ ਵੀ ਆਈਟਮਾਂ ਬੜੀਆਂ। ਬਹੁਤ ਕੁਝ ਬਣਾਇਆ ਉਹਨੇ ਮਾਈਕ ਬਣਾਇਆ। ਉਹਨੇ ਜਦੋਂ ਬਲਬ ਬਣਾ ਗਿਆ ਫੜਿਆ, ਉਹਨੇ ਕਿਹਾ ਯਾਰ ਇਹ ਤਾਂ ਮਾਈਕ ਲੱਗਣ ਦੇ ਆ। ਉਹਨੇ ਫਿਰ ਉਹਨੂੰ ਮਾਈਕ ਬਣਾ ਲਿਆ। ਨਹੀਂ ਨਹੀਂ ਜਦੋਂ ਮਾਈਕ ਹੈ ਹੀ ਨਹੀਂ ਸੀ, ਉਹ ਕਿੱਦਾਂ ਨਹੀਂ ਮੇਰੇ ਮਾਈਕ ਤਾਂ ਦੇਖੋ ਬਣੇ ਨਹੀਂ ਸੀ ਯਾਰ। ਮੇਰੇ ਦੇਖੋ ਜਦੋਂ ਲੌਂਗ ਵੇਖਿਆ ਉਹ ਤੋਂ ਨੇ ਬਣਾਇਆ ਸਾਜ। ਲੌਂਗ, ਹਾਂ। ਹਾਂ ਲੌਂਗ। ਉਹਦੇ ਸਾਹਮਣੇ ਲੌਂਗ ਡਿੱਗਾ ਉੱਤੇ। ਹਾਂ ਉਹਨੇ ਕਿਹਾ ਯਾਰ ਜੀ ਥੱਲੇ ਡਿੱਗਾ ਵਾ। ਇਹ ਚੋਂ ਆਜ ਵੀ ਆ ਜੇ ਥੱਲੇ ਡਿੱਗ ਸਕਦਾ, ਇਹ ਚੋਂ ਆਜ ਵੀ ਆ। ਉਹਨੇ ਕਿਹਾ ਜੀ ਥੱਲੇ ਡਿੱਗ ਸਕਦਾ ਨਾ, ਇਹ ਪਕਾਇਆ ਵੀ ਜਾ ਸਕਦਾ। ਨਹੀਂ ਸਾਜੀ ਤਾਂ ਬਸ ਇਹ ਵੀ ਇੱਕ ਤਾਂ ਪੂਰੀ ਤਹਿਕੀਕ ਚਾਹੀਦੀ ਵੀ ਹੁਣ ਇਹ ਲੈਟ ਕਿਉਂ ਇਹਦਾ ਬਲ ਗਈ। ਹਾਏ ਸੋਚ ਰਹੇ ਪਹਿਲੇ ਆ ਇਹਨੇ ਕਿਉਂ ਗੱਲ ਕੀਤੀ। ਅੱਛਾ ਸਾਡੇ ਇੱਥੇ ਨਾ ਤਵੀਤਾ ਗਾ ਸ਼ੁਰੂ ਕਰ ਦਿੰਦੇ, ਇਹਨੇ ਆਹ ਗੱਲ ਕਿਉਂ ਕੀਤੀ ਹੈ, ਇਹਨੇ ਮੈਨੂੰ ਕੀਤੀ ਹੈ, ਇਹ ਗੱਲ ਮੈਨੂੰ ਆਹੋ ਆਹੋ ਸੈਂਸ ਦੇ ਦਿਨ ਸਿਖਾਦੇ ਸੈਂਸ ਦਾ ਤਹਿਕੀਕ, ਇਹਨੇ ਗੱਲ ਕਿਉਂ ਕੀਤੀ, ਪਾਗਲ ਤਾਂ ਨਹੀਂ ਕਿਤੇ ਹਾਂ। ਲਾ ਚਲਣਾ ਇਹ ਹਿਸਾਬ ਦਾ। ਜਿਹੜੀ ਜ਼ਮੀਨ ਹੈ ਨਾ ਸਾਜੀ ਆਪਣੇ ਅਲ ਸ਼ੈਵਾ ਖਿੱਚਦੀ ਆ, ਹੂੰ ਇਹ ਖਿਚਾਓ ਪੈਦਾ ਕਰਦੀ ਹੈ। ਲੇਕਿਨ ਕਸਮ ਲੈ ਲਾ ਕਸ਼ਸ਼ੁਲ ਸਕਲ ਤੁਹਾਡੇ ਘਰੋਂ ਜ਼ਮੀਨ ਨੇ ਦਿੱਤਾ ਹੀ ਆ, ਕੋਈ ਸ਼ੈ ਖਿੱਚ ਨਹੀਂ ਸਕੀ। ਤਾਂ ਸਹੀ ਗੱਲ। ਤੁਹਾਡੇ ਘਰ ਹੈ ਹੀ ਕੀ ਆ? ਯਾਰ ਫਾਰ ਐਗਜ਼ਾਮਪਲ ਹੁਣ ਜ਼ਮੀਨ ਆ, ਤੂੰ ਉਹਨੂੰ ਵਾਹੁੰਦਾ ਵਾ, ਉਹਦੇ ਵਿੱਚ ਕੁਛ ਹੈ ਛੱਡਦਾ ਵਾ, ਉਹ ਖਿੱਚਦੀ ਨਹੀਂ, ਜੜਾਂ ਖਿੱਚਦੀ ਨਹੀਂ। ਲੇਕਿਨ ਉਹਦੇ ਪਤਵਾਰ ਤੁਹਾਨੂੰ ਕਿੰਨਾ ਕੁਛ ਦਿੰਦੀ ਵੀ ਆ। ਤੂੰ ਇੱਕ ਦਾਣਾ ਸੁੱਟਦਾ ਇਹਨਾਂ ਨਿਕਾ ਜਿਹਾ, ਮੁੜ ਕੇ ਬੋਰੀਆਂ ਭਰ ਭਰ ਘਰ ਲੈ ਕੇ ਜਾਂਦਾ। ਯਾਰ ਹੁਣ ਬੀਜ ਡਿਗੇ ਵਾ ਤੇ ਸੇਬ ਉੱਤੇ ਹੋ ਗਿਆ ਦਰਖਤ, ਤੇ ਉਹ ਹੁਣ ਦਰਖਤ ਯਾਰ ਸਿੱਧੀ ਸਾਫ਼ ਗੱਲ ਆ ਮਿੱਠੇ, ਇੱਥੇ ਆ ਜਾ, ਸ਼ਾਇਦ ਡਿਗਣ ਦਈ ਆ ਉਸਤਾਦ ਜੀ, ਜ਼ਮੀਨ ਨੂੰ ਖਿੱਚਣਾ ਵਾ, ਜ਼ਮੀਨ ਖਿੱਚਦੀ ਆ। ਇਹ ਜਿਹੜੀ ਖੇਤੀਬਾੜੀ ਵਾਲਾ ਸਿਸਟਮ ਆ ਨਾ, ਇਹ ਤੂੰ ਕਦੀ ਵੇਖੇ ਤੇ ਮੈਂ ਕਹਿੰਦਾ ਤੂੰ ਤੌਬਾ ਤੌਬਾ, ਤੂੰ ਕਹੇ ਸੁਭਾਨ ਅੱਲਾ ਯਾ ਅੱਲਾ, ਕੀ ਅਸੀਂ ਤੇ ਫਲ ਫੂਲ ਹੀ ਖਾਦੇ ਸਾਰੀ ਜ਼ਿੰਦਗੀ। ਭਾਈ ਜਾਨ ਮੈਂ ਇੱਕ ਵੀਡੀਓ ਵੇਖੀ, ਉਹ ਬੰਦੇ ਨੇ ਗਮਲੇ ਦੀ ਨਰਸਰੀ 'ਚ, ਉਹ ਬੰਦੇ ਨੇ ਗਿਟਕ ਧੋਤੀ ਅੰਬ ਦੀ, ਧੋ ਕੇ ਤੇ ਉਹਨੇ ਇੱਕ ਗਮਲੇ ਦੀ ਮਿੱਟੀ ਦੇ ਉੱਤੇ ਇੰਜ ਕਰਕੇ ਰੱਖਤੀ।
ਬਸ ਇੰਜ ਦੱਬੀ ਵੀ ਨਹੀਂ ਅੰਦਰ, ਉੱਤੇ ਰੱਖ ਕੇ ਥੋੜੀ ਜਿਹੀ ਉਹਨੇ ਨੱਪੀ ਹੈ, ਬਸ ਪੂਰੀ ਨਜ਼ਰ ਆ ਰਹੀ ਪਈ ਰਹੀ ਹੈ। 15-20 ਦਿਨ ਬਾਅਦ ਉੱਥੇ ਬੂਟਾ ਉੱਗ ਪਿਆ। ਵਾਹ ਵਾਹ ਠੀਕ ਹੈ ਜੀ, ਮਹੀਨੇ ਡੇਢ ਮਹੀਨੇ ਬਾਅਦ ਉੱਥੇ ਉਹ ਐਡਾ ਵੱਡਾ ਹੋ ਗਿਆ ਉਸੇ ਗਮਲੇ 'ਚ। ਉਸ ਤੋਂ ਬਾਅਦ ਉਹਨੇ ਕਿਹਾ ਹੁਣ ਮੈਂ ਇਹ ਜਿਸ ਅੰਬ ਦੀ ਗਿਟਕ ਸੀ ਨਾ, ਮੈਂ ਇਹ ਅੰਬ ਨਹੀਂ ਲਗਾਉਣਾ ਇੱਥੇ। ਮੈਂ ਇੱਕ ਮਿਸਾਲ ਸਿੰਧੜੀ ਦੀ ਲਾਈ ਹੈ ਨਾ ਗਿਟਕ, ਮੈਂ ਚੌਂਸਾ ਗਾਉਣਾ। ਹਾਂ ਹਾਂ ਉਹਨੇ ਜਦੋਂ ਬੂਟਾ ਹੋ ਗਿਆ ਨਾ 5 ਫੁੱਟ ਦਾ, ਉਹਨੇ ਸਾਰਾ ਕੱਟਿਆ ਬੂਟਾ ਤੇ ਉਹਨੇ ਚੌਂਸੇ ਦਾ ਉਹ ਲਿਆ ਵਾ ਲੱਕੜ ਟਹਿਣੀ ਹਾਂ ਉਹਨੇ ਉਹਦੇ ਵਿੱਚ ਇੰਜ ਕਰਕੇ ਨਾ ਇੰਜ ਬਣਾਈ ਆ, ਉਹ ਉਹਦੇ ਵਿੱਚ ਇੰਜ ਉਹਨੂੰ ਕੱਟਿਆ ਵਾ। ਚੀਰਾ ਦੇ ਕੇ ਦੂਜੀ ਉਹਨੂੰ ਤਿੱਖੀ ਜੀ ਕਰਕੇ ਉਹਦੇ ਵਿੱਚ ਫਸਾ ਕੇ ਉਹਨੇ ਟੇਬਲ ਵੇਟ ਤੇ ਉਹਨੇ ਉੱਤੇ ਟੇਬਲ ਵੇਟਦੀ। ਹਾਂ ਇਹਨੂੰ ਪੇਂਟ ਕਹਿੰਦੇ ਉਸਤਾਦ ਜੀ। ਠੀਕ ਹੈ ਜੀ, ਹਾਂ। ਤੇ ਉਹ ਉਸ ਤੋਂ ਬਾਅਦ ਉਹ ਉੱਗਣ ਲੱਗ ਪਿਆ। ਜਿਹੜੀ ਉਹ ਵਿੱਚ ਦਿੱਤੀ ਉਹ ਹਾਂਜੀ, ਉਹ ਉੱਗਣ ਲੱਗ ਪਿਆ ਬੂਟਾ। ਫਿਰ ਉਹਨੇ ਉੱਤੇ ਜਾ ਕੇ ਜੋ ਹੋਰ 2.5 ਫੁੱਟ ਵਧਿਆ। ਕੀ ਹੈ ਯਾਰ, ਲੇਕਿਨ ਆਪਣਾ ਜਿੱਦੇ ਦੱਸੀ ਯਾਰ ਓਏ ਕੀ? ਹੋਏ 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 ਲੇਕਿਨ ਤੁਸੀਂ ਪੂਰੀ ਵੀਡੀਓ ਦੇਖੀ, ਫਿਰ ਉਹ 2.5 ਫੁੱਟ ਹੋਰ ਅੰਬ ਦਾ ਪੌਦਾ ਵਧਿਆ। ਉਹਨੇ ਉੱਤੇ ਜਾ ਕੇ ਯਾਰ ਮੈਂ ਅੰਬ ਨਹੀਂ ਲੈਣਾ, ਇਹ ਤੋਂ ਹੁਣ ਖਜੂਰ ਲੈਣੀ ਮੈਂ। ਹਾਂ ਉਹਨੇ ਉੱਤੋਂ ਫਿਰ ਟੋਕਾ ਲਾਇਆ, ਉੱਤੇ ਖਜੂਰ ਦੀ ਟਾਹਣੀ ਲਾਈ, 5 ਫੁੱਟ ਹੋਰ ਵਧਿਆ। ਉਹਨੇ ਉੱਤੇ ਜਾ ਕੇ ਯਾਰ ਇੱਥੋਂ ਮੈਂ ਖਜੂਰ ਨਹੀਂ ਲੈਣੀ, ਫਿਰ Stop ਨਹੀਂ ਸੰਤਰਾ ਲੈਣਾ। ਸੰਤਰਾ ਲਾਉਂ ਤੋਂ ਫਿਰ ਹੋਰ ਗਿਆ। ਏਦਾਂ ਕਰਦਿਆਂ ਕਰਦਿਆਂ ਨਾ ਉਹ ਪੌਦਾ ਤੋਂ ਗਾਇਬ ਹੋ ਗਿਆ। ਉਹ ਫਿਰ ਇਹ ਤੋਂ ਕਿਲੋ 2 ਕਿਲੋ ਅੰਬ ਲੈ ਗਿਆ ਘਰ पे यार, जिसका पौधा उसको साजे। ਇਹ ਕਿੰਨੀ ਦੇਰ ਚ ਭਲਾ ਅੰਬ ਦੀ ਫਸਲ ਹੁੰਦੀ ਹੈ? ਇਹ ਅੰਬ ਜੀ 4 ਸਾਲ ਤੱਕ 2 ਸਾਲ ਤੱਕ ਅੰਬੀਆਂ ਲੱਗਣ ਲੱਗ ਪੈਂਦੀਆਂ ਹਾਂਜੀ, ਏਡਾ ਲੰਬਾ ਦਾ ਪ੍ਰੋਸੀਜਰ ਆ। सब तो 2 ਸਾਲ ਲੱਗ ਜਾਂਦੇ ਇਹਨੂੰ। ਜੀ। 2 ਸਾਲ ਲੱਗਦੇ ਭਾਈ ਸਭ ਤੋਂ ਜ਼ਿਆਦਾ ਲੰਬਾ ਜਿਹੜਾ ਫਲ ਵਾ ਉਹ ਖਜੂਰ ਦਿੰਦੀ ਹੈ। ਛੇਤੀ ਨਹੀਂ, ਉਚਾਈ ਲੰਬਾ। ਚ ਹੁੰਦਾ ਵਾ। ਖਜੂਰ ਦੇ ਬੜੇ ਬੜੇ ਲੰਮੇ ਹੁੰਦੇ ਆ। ਨਹੀਂ ਹੋਰ ਵੀ ਬੜੇ। ਨਾਰੀਅਲ ਨਾਰੀਅਲ ਬਹੁਤ ਲੰਮਾ ਹੁੰਦਾ, ਨਾਰੀਅਲ ਚਕੋਦਾ ਦਾ ਬਹੁਤ ਤਵਾ ਦਾ ਲੰਮਾ। ਮੁਕਾਮ ਹੁੰਦਾ। ਸਭ ਤੋਂ ਘੱਟ ਫਲ ਕਿਹੜਾ ਪੌਦਾ ਹੁੰਦਾ? ਨਾਰੀਅਲ ਕਿਉਂ ਭਲਾ ਉੱਚਾ ਲੱਗਾ ਹੁੰਦਾ? ਬੱਚੇ ਹੱਥ ਨਾਲ ਮਾਰਨ। ਨਾ ਕਿ ਉੱਤੋਂ ਟੁੱਟੇ ਤੇ ਸੇਰੀ ਲੈ ਜੇ। ਕਾਤਲ ਦਰਖਤ ਹੈ ਨਹੀਂ ਨਹੀਂ ਨਾਰੀਅਲ ਪੀਣ ਚ ਸਹੀ ਤਰ੍ਹਾਂ ਦਿਲ ਕਰਦਾ ਹਰਾ ਨਾਰੀਅਲ ਪੂਰਾ ਪੈਪ ਲੱਗ ਪੀਣ ਨੂੰ। ਹਾਂ, ਚਲਿਏ ਕਿਸੇ ਡੀ ਗਰਾਊਂਡ 750 ਦਾ ਹੁੰਦਾ ਵਾ। ਸੁਭਾਨ ਅੱਲਾ। ਉਹ ਦਿਲ ਕਰੇ ਪਿੱਛੋਂ ਦੀ ਲਾ ਕੇ ਪਹਿਲੇ ਨਹਿਰੀ ਪਾਣੀ ਭਰ ਦਿੰਦਾ। ਨਹੀਂ 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 ਕੱਟ ਕੇ ਪੂਰਾ ਖਿੱਚੀ ਆ। ਤੇਰੇ ਸਾਹਮਣੇ ਉਹ ਜਿੱਦਾਂ ਇਹ ਬੰਗਲਾਦੇਸ਼ ਇੰਡੀਆ ਦੇ ਵਿੱਚ ਕਈ ਕਰਦੇ ਨੇ, ਹਾਂਜੀ, ਉਹ ਚੱਲਦੇ ਲਾ ਕੇ ਕੱਟ ਉੱਥੇ ਗਿਆ। ਬਹੁਤ ਜ਼ਿਆਦਾ ਨੇ। ਔਰ ਉਹ ਬਾਕੀ ਖਾਲੀ ਬੋਤਲਾਂ ਨੂੰ ਸਿੱਟ ਦਿੰਦੇ ਆ। ਹਾਂਜੀ, ਉਹ ਸੜਦਾ ਸਾਡੇ ਤੇ ਭਾਜੀ 50 ਰੁਪਏ ਦੀ ਇੰਨੀ ਕਿ ਉਹ ਗਿਰੀ ਦਿੰਦੇ ਨਾ, ਉੱਥੇ ਉਹ ਇੰਨੇ ਜ਼ਿਆਦਾ ਨੇ ਕਿ ਉਹਨੂੰ ਤੋਂ ਕੱਟਦੇ ਆ, ਪੈਪ ਪੀ ਕੇ ਤੇ ਉਹਨੂੰ ਸਿੱਟ ਦਿੰਦੇ। ਉਹ ਗਿਰੀ ਵਿੱਚ ਹੀ। ਵਿੱਚੇ ਹੀ ਉਹ ਨਹੀਂ ਉਹ ਹੈ ਹੀ ਬਹੁਤ ਜ਼ਿਆਦਾ ਨੇ। ਉਹਨਾਂ ਦਾ ਹੈ ਹੀ ਫਲ, ਉਹ ਮਤਲਬ ਪਹਿਲਿਆਸ ਉਹ ਜਿਹੜਾ ਨਾਰੀਅਲ ਆ ਗ੍ਰੀਨ ਨਾਰੀਅਲ, ਉਹ ਗਰੀ ਵਾਲਾ ਨਹੀਂ ਹੁੰਦਾ, ਉਹਦੇ ਅੰਦਰ ਸਿਰਫ ਮਲਾਈ ਤੇ ਪਾਣੀ ਹੁੰਦਾ ਵਾ। ਉਹ 100 ਜਿਹੜੀ ਠੂਠੀਆਂ ਵਾਲਾ ਹੋਰ ਨਾਰੀਅਲ ਆ, ਠੂਠੀਆਂ ਲਾਉਂਦਾ ਜਿੱਥੇ ਵਾਲ ਹੁੰਦੇ ਆ। ਵਾਲ ਅੱਛਾ ਔਰ ਠੂਠੀ ਐਵੇਂ ਨਹੀਂ ਹੁੰਦੀ, ਉਹ ਸਾੜ ਦੇ ਵੀ ਬੜਾ ਪਕਾਉਂਦੇ ਆ। ਇਹ ਇੱਥੇ ਚਲੇ ਇੱਥੋਂ ਇਸ ਤੋਂ ਮੈਂ ਕਹਾਂ 750 ਦਾ ਵਾ। ਹਾਂ ਹਾਂ, ਸਹੀ ਕਹਿ ਰਿਹਾ। ਉਹਦਾ ਹਰਾ ਹੁੰਦਾ ਨਾ, ਉਹ ਹੋਰ ਹੁੰਦਾ ਵਾ। ਜਿਹੜਾ ਗਿਰੀ ਵਾਲਾ ਹੁੰਦਾ ਨਾ, ਉਹ ਤੇ ਅੱਲਾ ਮਾਫੀ ਤਵੇ, ਉਹਨੂੰ ਉਤੋਂ ਲਾਉਣਾ, ਉਹਨੂੰ ਲਾ ਕੇ ਉਸ ਤੋਂ ਬਾਅਦ ਵਿੱਚੋਂ ਇੰਨਾ ਕੁ ਨਿਕਲਦਾ ਸਿਰਫ ਬਾਲ। ਔਰ ਉਹਦੇ ਉੱਤੇ 3 ਕਾਲੇ ਕਾਲੇ ਨਿਸ਼ਾਨ ਵੀ ਹੁੰਦੇ। ਹਾਂ 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 ਆ ਗੇਂਦ ਵਾਲੇ 3 ਕਾਲੇ ਕਾਲੇ ਨਿਸ਼ਾਨ ਵੀ ਹੁੰਦੇ ਆ। ਉਹਨੂੰ ਮੇਰੇ ਨਾਲ ਉਧਰੋਂ ਦੀ ਕੋਈ ਤੋੜਨ ਨਹੀਂ ਉਹ ਪਤਾ। ਕਰਕੇ ਕੁਦਰਤੀ ਨਹੀਂ ਆ। ਐਸਾ ਕੁਦਰਤੀ ਅਮਲ ਹੈ। ਓਏ ਹੋਏ ਹੋਏ। ਫਿਰ ਉਹਨੂੰ ਹਲਕਾ ਹਲਕਾ ਥੋੜੀ ਨਾਲ ਇੰਜ ਕਰ ਤਿੜਕਦੇ ਆ, ਉਹ ਕੱਢ ਕੇ ਤੇ ਵਿੱਚੋਂ ਪੂਰੀ ਗਿਰੀ ਬਣ ਜਾਂਦੀ। ਗਿਰੀ ਖੋਪਰਾ, ਸੌਰੀ ਸੱਚ ਨਹੀਂ ਯਾਰ, ਸੌਰੀ ਯਾਰ ਨਾਦਰੀਨ, ਸਾਡੀਆਂ ਗੱਲਾਂ ਤੇ ਤੁਸੀਂ ਬਹੁਤੀ ਤਵੱਜੋ ਨਹੀਂ ਦੇਣੀ। ਅਸੀਂ ਇਹ ਕੌਗੀਆਂ ਮਾਰ ਅੱਛਾ ਉਹ ਨਾਰੀਅਲ ਉਹ ਸਿੱਟਦੇ ਹੋ, ਦੂਜਾ ਜਿਹੜਾ ਇਹ ਕਹਿ ਰਿਹਾ ਵਾ, ਅੱਛਾ ਜਿਹੜਾ ਖੋਪਰਾ ਨਾ ਉਹ ਨਹੀਂ। ਉਹ ਨਹੀਂ, ਉਹੀ ਤਾਂ ਮੈਂ ਕਹਿੰਦਾ ਗਿਰੀ ਉਹਦਾ ਪਾਣੀ ਤੋਂ ਬਾਅਦ ਫਿਰ ਉਹਦਾ ਖੋਪਰਾ ਪਾਉਂਦਾ, ਜਿਹੜੀ ਅਸੀਂ ਗਿਰੀ ਖੋਪਰਾ ਉਹ ਕਰਨੇ ਆ। ਹਲਵੇ ਚ ਵੀ ਪਾਉਂਦੇ ਆ। ਆਪਾਂ ਉਹੀ ਲੀਗ ਨੂੰ ਲਾਏ ਹੁੰਦੇ, ਆਪਾਂ ਕਿਸੇ ਪੀਣ ਜਾਣਾ ਸਾਡੀ। ਉਹ ਹਰੇ, ਹਾਂਜੀ ਉਹ ਹਰਿਆ ਨੇ 760 ਤੇ ਉਹ ਪੀ ਕੇ ਤੇ ਸਿੱਟ ਦੇਣਾ ਨਹੀਂ ਪੀ ਕੇ ਉਹਨਾਂ ਦਾ ਗੋਰਾ ਦੇਣਾ। ਬਸ। ਆਹੋ ਉਹ ਲਾ ਸ਼ਾਮ ਨੂੰ ਫਿਰ ਹੋਰ ਭਰ ਲੈਂਦਾ ਘਰ ਉਹ ਫਿਰ ਹਲੇ ਇੱਧਰ ਆਪਣੇ ਇੱਥੇ ਅਵੇਅਰਨੈਸ ਨਹੀਂ ਹੈਗੀ, ਇਹ ਇੰਨਾ ਫਲ ਆਮ ਨਹੀਂ ਹੈਗਾ। ਉਹ 700 ਦਾ ਦਿੰਦੇ, ਤੁਸੀਂ ਪੀ ਕੇ ਤੁਸੀਂ ਕਿਹੜਾ ਘਰ ਜਾ ਕੇ ਚਿੜੀਆਂ ਰੱਖਣੀਆਂ, ਉਹਨੂੰ ਵਾਪਸ ਕਰ ਦਿਓ। ਉਹਨੇ ਉੱਥੇ ਰੱਖਿਆ ਡੈਕੋਰੇਸ਼ਨ ਵਾਸਤੇ ਨੇ, ਕਿੰਨੇ ਢੇਰ ਲਾਇਆ ਹੁੰਦਾ। ਹੁੰਦੇ 4-5 ਹੀ ਉਹਦੇ ਕੋਲ ਜਿਹੜੇ ਵਿਕਦੇ ਆ। ਜਾਂ ਅੱਛਾ, ਵੈਸੇ ਇੱਥੇ ਹੈ ਨਹੀਂ ਸੀ, ਲੇਕਿਨ ਹੁਣ ਉਹਨੇ ਮੈਨੂੰ ਦੱਸਿਆ ਕਿ ਸ਼ੁਰੂ ਹੋ ਗਿਆ ਉਹਨੂੰ ਕੰਮ। ਆ ਗਿਆ ਬਸ ਅੱਜ ਹੁਣ ਬਹੁਤ ਫਲ ਆ ਰਿਹਾ ਉਸਤਾਦ ਜੀ ਦੂਜੇ ਮੁਲਕ। ਨਹੀਂ ਆ ਜਿਵੇਂ ਦਿਨ ਮੈਂ ਸੀ, ਮੇਰੇ ਬੇਗਮ ਸੀ, ਮੇਰੇ ਬੱਚੇ ਸੀਗੇ, ਮੈਂ ਪੁੱਛਿਆ ਕਿੰਨਾ, ਕਹਿੰਦਾ 700 ਦਾ। ਮੈਂ ਫਿਰ ਕੁਛ ਨਹੀਂ ਖਾਲੀ ਸਾਂ। ਹਾਂ ਨਹੀਂ ਬੱਚਿਆਂ ਨੂੰ ਬੰਦਾ ਜਦੋਂ ਜਾਵੇ ਉਹਦੇ 3 ਪੀਸ ਕਰਾਏ, 2 ਬੱਚਿਆਂ ਦੇ ਤੇ ਗਾਮ ਖਾਦਾ। ਖੁੱਲੇ ਦਿਲ ਨਾਲ ਚੁੱਪ ਕਰਕੇ ਨਿਕਲ ਜਾਣਾ ਚਾਹੀਦਾ ਅੱਗੇ ਨੂੰ। ਨਹੀਂ ਮੈਨੂੰ ਕਿਹਾ, ਮੈਂ ਕਿਹਾ ਲਾ ਫਿਰ ਤੂੰ ਪਿਛਲੇ ਭਾਈ ਵਾਸਤੇ ਮੈਂ ਚੱਲਦਾ ਹਾਂ। ਆਹੋ, ਨਹੀਂ ਸਹੀ ਗੱਲ, ਸਹੀ ਗੱਲ। ਹਾਂਜੀ ਮੈਂ ਇੱਕ ਪੂਰਾ ਇੰਜ ਕਰਕੇ ਜੂਸ ਦਾ ਗਲਾਸ ਆਨ ਨੂੰ ਬਣਾਇਆ, ਇੱਕ ਪੂਰਾ ਜੂਸ ਦਾ ਗਲਾਸ ਬੜੀ ਬੇਗਨ ਨੂੰ ਬਣਾਇਆ, ਪਰ ਆਨ ਬੈਠੇ ਆ। 500 ਜ਼ਿਆਦਾ। ਅੱਛਾ, ਕੋਈ ਐਸਾ ਸਾਡਾ ਸ਼ੋਅ ਨਹੀਂ ਹੁੰਦਾ ਜਿਹਦੇ ਚ ਤੂੰ ਆਪਣੀ ਉਹ ਨਹੀਂ ਕਰਨੀ ਹੁੰਦੀ, ਪਬਲਿਸਿਟੀ ਨਹੀਂ ਸਿਖਾਵਟ। ਵੀ ਬੱਚਿਆਂ ਦੀ ਕਰਨੀ ਹੁੰਦੀ, ਨਹੀਂ ਤੇ ਤੂੰ ਸ਼ੋਅ ਦਾ ਹਿਸਾਬ ਲਾਇਆ ਵਾ
ਤੂੰ ਸੋਚ ਆਪਣੇ ਬੀਵੀ ਬੱਚਿਆਂ ਦੀ ਪਬਲਿਸਿਟੀ ਕਰਨੀ ਹੈ। ਕਰਦੀ ਨਹੀਂ ਉਹਨੇ ਚਾਹ ਆਉਣ ਨੂੰ ਤੇ ਤੂੰ ਕੋਈ ਪ੍ਰੋਡਕਟ ਹੀ ਸਮਝੀ ਨਾ ਜਿਹਨੂੰ ਤੂੰ ਮਤਲਬ ਮਸ਼ਹੂਰ ਕਰੀ ਜਾ ਰਿਹਾ। ਔਰ ਸਾਡੀ ਅਚਾਨਕ ਇਸ ਤਰ੍ਹਾਂ ਤੁਹਾਨੂੰ ਕਹਿਣਾ ਜੀ ਆਉਣ ਦਾ 2.5 ਲੱਖ ਤੁਹਾਡਾ ਹੋ ਗਿਆ ਜਾਂ 20 ਪ੍ਰੋਗਰਾਮ ਹੋ ਗਏ ਜੀ ਉਹਦੇ। ਅੱਲਾ ਸਾਹਿਬ ਦੇ ਬੱਚਿਆਂ ਨੇ ਕਿਹਾ ਮੇਰਾ ਪੁੱਤ ਬੜਾ ਆਉਣ ਵਾਸਤੇ ਹੁਣ ਉਹ ਬਾਈਕ ਜੀ ਵੇਖਣ ਦੇ ਉਹ ਮੈਂ ਦੇਖਿਆ ਤੇਰਾ ਪੁੱਤ, ਮੈਂ ਦੇਖਿਆ ਤੇ ਦੂਰ ਦੂਰ ਤੱਕ ਤੇਰਾ ਪੁੱਤ ਨਹੀਂ ਲੱਗਦਾ ਉਹ ਐਨ ਨਹੀਂ ਉਹ ਉਦੋਂ ਨੇ ਆਉਣ ਨਹੀਂ ਉਹ ਤੁਹਾਨੂੰ ਵੈਸੇ ਉਦੋਂ ਸਟਾਈਲ ਮਾਰਿਆ ਆ ਟੈਪ ਆ ਨਹੀਂ, ਉਹ ਨਹੀਂ। ਲੱਗਦਾ ਹੀ ਨਹੀਂ ਮਿੱਠੇ ਦਾ ਪੁੱਤਰ। ਫੁੱਲ ਸਲੋ ਸਾਈਡ ਕਿਸੇ ਮਿੱਠੇ ਦਾ ਪੁੱਤਰ ਨਹੀਂ ਲੱਗਦਾ ਹੀ ਨਹੀਂ ਮਿੱਠੇ ਦਾ ਪੁੱਤਰ। ਨਹੀਂ ਪਹਿਲੇ ਆਸੇ ਤਾਂ ਨਹੀਂ ਹੈਗਾ ਤੁਸੀਂ ਉਹ ਕਿਤੇ ਉਹ ਇੰਜ ਦਾ ਹੀ ਆ ਯਾਰ, ਮੈਂ ਤੈਨੂੰ ਕਹਿ ਰਿਹਾ ਲਓ ਜੇ ਤੈਨੂੰ ਵੇਖਦੇ ਹੀ ਤੂੰ ਉਹਨੂੰ ਇੰਜ ਕਰਕੇ ਕਰਨਾ ਵਾ, ਉਹਨੂੰ ਇੰਜ ਸ਼ਾਇਦ ਜਿਹਾ ਹੋ ਕੇ ਨਾ ਮੈਂ ਕਰ ਲੈਣਾ ਨਹੀਂ ਉਹਨੂੰ। ਸੁਭਾਅ ਨਹੀਂ ਕਰਦਾ ਉਧਰ ਕਿਤੇ ਉਸਤਾਦ ਜੀ ਦਾ ਨਾ ਉਸਤਾਦ ਜੀ ਤੁਹਾਨੂੰ ਪਤਾ ਉਸਤਾਦ ਜੀ ਦੁਨੀਆ ਨੇ ਫੰਬਲ ਹੀ ਲਈ ਹੈ ਉਸਤਾਦ ਜੀ ਕੋਲੋਂ ਹਾਂਜੀ। ਫੰਬਲ ਹੋ ਗਿਆ ਫੰਬਲੀ ਫੰਬਲੀ ਵਾਲੀ ਗੁੜਤੀ ਬੱਚਾ ਹੀ ਕਹਿੰਦਾ ਫੰਬਲ ਹੋ ਗਿਆ ਮੇਰਾ ਨਹੀਂ ਹੁਣ ਮੈਂ ਤੁਹਾਨੂੰ ਸਾਸ ਸੁਣਾ ਨਾਰੀਅਲ ਹੈ। ਬੁਲਾਵਾ ਨਾਰੀਅਲ ਫਿਰ ਲੈ ਕੇ ਆ ਇੱਥੇ, ਉੱਥੇ ਜਾ ਕੇ ਪੀਣ ਦਾ ਬੜਾ ਬੜਾ ਠੰਡਾ ਹੁੰਦਾ ਪਾਣੀ ਵਿੱਚ, ਉਹ ਠੰਡਾ ਕਿੱਦਾਂ ਕਰਦਾ ਵਿੱਚੋਂ? ਉਸਤਾਦ ਜੀ ਵਿੱਚ ਪੂਰਾ ਫੈਟਾ ਲੱਗ ਜਾਂਦਾ ਵਾ ਸੋਡਾ ਉਹਨੇ ਨਾਰੀਅਲ ਖੋਲ ਕੇ ਕਿੰਨਾ ਕੁ ਹੁੰਦਾ ਪਾਣੀ? ਇੱਕ ਬੋਤਲ ਜਿੰਨਾ ਹੁੰਦਾ, ਜਿੰਨਾ ਇੱਕ ਬੋਤਲ ਚ ਹੁੰਦਾ। ਨਹੀਂ ਇਹ ਛੋਟਾ ਡਿਸਪੋਜ਼ਲ ਗਲਾਸ ਗਲਾਸ ਐਡਾ ਡਿਸਪੋਜ਼ਲ ਗਲਾਸ ਨਹੀਂ ਐਡਾ ਡਿਸਪੋਜ਼ਲ ਹਾਂ। ਗਲਾਸ ਉਹ ਭਰ ਕੇ ਵਿੱਚ ਮਲਾਈ ਪਾ ਕੇ ਦਿੰਦਾ ਵਾ ਹਾਏ ਪਰ ਪਾ ਕੇ ਨਾ ਫਿਰ ਤੁਹਾਨੂੰ ਗਲਾਸ ਉਹ ਚੋਂ ਕੱਢ ਲੈਂਦਾ ਤੁਸੀਂ ਉਹ ਚ ਪੀ ਲਓ ਭਾਵੇਂ ਪੈਪ ਲਾ ਕੇ। ਆਹੋ ਲੇਕਿਨ ਉਹ ਚ ਪੀ ਲਓ ਬੱਚਾ ਬੰਦਾ ਬੁਰਾ ਲੱਗਦਾ ਵਾ ਨਹੀਂ ਤੇ ਉਹ ਨਹੀਂ ਬੁਰਾ ਕਾਤੋਂ ਲੱਗਦਾ ਹੈ, ਕੁਦਰਤੀ ਚੀਜ਼ ਆ ਉਹ। ਉਹਦਾ ਟੇਸਟ ਕਿਦਾਂ ਦਾ ਹੁੰਦਾ? ਉਹਦਾ ਟੇਸਟ ਆਏ ਜਿਵੇਂ ਗਾਚੀ ਜਿਹੀ ਨਹੀਂ ਹੁੰਦੀ ਅੱਛਾ ਨਹੀਂ ਠੰਡਾ ਸਾਜੀ ਕੁਦਰਤੀ ਠੰਡਾ ਖਾਰਾ ਸਿੱਧਾ ਕਹਿਣਾ ਵਾ ਕਿ ਫ੍ਰਿਜ ਚੋਂ ਕੱਢਿਆ ਵਾ ਪਾਣੀ ਯਾਰ ਜਿਵੇਂ ਠੰਡਾ। ਨਮਕੀਨ ਪਾਣੀ ਦਾ ਟੇਸਟ ਨਹੀਂ ਖਾਣਾ ਜਿੱਦਾਂ ਵੱਡੇ ਨਾਰੀਅਲ ਦਾ ਪਾਣੀ ਹੁੰਦਾ ਉਦਾਂ ਦਾ ਹੁੰਦਾ। ਹਾਂ ਉਦਾਂ ਦਾ ਹੀ ਨਹੀਂ ਵੱਡੇ ਮੈਂ ਤਾਂ ਨਿਕਲ ਗਿਆ ਸੀ ਮੈਨੂੰ ਕੀ ਪਤਾ ਟੇਸਟ ਬੜਾ ਮਜ਼ੇਦਾਰ ਹੁੰਦਾ। ਮੈਂ ਤਾਂ ਨਿਕਲ ਗਿਆ ਸੀ ਮੈਨੂੰ ਟੇਸਟ ਕੀ ਪਤਾ ਹਾਂ ਤੂੰ ਤਾਂ 700 ਸੁਣ ਕੇ ਇਹਨੇ ਤਾਂ ਉਹਨੇ 700 ਦਾ ਕਿਹਾ ਨਹੀਂ ਅੰਜ ਕੀਤਾ ਅੱਛਾ ਠੀਕ ਆ ਇੱਕ ਸ਼ਾਇਦ ਖਵਾਉਂਗਾ ਡੱਬੇ ਵਾਲੀ ਇਮਲੀ ਖਾਧੀ ਕਦੀ ਹੈ। ਡੱਬੇ ਵਾਲੀ ਸੁੱਕੀ ਇਮਲੀ ਸਾਜੀ ਉਹ ਮਾਫੀ ਦੇ ਦੇ ਮੇਰੇ ਦੋਸਤ ਬਣਾਉਂਦੇ ਗੁਜਰਾਂ ਵਾਲੇ ਓਏ ਉਹ ਨਹੀਂ ਓਏ ਉਹ ਨਹੀਂ ਮਿੱਠੀ ਮਿਲੀ ਜਿਹੜੀ ਹੈ ਉਹ ਨਹੀਂ ਭਾ ਇਹ ਜਿਹੜੇ ਫਰੂਟ ਵੇਚਦੇ ਨੇ ਕੋ ਡੱਬੇ ਮਿਲਦੇ ਇਮਲੀ ਵਾਲੇ ਆਏ ਹਾਏ ਉਸਤਾਦ ਜੀ ਕੀ ਮਜ਼ਾ ਆਉਂਦਾ ਸੀ ਇਮਲੀ ਦਾ ਇਮਲੀ ਕੱਢਣੀ ਹੈ ਪੂਰੀ ਐਡੀ ਡੰਡੀਆਂ ਹੁੰਦੀਆਂ ਜਿੱਦਾਂ ਦਰਖਤ ਤੋਂ ਲਾਈ ਨਾ ਤੁੱਕੇ ਤੋੜ ਕੇ ਨਾ ਉਹ ਖਾਣੀ ਸਾਜੀ ਇਮਲੀ ਦਾ ਵੀ ਬੂਟਾ ਹੁੰਦਾ। ਹਾਂਜੀ ਹਾਂ ਮਿਲੀ ਦਾ ਬੂਟਾ ਸਤਾਜੀ ਬਾਹਰ ਡੱਬਾ ਲੱਗਾ ਹੋਰ ਸੁਨਿਆਰੇ ਤਾਂ ਦੇ ਕਾਗਜ਼ ਮਿਲੀ ਨਾਲ ਦਾ ਬੂਟਾ ਜੀ ਬੂਟਾ ਹੀ ਹੁੰਦਾ ਉਹ ਕਿਦਾਂ ਉਗਦੀ ਲੇਸੀ ਜਿਹਾ ਜੀ? ਇਹ ਦਰਖਤ ਹੀ ਆ ਇਹ ਤੇ ਚੈਟ ਜੀਪੀਟੀ ਨਹੀਂ ਉਗਦੀ ਕਿਸ ਸ਼ਕਲ ਚ ਹੁੰਦੀ ਉਹ? ਗ੍ਰੀਨ ਆ ਬਾਹਰ ਲੱਗਾ ਤੇ ਆ ਉਹ ਇਮਲੀ ਕਿਦਾਂ ਬਣਦੀ ਉਹ ਫਿਰ ਬਾਅਦ ਚ ਜਿਹੜੀ? ਇਸੇ ਤਰ੍ਹਾਂ ਭਾਈ ਜਿਸ ਤਰ੍ਹਾਂ ਵਿੱਚੋਂ ਆਪਾਂ ਸਕਾਈ ਨਿਕਲਦਾ ਦੀ ਖਜੂਰ ਸਕਾਈ ਦੀ ਤਾਂ ਖਜੂਰ ਬਣਾਈ ਇਸੇ ਤਰ੍ਹਾਂ ਇੰਪਲੀਮੈਂਟ ਉਹ ਯਾਰ ਮੈਂ ਕੱਲ ਨੂੰ ਕਿ ਦਿਖਾਉਣਾ ਉਹ ਖੱਟੀ ਕੁਦਰਤੀ ਹੁੰਦੀ ਹੈ, ਕੁਦਰਤੀ ਖੱਟੀ ਜਿੱਦਾਂ ਫਲੀ ਨਹੀਂ ਸਾਜੀ ਹੁੰਦੀ ਤਿੰਨ ਜਿੱਦਾਂ ਮਿੱਠੀ ਵੀ ਹੁੰਦੀ ਹੈ, ਇੱਕ ਇਮਲੀ ਆਪ ਹਾਂਜੀ। ਮਿੱਠੀ ਕੀਤੀ ਹੁੰਦੀ ਹੈ। ਹਾਂਜੀ ਸਤਾਈ ਬਟਰ ਦੀ ਉਹ ਬਟਰ ਤਾਂ ਮਸਤਾਜ ਦੱਸਣ ਲੱਗਾ ਉੱਥੇ ਗੁਜਰਾਂ ਵਾਲੇ ਮੇਰਾ ਦੋਸਤ ਹੈ ਉਹਨਾਂ ਦਾ ਥੀਏਟਰ ਹੁੰਦਾ ਸੀ ਉਹਨਾਂ ਛੱਡਤਾ ਉਹਨਾਂ ਨੇ ਜਿੱਥੇ ਰਹਿ ਦਿੱਤੀ ਸੀ ਨਾ ਉੱਥੇ ਮਸ਼ੀਨ ਪਈ ਸੀ ਸੀਮੜ ਬਜਰੀ ਵਾਲੀ ਇਹਨਾਂ ਨੇ ਤਾਂ ਪਤਾ ਖਜੂਰਾਂ ਜਿਹੜੀਆਂ ਮੰਡੀ 'ਚ ਬੇਕਾਰ ਹੋਈਆਂ ਉਹ 20 ਰੁਪਏ ਦੇ ਹਿਸਾਬ ਨਾਲ ਨਾ ਬੋਰੀ ਦੇ ਕਿਲੋ ਦੇ ਹਿਸਾਬ 'ਤੇ ਲਈ ਉਹਨਾਂ ਵੇਚ ਸੁੱਟੀ ਹੈ ਵਿੱਚ ਉਹਨਾਂ ਰੰਗ ਸੁੱਟਿਆ ਟਾਟਰੀ ਸੁੱਟੀ ਥੋੜੀ ਜਿਹੀ ਕਾਲਾ ਨਮਕ ਤੇ ਚਿੱਟਾ ਨਮਕ ਤੇ ਇਮਲੀ ਬਣਾ ਲਈ। ਤੇ ਇੰਬਲੀ ਤੇ ਕੋਈ ਆ ਰਿਹਾ ਬਾਲਟੀ ਲੈ ਕੇ 100 ਦੀ ਮੈਨੂੰ ਪਾ ਦੇ 50 ਦੀ ਉਹਨਾਂ ਨੇ ਉਸੇ ਟਾਈਮ ਮਸ਼ੀਨ ਜੀ ਖਾਲੀ ਕਰ ਨਹੀਂ ਨਹੀਂ ਭਾਜੀ ਮੈਂ ਇੰਬਲੀ। ਤੇ ਇਮਲੀ ਆਲੂ ਪਕਾ ਅਗਰ ਦੇ ਇਦਾਂ ਦੇ ਬੰਦਿਆਂ ਨਾਲ ਤਲਕ ਨੇ। ਮੈਂ ਉਸੇ ਕੁਦਰਤੀ ਰਹਿ ਰਿਹਾ ਸੀ ਉੱਥੇ ਡਰਾਮਾ ਜੀ ਕਰ ਰਿਹਾ ਸੀਗਾ ਰਹਿਸ਼ ਉਹਨਾਂ ਦੀ ਉਸੇ ਉਹਦੇ ਵਿੱਚ ਸੀ ਏਜੰਟ ਲਾ ਗਿਆ ਹੁਣ ਉੱਥੇ ਏਜੰਟ ਲਾ ਗਿਆ ਗੁਜਰਾਂ ਵਾਲਾ ਕਿਤੇ ਨਹੀਂ ਬਹੁਤ ਮੈਂ ਤੁਹਾਨੂੰ ਇਮਲੀ ਪਾਉਂਗਾ ਚਲੋ ਜੀ ਲਓ ਜੀ ਨਾਜ਼ਰੀਨ, ਤੇ ਹੁਣ ਉਹ ਪਾਣੀ ਨਾਰੀਅਲ ਮਿੱਠਾ ਲਿਆਊਗਾ ਕੱਲ ਆਪਾਂ ਮਿੱਠੇ ਨੇ ਬਣਾਉਣਾ ਵਾ ਸਾਰੇ ਉਹ ਖੋਲਦਾ ਹੀ ਸ਼ਾਮ ਨੂੰ 6 ਵਜੇ ਤੋਂ ਬਾਅਦ ਡੀ ਗਰਾਊਂਡ ਖੋਲਦਾ 6 ਵਜੇ ਤੋਂ ਬਾਅਦ ਆ ਚਲੋ ਕਿਸੇ ਦਿਨ ਜਾ ਕੇ ਪੀ ਲਾਂਗੇ ਦੇ ਨਾਲ ਹਿਸਾਬ ਤਾਂ। ਓਕੇ ਜੀ, ਰੱਬ ਰੱਖੇ ਜੀ।